ਯੁਵਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਸੇ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਕਿ ਸਿਹਤ ਨੂੰ ਕਿਵੇਂ ਠੀਕ ਰੱਖਿਆ ਜਾਵੇ। ਛੋਟੀ ਮੋਟੀਆਂ ਜਿਹੜੀਆਂ ਤੁਹਾਡੀਆਂ ਪ੍ਰੋਬਲਮ ਹੁੰਦੀਆਂ ਆ ਅਤੇ ਉਹਦੀ ਰਿਪੇਅਰ ਆ ਉਹ ਬੜੀ ਜਲਦੀ ਹੋ ਜਾਂਦੀ ਆ ਜੇ ਤੁਸੀਂ ਸਰੀਰ ਦਾ ਖਿਆਲ ਰੱਖੋ। ਤਾਂ ਬਸ ਜਿਨ੍ਹਾਂ ਕੰਟਰੀਆਂ 'ਚ ਆਪਾਂ ਹੈਗੇ ਆ ਡਾਕਟਰਾਂ ਦੇ ਇਲਾਜ ਬਹੁਤ ਹੈਗੇ ਆ, ਪਰ ਬੋਡੀ ਆਪਣੀ ਕਈਆਂ ਨੂੰ ਆਰਾਮ ਨਹੀਂ ਵੀ ਆਉਂਦਾ। ਸੋ ਜਿਹੜੀਆਂ ਬਿਮਾਰੀਆਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਕਈ ਵਾਰੀ ਤੁਹਾਡੇ ਉਹ ਸਾਈਡ ਇਫੈਕਟ ਹੁੰਦੇ ਆ, ਕਈਆਂ ਨੂੰ ਹੋ ਜਾਂਦੇ ਆ, ਕਈਆਂ ਨੂੰ ਨਹੀਂ ਹੁੰਦੇ। ਆਪਣੀ ਸਿਹਤ 'ਤੇ ਆ, ਆਪਣੀ ਬੋਡੀ 'ਤੇ ਆ ਡਿਪੈਂਡ ਕਿ ਤੁਹਾਡੀ ਬੋਡੀ ਕਿਸ ਤਰ੍ਹਾਂ ਦੀ ਹੈ। ਸੋ ਜਿਹੜੀਆਂ ਦੇਸੀ ਚੀਜ਼ਾਂ ਦੀ ਅਸੀਂ ਗੱਲ ਕਰਦੇ ਹਾਂ, ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਦਵਾਈਆਂ ਦੇ ਵਿੱਚ ਪੈਂਦੀਆਂ ਹੈ। ਸਾਨੂੰ ਦੱਸਿਆ ਤਾਂ ਨਹੀਂ ਜਾਂਦਾ, ਬਸ ਇਹ ਕਈ ਵਾਰੀ ਤੁਸੀਂ ਆਪਣੇ ਨਿਆਣਿਆਂ ਨੂੰ ਪੁੱਛੋ ਜਾਂ ਆਪ ਖੋਜ ਕਰ ਲਓ ਅਤੇ ਕਈ ਚੀਜ਼ਾਂ ਜਿਹੜੀਆਂ ਉਹ ਦਵਾਈਆਂ ਦੇ ਵਿੱਚ ਪੈਂਦੀਆਂ। ਸੋ ਪਹਿਲਾਂ ਵੀ ਇਸੇ ਤਰ੍ਹਾਂ ਇਲਾਜ ਹੁੰਦੇ ਸੀਗੇ। ਹੁਣ ਵੀ ਆਪਣੀ ਕੋਸ਼ਿਸ਼ ਆ ਪਿਛਲੇ 10-11 ਸਾਲ ਤੋਂ ਕਿ ਜਿਹੜਾ ਸਰੀਰ ਆ ਉਸ ਨੂੰ ਚੱਲਦਿਆਂ ਫਿਰਦਿਆਂ ਰੱਖੀ, ਉਸ ਨੂੰ ਨੋਰਮਲ ਤਰੀਕੇ ਦੇ ਨਾਲ ਠੀਕ ਰੱਖਣ ਆਪਾਂ ਕਿਵੇਂ ਇਲਾਜ ਆਪਣੇ ਕਰ ਸਕਦੇ ਹਾਂ। ਅਤੇ ਜਦੋਂ ਤੁਸੀਂ ਇਲਾਜ ਆਪਾਂ ਪੁੱਛਦੇ ਹਾਂ, ਤੁਸੀਂ ਦੱਸਦੇ ਹਾਂ, ਅਤੇ ਪਲੀਜ਼ ਇਹਨੂੰ ਲੁਕੋ ਕੇ ਨਾ ਰੱਖਿਆ ਕਰੋ। ਜਿਹੜੀ ਚੀਜ਼ ਬਾਰੇ ਤੁਹਾਨੂੰ ਪਤਾ ਹੁੰਦਾ ਆ ਉਹਨੂੰ ਸ਼ੇਅਰ ਜ਼ਰੂਰ ਕਰ ਲਿਆ ਕਿ ਬਹੁਤ ਸਾਰੇ ਲੋਕਾਂ ਨੂੰ ਰੇਡੀਓ ਤੋਂ ਸੁਣ ਕੇ ਆਰਾਮ ਤੋਂ ਆਇਆ, ਮੇਰੇ ਕੰਨ ਵਿੱਚ ਜ਼ਰੂਰ ਦੱਸਦੇ ਹਾਂ, ਪਰ ਬਾਕੀਆਂ ਨੂੰ ਫੀਡਬੈਕ ਪਲੀਜ਼ ਜ਼ਰੂਰ ਦੇ ਦਿਆ ਕਰੋ ਤਾਂ ਕਿ ਤੁਹਾਡੀ ਗੱਲ ਸੁਣ ਕੇ ਉਹ ਵੀ ਕਈ ਚੀਜ਼ਾਂ ਨੂੰ ਵਰਤਣਾ ਸ਼ੁਰੂ ਕਰ ਸਕਦੇ ਆ ਕਿ ਹਾਂ ਇਹ ਚੀਜ਼ਾਂ ਕੌੜੀਆਂ ਨਹੀਂ, ਇਹ ਖਾਧੀਆਂ ਜਾ ਸਕਦੀਆਂ, ਇਸ ਚੀਜ਼ ਦੇ ਨਾਲ ਆਰਾਮ ਆ ਜਾਂਦਾ ਆ। ਸੋ ਉਹ ਤੁਸੀਂ ਇੱਕ ਦੂਜੇ ਨੂੰ ਦੱਸ ਸਕਦੇ ਆ। ਅਸੀਂ ਵੀ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਜਦੋਂ ਤੁਹਾਨੂੰ ਕੁਛ ਪੁੱਛਿਆ ਜਾਂਦਾ ਆ, ਤੁਸੀਂ ਕਿਤਾਬਾਂ ਕਾਪੀਆਂ ਭਰੀਆਂ ਪਈਆਂ ਕਾਪੀਆਂ ਲੋਕਾਂ ਦੀਆਂ, ਪਰ ਕਈ ਵਾਰੀ ਦੱਸਣ ਦੇ ਉੱਤੋਂ ਬੜੀ ਗਰੇਜ ਕਰ ਜਾਂਦੇ ਆ। ਕਈ ਵਾਰੀ ਇਹ ਵੀ ਹੋ ਜਾਂਦਾ, ਹਾਂ ਮੈਨੂੰ ਫਿਰ ਮੇਰੇ ਹੋਰ ਆਲਾ ਦੁਆਲਾ ਕਹਿਣ ਲੱਗ ਪੈਂਦਾ ਤੂੰ ਕਾਲ ਕੀਤੀ ਸੀ। ਤੁਸੀਂ ਭਲੇ ਦਾ ਕੰਮ ਕਰ ਰਹੇ ਆ, ਜਦੋਂ ਤੁਹਾਨੂੰ ਲੋੜ ਸੀਗੀ ਤੁਸੀਂ ਖੁਦ ਇੱਥੋਂ ਸੁਣ ਕੇ ਆਪਣੇ ਇਲਾਜ ਕੀਤੇ ਆ। ਹੁਣ ਕਿਸੇ ਨੂੰ ਵੀ ਦੱਸਣ ਦੇ ਵਿੱਚ ਹਿਚਕਿਚਾਹਟ ਨਾ ਕਰਿਆ ਕਰੋ। ਛੋਟੀਆਂ ਛੋਟੀਆਂ ਬਿਮਾਰੀਆਂ ਬਾਰੇ ਬਹੁਤ ਵਾਰੀ ਪੁੱਛਿਆ ਜਾਂਦਾ ਆ। ਬਲੱਡ ਸ਼ੂਗਰ ਆ, ਉਹਦਾ ਕੋਈ ਪਰਮਾਨੈਂਟ ਇਲਾਜ ਨਹੀਂ। ਜਿੰਨੀਆਂ ਮਰਜ਼ੀ ਆਪਾਂ ਗੋਲੀਆਂ ਖਾਈ ਜਾਈਏ ਡਾਕਟਰ ਦੀਆਂ, ਉਹਨੇ ਗੋਲੀਆਂ ਵਧਾਉਣੀਆਂ ਹੀ ਹੁੰਦੀਆਂ, ਉਹ ਘਟਾਉਂਦੇ ਨਹੀਂ। ਕਿਉਂਕਿ ਨਾ ਤਾਂ ਆਪਾਂ ਆਪਣੀ ਬਲੱਡ ਸ਼ੂਗਰ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਦੇ ਹਾਂ ਅਤੇ ਨਾ ਹੀ ਫਿਰ ਡਾਕਟਰ ਵੀ ਤੁਹਾਨੂੰ ਕਿਸ ਤਰ੍ਹਾਂ ਕਹੂਗਾ ਕਿ ਤੁਸੀਂ ਆਹ ਚੀਜ਼ਾਂ ਗੋਲੀਆਂ ਘਟਾ ਲਓ। ਸੋ ਆਪਣੇ ਬਸ ਵੀ ਬਹੁਤ ਕੁਛ ਹੈ, ਇਸ ਦੀਆਂ ਵੀ ਗੱਲਾਂ ਬਾਤਾਂ ਕਰਾਂਗੇ। ਆਪਣਾ ਖਾਣਾ ਪੀਣਾ ਆ ਉਸ ਨੂੰ ਸੂਤ ਰੱਖੋ, ਠੀਕ ਰੱਖੋ ਕਿ ਖਾਣਾ ਪੀਣਾ ਆ ਉਸ ਨੂੰ ਅਸੀਂ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ। ਔਰਗੈਨਿਕ ਚੀਜ਼ਾਂ ਖਾਓ, ਸਾਦਾ ਖਾਣਾ ਖਾਓ, ਇਹਨਾਂ ਚੀਜ਼ਾਂ ਦੇ ਨਾਲ ਵੀ ਤੁਹਾਡਾ ਸਿਹਤ ਠੀਕ ਰਹਿੰਦਾ ਹੈ। ਚਲੋ ਆਪਾਂ ਜਿਹੜੇ ਤੁਸੀਂ ਹੋਲਡ 'ਤੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਜਿਹਨੇ ਹਜੇ ਕਾਲ ਕਰਨੀ ਆ ਕਾਲ ਕਰ ਸਕਦੇ ਹਾਂ 4082725220 ਸਟੂਡੀਓ ਦਾ ਫ਼ੋਨ ਨੰਬਰ ਹੈ। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ 'ਤੇ ਸੁਣ ਰਹੇ ਹੁੰਦੇ ਆ 4 ਤੋਂ 6 ਦੇ ਵਿੱਚ, ਅਤੇ ਇਸੇ ਪ੍ਰੋਗਰਾਮ ਨੂੰ ਆਪਾਂ ਅਪਲੋਡ ਕਰ ਦਿੰਦੇ ਹਾਂ ਐਪ ਵਾਲੇ ਪਾਡਕਾਸਟ ਦੇ ਵਿੱਚ ਵੀ ਅਤੇ ਫੋਨ ਦੇ ਉੱਤੇ ਵੀ। ਤਾਂ ਇਸੇ ਦੀ ਆਪਾਂ YouTube ਵੀ ਬਣਾ ਲੈਂਦੇ ਹਾਂ ਅਤੇ ਬੜੀ ਖੁਸ਼ੀ ਦੀ ਹੁੰਦੀ ਆ ਕਿ ਜਦੋਂ ਆਪਾਂ ਇਹ ਪ੍ਰੋਗਰਾਮ ਕਰਦੇ ਇੰਨੇ ਸਾਲਾਂ ਤੋਂ, ਤਾਂ ਕਾਫੀ ਲੋਕ ਕੋਸ਼ਿਸ਼ ਕਰਦੇ ਸੀਗੇ ਜਾਂ ਇਸ ਦਾ ਵਿਰੋਧ ਕਰੀਏ ਜਾਂ ਕੁਛ ਵੀ ਆ। ਹੁਣ ਉਹ ਕਈ ਵਾਰੀ ਦੇਖੀ ਸੁਣੀ ਦਾ ਆ ਅਤੇ ਉਹ ਹੁਣ ਇਹਨੂੰ ਫੋਲੋ ਕਰਦੇ ਆ। ਚੰਗੀ ਗੱਲ ਆ, ਜਿਹੜੀਆਂ ਚੰਗੀਆਂ ਚੀਜ਼ਾਂ ਆ ਨਾ ਉਹਨਾਂ ਨੂੰ ਫੋਲੋ ਕਰ ਲੈਣਾ ਚਾਹੀਦਾ ਆ। ਫੋਲੋ ਕਰਕੇ ਉਹਨਾਂ ਨੂੰ ਜ਼ਰੂਰ ਅਪਣਾ ਲੈਣਾ ਚਾਹੀਦਾ ਹੈ, ਕਿਉਂਕਿ ਚੰਗੀ ਗੱਲ ਕਿਤੋਂ ਵੀ ਮਿਲੇ, ਚੰਗਾ ਕੰਮ ਕਿਤੋਂ ਵੀ ਮਿਲੇ ਤਾਂ ਜ਼ਰੂਰ ਕਰ ਲੈਣਾ ਚਾਹੀਦਾ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇਸ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੀ ਕੋਈ ਵੀ ਫੀਡਬੈਕ ਦੇਣੀ ਆ ਉਹ ਦੇ ਸਕਦੇ ਹਾਂ। ਸਾਡੇ ਨਾਲ ਕੈਨੇਡਾ ਤੋਂ ਜੁੜੇ ਨੇ ਕੁਲਵੰਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਭਰਾ 60-62 ਸਾਲ ਦੀ ਉਮਰ ਆ, ਉਹਦੀਆਂ ਕਿਡਨੀਆਂ 10% ਕੰਮ ਕਰਦੀਆਂ, ਨਾਲੇ ਉਹਦਾ ਬਲੱਡ ਪ੍ਰੈਸ਼ਰ ਵੱਧਦਾ ਤੇ ਟੈਸਟ ਹੋਈ ਜਾਂਦੇ ਆ। ਹੈ ਕਿੱਥੇ ਹੋ? ਉਹ ਕੈਲਗਰੀ ਆ ਜੀ, ਕੈਨੇਡਾ 'ਚ। ਹਾਂਜੀ ਠੀਕ ਹੈ, ਆਪਾਂ ਪੁੱਛਦੇ। ਠੀਕ ਹੈ ਜੀ, ਠੀਕ ਹੈ ਜੀ। ਠੀਕ ਹੈ ਜੀ। ਕਿਡਨੀਆਂ 10% ਰਹਿ ਗਈਆਂ ਅਤੇ ਇੱਕ ਭਾਈ ਸਾਹਿਬ ਨੇ ਅੱਗੇ ਦੱਸਿਆ ਸੀਗਾ ਕਿ ਉਹਨਾਂ ਦੀਆਂ ਵੀ ਕਿਡਨੀਆਂ ਜਿਹੜੀਆਂ ਬਹੁਤ ਘੱਟ ਕੰਮ ਕਰਦੀਆਂ ਸੀਗੀਆਂ, ਕਿ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਰਿਵਾਈਵ ਕੀਤਾ। ਅਤੇ ਨਾਲ ਦੀ ਨਾਲ ਬਲੱਡ ਪ੍ਰੈਸ਼ਰ ਵੀ ਹੈਗਾ। ਕਈ ਚੀਜ਼ਾਂ ਜਿਹੜੀਆਂ ਦੋ ਮਿਲ ਜਾਂਦੀਆਂ ਨਾ ਕਈ ਵਾਰੀ, ਫਿਰ ਉਹਦਾ ਜਿਹੜਾ ਆਪਸੀ ਉਹਨਾਂ ਦਾ ਸੁਮੇਲ ਹੁੰਦਾ ਉਹ ਬਹੁਤ ਨੁਕਸਾਨ ਕਰ ਜਾਂਦੀਆਂ। ਕੁਲਦੀਪ ਕੌਰ ਜੀ। ਕੁਲਦੀਪ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੈਂ ਤੁਹਾਨੂੰ ਕੋਲ 2 ਕੁਐਸਚਨ ਕਰਨੇ ਹੈਗੇ ਨੇ। ਇੱਕ ਮੈਂ ਪੁੱਛਣਾ ਚਾਹੁੰਦੀ ਹਾਂ, ਮੇਰੇ ਹਸਬੈਂਡ ਦੇ ਮਤਲਬ ਕਿੰਨੀਆਂ ਨੇ ਉਹ ਚੈੱਕ ਕਰਾਈਆਂ ਕੱਲ੍ਹ, ਅਤੇ 1% ਹੈ ਜੇ ਮਤਲਬ ਨਾ ਡੈਮੇਜ। 1% ਡੈਮੇਜ ਆ, ਠੀਕ ਹੈ। ਹਾਂਜੀ, ਅਤੇ ਦੂਸਰਾ ਉਹਨਾਂ ਦਾ ਜਿਹੜਾ ਹਾਰਟ ਹੈ ਨਾ, ਹਾਰਟ ਬੀਟ ਜਿਹੜੀ ਹੈਗੀ ਆ ਉਹ
53 55 ਇੰਨੇ ਤੱਕ ਰਹਿੰਦੀ ਤੇ ਡਾਕਟਰ ਕਹਿੰਦਾ 60 ਤੱਕ ਹੋਣੀ ਚਾਹੀਦੀ ਹੈ। ਤੇ ਉਹਨਾਂ ਦੇ ਸਟੈਂਟ ਪਹਿਲਾਂ ਪਿਆ ਸੀ, 2 ਸਾਲ ਹੋ ਗਏ ਨੇ। ਹਾਂ, ਤੇ ਇਹਦੇ ਬਾਰੇ ਭਾਈ ਜਸਵੀਰ ਸਿੰਘ ਹੋਰੀ ਦੱਸਾਂ ਨਾ ਕਿ ਜੇ ਹਾਰਟ ਉਹਨਾਂ ਦਾ ਸਹੀ ਕੰਮ ਕਰੇ ਕੀ ਦਈਏ ਅਸੀਂ। ਤੇ ਤੀਸਰਾ ਹੈਗਾ ਕਿ ਮੇਰੇ ਜਿਹੜੇ ਦੰਦ ਹੈਗੇ ਨੇ ਸਾਹਮਣੇ ਦੇ ਮਸੂੜੇ ਜਿਹੜੇ ਨਾ ਉਹ ਫੁੱਲ ਜਾਂਦੇ ਨੇ, 2 ਅੰਦਰਲੇ ਪਾਸੇ ਛਾਲਾ ਪੈ ਜਾਂਦਾ। ਠੀਕ ਆ। ਤੇ ਇਹ ਮਿਹਰਬਾਨੀ ਕਰਕੇ ਭਾਈ ਜਸਵੀਰ ਸਿੰਘ ਹੋਰੀ ਦੱਸੋ ਸਾਨੂੰ। ਠੀਕ ਹੈ ਜੀ, ਬਿਲਕੁਲ। ਭਾਈ ਜਸਵੀਰ ਸਿੰਘ ਤੇ ਸਾਡੇ ਕੋਈ ਹੁੰਦੇ ਨਹੀਂ ਗੇ, ਬਸ ਇਹ ਜਿਹੜੇ ਵੀ ਭਾਈ ਸਾਹਿਬ ਦੱਸਦੇ ਹੁੰਦੇ ਆ ਉਹ ਦੱਸ ਜ਼ਰੂਰ ਦੇਣਗੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਅੱਗੇ ਰਮਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰੇ ਬੇਟੇ ਦੇ ਨਾ ਕੰਨ ਦੇ ਵਿੱਚ ਦਾ ਰਿੰਗਿੰਗ ਦੀ ਆਵਾਜ਼ ਆਉਂਦੀ ਆ। ਜਿੱਦਾਂ ਉਹਨੇ ਸਪੈਸ਼ਲਿਸਟ ਚੈੱਕ ਕਰਾਇਆ, ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਐਂਟੀਬਾਇਓਟਿਕ ਕਹਿੰਦੇ ਪਹਿਲਾਂ ਕਹਿੰਦੇ ਸੀ ਵੀ ਇਨਫੈਕਸ਼ਨ ਹੋਈ ਆ ਇਹਦੇ ਉਹਦੇ ਆਵਾਜ਼ਾਂ ਆਉਂਦੀਆਂ ਨਾ ਵਿੱਚੋਂ। ਹਾਂਜੀ, ਵਿੱਚ ਰਿੰਗਿੰਗ ਦੀ ਆਵਾਜ਼ ਕਹਿੰਦਾ ਆਉਂਦੀ ਹੈ ਤੇ ਡਾਕਟਰ ਕਹਿੰਦਾ ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਕੰਨਾਂ 'ਚ ਪਾਉਂਦੇ ਵੀ ਆ ਕੋਈ ਦੇਸੀ ਚੀਜ਼? ਹਾਂਜੀ, ਨਹੀਂ। ਠੀਕ ਹੈ, ਉੱਦਾਂ ਬਦਾਮ ਰੋਗਨ ਵੀ ਦੱਸਿਆ ਜਾਂਦਾ, ਹੋਰ ਵੀ ਆਪਾਂ ਪੁੱਛ ਲੈਂਦੇ ਹਾਂ। ਹਾਂਜੀ, ਠੀਕ ਹੈ, ਸੁਣਦੇ ਰਹੋ ਜੀ। ਥੈਂਕ ਯੂ ਜੀ, ਥੈਂਕ ਯੂ। ਵਾਸੇ ਕਿਸੇ ਨੇ ਬਦਾਮ ਰੋਗਨ ਵੀ ਕਿਹਾ ਸੀਗਾ ਕਿ ਉਹ ਪਾਉਣਾ ਕਿੱਦਾਂ ਆ ਤੁਸੀਂ। ਕਈ ਵਾਰੀ ਜਦੋਂ ਨਵੀਆਂ ਚੀਜ਼ਾਂ ਤੁਸੀਂ ਵਰਤਣ ਲੱਗਦੇ ਆ, ਪਤਾ ਨਹੀਂ ਲੱਗਦਾ। ਕਿਊਟਿਪ ਲੈ ਲਓ, ਉਹਨੂੰ ਭੇ ਕੇ ਉਹਦੇ ਨੂੰ ਵਿੱਚ ਥੋੜ੍ਹਾ ਕਰਨਾ ਸ਼ੁਰੂ ਕਰ ਦਿਓ, ਵਿੱਚ ਥੋੜ੍ਹਾ ਅਸਰ ਤਾਂ ਜਾਂਦਾ ਹੀ ਹੈ, ਬਹੁਤ ਜ਼ਿਆਦਾ ਨਹੀਂ ਤੁਸੀਂ ਘੁਮਾਉਣਾ ਉਹਨੂੰ। 4082725200 ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਅੱਗੇ ਪਰਮਿੰਦਰ ਸਿੰਘ ਜੀ। ਹੈਲੋ ਭੈਣ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਪੁੱਛਣਾ ਸੀ, ਆਪਣੇ ਡੈਡੀ ਦੇ ਜਿੱਦਾਂ ਲੱਤ ਦੇ ਵਿੱਚ ਦਰਦ ਬਹੁਤ ਹੁੰਦਾ ਤੇ ਉੱਥੇ ਇੰਡੀਆ ਜਿੱਦਾਂ ਉਹ ਦੱਸਦੇ ਵੀ ਰੀਹ ਆ ਹੋਈ, ਉਹ ਰੀਹ ਦੀ ਦਰਦ। ਹਾਂਜੀ, ਜਿੱਦਾਂ ਕੁਰਸੀ ਤੇ ਬਹਿੰਦੇ ਉਦੋਂ ਠੀਕ ਆ ਤੇ ਜਦੋਂ ਉੱਠ ਕੇ ਤੁਰਦੇ ਫੇਰ ਲੱਤ 'ਚ ਬਹੁਤ ਦਰਦ ਹੁੰਦਾ ਆ। ਇਸ ਬਾਰੇ ਪੁੱਛਣਾ ਸੀਗਾ ਜੀ। ਠੀਕ ਹੈ ਜੀ, ਠੀਕ ਹੈ। ਤੁਸੀਂ ਦੱਸ ਹੀ ਦਿੱਤਾ ਕਿ ਅੱਧੀ ਪ੍ਰੋਬਲਮ ਤਾਂ ਉਹ ਰੀਹ ਦੀ ਦਰਦ ਹੈਗੀ ਆ। ਤੇ ਜਿਹੜੀ ਰੀਹ ਦੀ ਦਰਦ ਆ ਉਹਦੇ ਬਾਰੇ ਬਹੁਤ ਵਾਰੀ ਦੱਸਿਆ ਜਾਂਦਾ ਹੈ, ਤੇ ਪਲੀਜ਼ ਉਹਦੇ ਬਾਰੇ ਦੱਸ ਵੀ ਦਿਓ ਦੁਬਾਰਾ ਕਿ ਰੀਹ ਦੀ ਦਰਦ ਆ ਉਸਨੂੰ ਕਿਵੇਂ ਮਾਤ ਦਿੱਤੀ ਜਾਊਗੀ। ਪਿੰਦਰ ਕੌਰ ਜੀ। ਪਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹਾਂ, ਮੈਂ ਦੱਸਣਾ ਸੀਗਾ, ਜਿਹੜੇ ਕਹਿੰਦੇ ਆ ਹਾਰਟ ਦਾ, ਉਹ ਟਮਾਟਰ ਕੱਚੇ ਖਾਣੇ ਸ਼ੁਰੂ ਕਰ ਦੇਣ ਸੌਣ ਤੋਂ ਪਹਿਲਾਂ 300 ਗ੍ਰਾਮ ਜ਼ਰੂਰੀ ਆ। ਲਾਲ ਟਮਾਟਰ ਜਾਂ ਕੱਚੇ ਹਰੇ? ਹਰੇ ਨਹੀਂ, ਲਾਲ ਟਮਾਟਰ, ਪਰ ਉਹਨੂੰ ਪਕਾਉਣਾ ਨਹੀਂ ਹੈਗਾ। ਅੱਛਾ, ਉਹਦੇ ਕੱਚੇ ਖਾਣੇ ਆ? ਹਾਂਜੀ, ਕੱਚੇ ਖਾਣੇ ਆ। ਇਹ 3 ਕੁ ਮਹੀਨੇ ਖਾਣ ਤੋਂ ਬਾਅਦ ਹਾਰਟ ਨੇ ਆਪੇ ਸਾਰਾ ਕੁਛ ਸਹੀ ਕਰ ਲੈਣਾ ਹੈ। ਤੇ ਕੋਈ ਵੀ ਆਹ ਜਿਹੜੇ ਪਾਉਣੇ ਪੈਂਦੇ ਉਹ ਨਹੀਂ ਪਾਉਣੇ ਪੈਣੇ। ਦੂਸਰਾ ਜਿਹੜਾ ਸ਼ੂਗਰ ਦਾ ਆ, ਇਹ ਤਾਂ ਆਪਣੇ ਖਾਣੇ ਤੇ ਕੰਟਰੋਲ ਕਰਨੇ ਨਾਲ ਹੀ ਸ਼ੂਗਰ ਤਾਂ ਕੰਟਰੋਲ ਹੋਣੀ, ਇਹਦਾ ਕੋਈ ਇਲਾਜ ਨਹੀਂ। ਮੇਰੇ ਹਸਬੈਂਡ 9 ਗੋਲੀਆਂ ਖਾਂਦੇ ਸੀ ਤੇ ਕੰਟਰੋਲ ਕਰਨੇ ਦੇ ਨਾਲ ਹੁਣ ਸ਼ੂਗਰ ਲੋ ਰਹਿਣ ਲੱਗ ਪਈ ਆ। ਇਹ ਆ। ਅੱਛਾ। ਤੇ ਆਪਾਂ ਖਾਣੇ ਨੂੰ ਬਦਲਣ ਦੇ ਨਾਲ ਮੇਰਾ ਮਤਲਬ ਇਹ। ਹਾਂਜੀ ਹਾਂਜੀ, ਅੱਛਾ। ਹਾਂਜੀ, ਕੱਚਾ ਖਾਣਾ ਪੌਣਾ ਹਿੱਸਾ ਕਰ ਦੋ। ਜੇ ਆਪਾਂ 1 ਕਿਲੋ ਖਾਣੇ ਤਾਂ ਕੱਚਾ ਖਾਣਾ ਪੌਣਾ ਕਿਲੋ ਹੋਵੇ ਤਾਂ 250 ਗ੍ਰਾਮ ਪੱਕਾ ਖਾਣਾ ਖਾਈਏ। ਰਿੰਨ ਪਕਾ ਕੇ ਤਾਂ ਆਪਾਂ ਨੂੰ ਕੋਈ ਵੀ ਦੁੱਖ ਲੱਗਦਾ ਹੀ ਨਹੀਂ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ, ਦਿਲ ਨੂੰ ਠੀਕ ਕਰਨੇ ਦਾ ਉਹ ਇਲਾਜ ਬੜਾ ਦੱਸ ਕੇ ਗਿਆ। ਤੁਹਾਡੇ ਬੈਕਯਾਰਡ ਦੇ ਵਿੱਚ ਹੀ ਆ ਟਮਾਟਰ। ਕਹਿੰਦੇ ਵੀ ਟਮਾਟਰ ਕੱਚੇ ਖਾਣੇ ਸ਼ੁਰੂ ਕਰ ਦੇਵੋ ਜਦੋਂ ਸੌਣ ਤੋਂ ਪਹਿਲਾਂ, ਤੇ ਕਰਕੇ ਦੇਖ ਸਕਦੇ ਜੀ। ਦੇਖੋ, ਇਹ ਚੀਜ਼ਾਂ ਆ ਜਿਹੜੀਆਂ ਇਹਨਾਂ ਦੇ ਵਿੱਚ ਬਹੁਤ ਕੁਛ ਲੁਕਿਆ ਹੋਇਆ ਆ, ਉਹ ਤੁਸੀਂ ਕਰ ਸਕਦੇ ਹੋ। ਜੇ ਤਾਂ ਤੋਂ ਉਹ ਮੋਟੇ ਟਮਾਟਰ ਨਹੀਂ ਖਾਧੇ ਜਾਂਦੇ ਤੇ ਛੋਟੇ ਚੈਰੀ ਟਮਾਟਰ ਵੀ ਆਉਂਦੇ ਆ, ਮੇਰੇ ਖਿਆਲ ਦੇ ਵਿੱਚ ਤਾਂ ਉਹ ਠੀਕ ਹੀ ਹੋਣਗੇ, ਉਹ ਸੇਮ ਹੀ ਹੋਣਗੇ। ਸੋ ਉਹ ਖਾ ਸਕਦੇ ਆ। ਅਤੇ ਲੂਣ ਤੋਂ ਜਿਨ੍ਹਾਂ ਨੂੰ ਕਿਡਨੀਆਂ ਦੀ ਪ੍ਰੋਬਲਮ ਆ, ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਆ, ਜਿਨ੍ਹਾਂ ਨੂੰ BP ਦੀ ਪ੍ਰੋਬਲਮ ਆ, ਅਤੇ ਪਲੀਜ਼ ਆਪਣਾ ਲੂਣ ਆ ਜਿਹੜਾ ਸਪੈਸ਼ਲੀ ਚਿੱਟਾ ਲੂਣ, ਸੋ ਉਹਦੇ ਤੋਂ ਤਾਂ ਤੁਸੀਂ ਜੇ ਦੂਰ ਹੀ ਰਹੋ ਤਾਂ ਬਹੁਤ ਵਧੀਆ ਗੱਲ ਆ ਕਿ ਉਹਦੇ ਲਾਗੇ ਨਾ ਜਾਵੋ। ਹਾਂ, ਜੇ ਬੜਾ ਹੀ ਜੀਅ ਤੁਹਾਡਾ ਕਰਦਾ ਆ ਅਤੇ ਕਈ ਵਾਰੀ ਉਹ ਸਾਲਟ ਸਪੈਸ਼ਲ ਵੀ ਆਉਂਦੇ ਆ BP ਵਾਲਿਆਂ ਲਈ, ਅਤੇ ਕਈ ਵਾਰੀ ਹਰੇਕ ਚੀਜ਼ 'ਚ ਦੇਖੋ ਤੁਸੀਂ ਜਿਹੜੇ ਹਕੀਮ ਦੱਸਦੇ ਆ ਨਾ, ਉਹ ਆਪਾਂ ਨੂੰ ਕਾਲਾ ਲੂਣ ਦੱਸਦੇ, ਸੋ ਉਹ ਵੀ ਮਾੜਾ ਮੋਟਾ ਜੇ ਕਰਕੇ ਦੇਖ ਸਕਦੇ ਹਾਂ ਤਾਂ ਉਹ ਵੀ ਦੇਖ ਸਕਦੇ ਹਾਂ। ਵੈਸੇ ਕੋਸ਼ਿਸ਼ ਕਰ ਲਓ, ਜਿੱਦਾਂ ਦੀ ਆਦਤ ਪਾ ਲਓ ਉੱਦਾਂ ਦੀ ਪੱਕ ਜਾਂਦੀ ਹੈ। ਜਸਵੀਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਆ। ਥੈਂਕ ਯੂ ਜੀ। ਹਾਂਜੀ, ਮੈਂ ਇੱਕ ਤਾਂ ਦੱਸਣਾ ਸੀਗਾ ਵੀ ਜਿਨ੍ਹਾਂ ਨੂੰ ਦੇ ਦਰਦਾਂ ਹੁੰਦੀਆਂ ਗਠੀਏ ਦੀਆਂ ਜਾਂ ਉੱਦਾਂ ਲੱਤਾਂ 'ਚ ਦਰਦਾਂ ਹੁੰਦੀਆਂ, ਉਹਦੇ ਬਾਰੇ ਵੀ ਤੁਸੀਂ ਸਵੇਰ ਨੂੰ ਜਿਹੜੀ ਚਾਹ ਪੀਂਦੇ ਆ ਉਹ ਬਿਲਕੁਲ ਛੱਡ ਦਿਓ। ਅੱਛਾ ਜੀ। ਤਾਂ ਉਹਦੇ ਵਿੱਚ ਤੁਲਸੀ ਪਾ ਕੇ, ਪੁਦੀਨੇ ਦੇ ਥੋੜ੍ਹੇ ਜਿਹੇ ਪੱਤੇ, ਦਾਲਚੀਨੀ, ਤਾਂ ਮਲੱਠੀ, ਸੌਂਫ, ਛੋਟੀ ਇਲਾਇਚੀ
ਤੇ ਅਦਰਕ ਦਾ ਥੋੜਾ ਜਿਹਾ ਪੀਸ ਇਹ ਕੁੱਟ ਕੇ ਤਾਂ ਤੁਸੀਂ ਇੰਨਾ ਰਿੰਨਣਾ ਜਿੱਦਾਂ ਜੇ 4 ਗਲਾਸ ਆ ਤਾਂ 2 ਰਹਿ ਜਾਣ। ਕਾੜਾ ਬਣਾਉਣਾ। ਹਾਂਜੀ, ਪੁਣ ਕੇ ਫਿਰ ਉਹ ਪੀਣਾ। ਚਾਹ ਦੇ ਥੈ 1 ਕੱਪ ਪੀ ਲੈਣਾ। ਜਿਹੜਾ ਬਾਕੀ ਦਾ ਆ ਉਹ ਤੁਸੀਂ ਜੱਗ ਵਿੱਚ ਪਾ ਕੇ ਰੱਖ ਲਓ। ਰੋਟੀ ਤੋਂ ਬਾਅਦ ਘੰਟੇ ਬਾਅਦ ਫਿਰ ਪਾਣੀ ਪੀਣਾ ਚਾਹੀਦਾ ਆਪਾਂ ਨੂੰ। ਫਿਰ ਉਹਦੇ ਵਿੱਚ ਮਿਲਾ ਕੇ ਫਿਰ ਵੀ ਜਿੱਦਾਂ ਪੂਰਾ ਠੰਡਾ ਨਾ ਪੀਵੋ, ਥੋੜਾ ਜਿਹਾ ਕੋਸਾ ਕਰਕੇ ਪੀਆ ਕਰੋ। ਤੇ ਉਹਦੇ ਨਾਲ ਬਿਲਕੁਲ ਦਰਦਾਂ ਹੌਲੀ ਹੌਲੀ 3-4 ਵੀਕਾਂ ਦੇ ਵਿੱਚ ਤੁਹਾਨੂੰ ਐਨ ਪਤਾ ਲੱਗ ਜਾਊਗਾ। ਲੱਤਾਂ ਨੂੰ ਪਸੀਨਾ ਵੀ ਆਉਂਦਾ, ਤੁਹਾਡੇ ਸਰੀਰ ਚੋਂ ਵੀ ਤੁਹਾਨੂੰ ਪਸੀਨਾ ਮਾਲੂਮ ਹੁੰਦਾ, ਸਰੀਰ ਤੁਰਦਿਆਂ ਨੂੰ ਵੀ ਹਲਕਾ ਹਲਕਾ ਲੱਗਦਾ ਆ। ਬਹੁਤ ਫਰਕ ਹੌਲੀ ਹੌਲੀ ਪੈਂਦਾ। ਭਾਰ ਦਾ ਵੀ 3 ਮਹੀਨੇ ਦੇ ਵਿੱਚ 23 ਪਾਉਂਡ ਘਟਦਾ। ਅੱਛਾ। ਹਾਂਜੀ, ਤੇ ਇਹ ਪਰਹੇਜ ਜਾਣੀ ਚਿੱਟਾ ਆਟਾ ਛੱਡ ਦਿਓ, ਬਿਲਕੁਲ ਨਹੀਂ ਖਾਣਾ। ਖੰਡ ਨਹੀਂ ਖਾਣੀ। ਖੰਡ ਤਾਂ ਵੀ ਸ਼ੂਗਰ ਕਰਕੇ ਓਦਾਂ ਹੀ, ਜਿਨ੍ਹਾਂ ਨੂੰ ਨਹੀਂ ਹੈ ਸ਼ੂਗਰ ਉਹ ਵੀ ਚਿੱਟੀ ਖੰਡ ਨਾ ਖਾਣ, ਚਿੱਟੇ ਚੌਲ ਨਾ ਖਾਣ। ਬਾਜਰਾ ਤੇ ਛੋਲਿਆਂ ਦਾ ਆਟਾ ਤਾਂ ਰਾਗੀ ਤਿੰਨੇ ਮਿਲਾ ਕੇ 1 ਰੋਟੀ ਬਸ ਦੁਪਹਿਰ ਨੂੰ ਖਾਓ। ਕਰੇਲਾ ਵਿੱਚ ਕੱਦੂਕਸ ਕਰਕੇ ਪਾ ਲਓ ਜਾਂ ਮੇਥੇ ਪਾ ਲਓ, ਪਿਆਜ਼ ਪਾ ਲਓ, ਔਰ 1 ਰੋਟੀ ਬਣਾ ਕੇ ਖਾ ਲਓ। ਤੇ ਜੇ ਖੰਘ ਆ, ਤੁਹਾਡੀ ਖੰਘ ਨਹੀਂ ਹਟਦੀ, ਤੁਸੀਂ ਤਵੇ ਦੇ ਉੱਤੇ ਜਵੈਣ, ਤਵਾ ਜ਼ਿਆਦਾ ਲਾਲ ਹੋ ਜਾ ਮੁੱਠ ਤਵੇ ਤੇ ਜਵੈਣ ਦੀ ਰੱਖ ਲਿਓ, ਮੂੰਹ ਅੱਡ ਕੇ ਉਹਦਾ ਧੂੰਆਂ ਜਿਹੜਾ ਅੰਦਰ ਨੂੰ ਨਿਕਾਈ ਚੱਲੋ। ਜਿਹੜੀ ਉਹਦੀ ਸੁਆਹ ਆ ਬਣ ਜਾਣੀ ਜਵੈਣ ਦੀ, ਉਹਨੂੰ ਤੁਸੀਂ ਤਵੇ ਤੇ ਚਮਚੇ ਨਾਲ ਰਗੜ ਕੇ ਸ਼ੀਸ਼ੀ 'ਚ ਪਾ ਕੇ ਰੱਖ ਲਓ ਤੇ ਸ਼ਹਿਦ ਦੇ ਵਿੱਚ ਮਿਲਾ ਕੇ ਉਹ ਖਾਓ। ਤੇ 1-2 ਵਾਰ ਇਹ ਕਰ ਲਓ, 1-2 ਵਾਰ ਏਦਾਂ ਹੀ ਲੌਂਗ ਰੱਖ ਕੇ ਉਹਦੀ ਤੁਸੀਂ ਲਓ। ਉਹ ਵੀ ਸੁਆਹ ਰੱਖ ਕੇ ਸਾਂਭ ਕੇ ਤਾਂ ਸ਼ਹਿਦ ਦੇ ਨਾਲ ਲੈ ਸਕਦੇ ਹਾਂ। ਠੀਕ ਹੈ ਜੀ। ਤੇ ਬਾਕੀ ਜੇ ਤੁਹਾਡਾ ਗਿੱਟੇ ਨੂੰ ਮੋਚ ਆਈ ਆ, ਖੂਨ ਫਟ ਗਿਆ ਕਹਿ ਦਿੰਦੇ ਆ, ਤਾਂ ਉਹਦੇ ਲਈ ਆਹ ਇੰਡੀਆ ਸਟੋਰ ਤੋਂ ਆਇਓਡੈਕਸ ਮਲ ਕੇ ਚੰਗੀ ਤਰ੍ਹਾਂ ਨਿੰਬੂ ਨੂੰ ਅੱਧੋ ਵਿੱਚ ਹੀ ਕੱਟ ਕੇ ਤਵੇ ਤੇ ਗਰਮ ਕਰਕੇ ਤਾਂ ਉਹ ਟਕੋਰ ਕਰੋ, ਤਾਂ ਉਹ ਵੀ 3-4 ਦਿਨਾਂ ਦੇ ਵਿੱਚ ਫਰਕ ਦਿਸਣ ਲੱਗ ਪੈਂਦਾ ਆ। ਠੀਕ ਹੈ। ਹਾਂਜੀ, ਹੋਰ ਫਿਰ ਜੇ ਚੇਤੇ ਆਏ ਫਿਰ ਦੱਸਾਂਗੇ। ਥੈਂਕ ਯੂ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਹੁੰਦੇ ਆ ਜਿਹੜੇ ਆਪ ਚੀਜ਼ਾਂ ਵਰਤੀਆਂ ਹੋਈਆਂ। ਇਹਨਾਂ ਨੇ ਪਹਿਲਾਂ ਦੱਸਿਆ ਸੀ ਕਿ ਇਹਨਾਂ ਦੇ ਦਰਦਾਂ ਬਹੁਤ ਹੁੰਦੀਆਂ ਸੀ। ਆ ਜਿਹੜਾ ਕਾੜਾ ਦੱਸਿਆ ਇਹਨਾਂ ਨੇ ਮਹੀਨਾ ਕੁ ਪੀਤਾ ਆ। ਵੈਸੇ ਇਹਨੂੰ ਹੁਣ ਲਗਾਤਾਰ ਪੀਂਦੇ ਆ। ਲਗਾਤਾਰ ਇਹਨਾਂ ਚੀਜ਼ਾਂ ਦਾ ਨੁਕਸਾਨ ਕੋਈ ਨਹੀਂ। ਹਾਂ, ਜੇ ਤੁਹਾਡਾ ਜੁੱਸਾ ਜਿਹੜਾ ਆ ਉਹ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਾਏ ਗਰਮੀ ਹੋ ਗਈ ਆ, ਅਤੇ ਫਿਰ ਤੁਸੀਂ 1-2 ਦਿਨ ਛੱਡ ਵੀ ਸਕਦੇ ਜਾਂ ਉਹਨਾਂ ਨੂੰ ਬੈਲੈਂਸ ਕਰ ਲਈ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹ ਵੀ ਵਰਤ ਸਕਦੇ ਆ। 4082725200 ਮਹਿੰਦਰ ਕੌਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਜਿਹੜਾ ਧਨੀਆ ਕਿਹਾ ਉਹ ਭੇ ਕੇ ਰੱਖਣਾ ਆ ਕਿ ਸੁੱਕਾ ਹੀ ਖਾਣਾ? ਧਨੀਆ ਤਾਂ ਮਿੱਠੀ ਸਾਫ ਜੀ। ਲਓ ਦੁਬਾਰਾ ਦੱਸਣਗੇ ਉਹ ਹੁਣ, ਜਾਂ ਦੁਬਾਰਾ ਸੁਣਿਓ ਉਹਨੂੰ। ਠੀਕ ਹੈ ਜੀ, ਠੀਕ ਹੈ। ਪਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਅੱਛਾ, ਕੁਐਸਚਨ ਸੀ, ਮੇਰਾ ਫਰੈਂਡ ਹੈਗੇ, ਉਹਨਾਂ ਦੇ ਨਾ ਕੱਲ ਸ਼ਨੀਵਾਰ ਨੂੰ ਨਾ ਕੰਮ ਕਰਦੇ ਕਰਦੇ ਨਾ ਅੰਗੂਠਾ ਉਤਰ ਗਿਆ, ਆਲਮੋਸਟ ਥੋੜਾ ਜਿਹਾ ਹੀ ਰਹਿ ਗਿਆ ਸੀ। ਉਹਨਾਂ ਨੇ ਉਹਨਾਂ ਨੂੰ ਇਲਾਜ ਤਾਂ ਕਰਤਾ, ਪਰ ਕੋਈ ਦੇਸੀ ਇਲਾਜ ਹੋਵੇ ਜਿਹਦੇ ਨਾਲ ਉਹਨਾਂ ਦੀ ਰਿਕਵਰੀ ਬੈਟਰ ਹੋ ਜਾਵੇ, ਕਿਉਂਕਿ ਹੁਣ ਉਹਨਾਂ ਨੇ ਜੋੜਤਾ ਉਹਦੇ ਨਾਲ ਨਾ। ਤੇ ਜੇ ਕੁਛ ਇੱਦਾਂ ਹੋਵੇ ਵੀ ਜਿਹੜੀ ਚੀਜ਼ਾਂ ਖਾਣ ਉਹਦੇ ਨਾਲ ਉਹਨਾਂ ਦਾ ਜਿਹੜੀ ਰਿਕਵਰੀ ਥੋੜੀ ਬੈਟਰ ਹੋ ਜਾਵੇ, ਛੇਤੀ ਹੋ ਜਾਵੇ ਜਾਂ ਉਤਰ ਗਿਆ ਸੀ, ਵੱਢ ਹੋ ਗਿਆ ਸੀ, ਹੱਥ ਦਾ ਪੈਰ ਦਾ ਕੀ ਆ? ਹੱਥ ਦਾ ਸੀ, ਖੱਬੇ ਹੱਥ ਦਾ, ਸੌਰੀ। ਨਹੀਂ, ਉਹ ਉਤਰ ਗਿਆ ਸੀ ਕਹਿੰਦੇ ਤੁਸੀਂ, ਫਿਰ ਵੱਢਿਆ ਗਿਆ? ਹਾਂਜੀ, ਵੱਢਿਆ ਗਿਆ ਸੀ। ਅੱਛਾ, ਜੋੜ ਦਿੱਤਾ ਆ? ਹਾਂ, ਜੋੜਤਾ। ਠੀਕ ਹੈ, ਰਿਕਵਰੀ ਲਈ ਪੁੱਛਿਆ। ਠੀਕ ਹੈ, ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਰਿਕਵਰੀ ਇੱਕ ਤਾਂ ਜ਼ਖਮ ਤੋਂ ਵੀ ਹੋਊਗੀ, ਬਾਕੀ ਵਿੱਚ ਹੱਡੀਆਂ ਦੀ ਆ, ਠੀਕ, ਉਹ ਨਹੀਂ ਜੋੜਤਾ ਦਿੱਤਾ ਆ, ਥੋੜਾ ਟਾਈਮ ਤੇ ਜ਼ਰੂਰ। ਜ਼ਖਮ ਦੇ ਲਈ ਕੀ ਖਾਣ ਕੇ ਉਹਦੇ ਜਿਹੜੇ ਜ਼ਖਮ ਵਗੈਰਾ ਵੀ ਆ ਉਹ ਠੀਕ ਹੋ ਜਾਣ ਤੇ ਵਿੱਚੋਂ ਹੱਡੀਆਂ ਵੀ ਠੀਕ ਰਹਿਣ। ਤੇ ਜੇ ਕਿਸੇ ਨੂੰ ਗਿਆਨ ਆ ਇਹਨਾਂ ਚੀਜ਼ਾਂ ਦਾ ਤੇ ਜ਼ਰੂਰ ਦੱਸਦਾ ਜੀ। 408272 ਸਟੂਡੀਓ ਦਾ ਫੋਨ ਨੰਬਰ ਆ। ਸੁਖਵਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਬਾਂਹ ਬਹੁਤ ਦੁਖਦੀ ਹੈ ਜੀ। ਡਾਕਟਰਾਂ ਨੂੰ ਦਿਖਾ ਕੇ 2-3 ਵਾਰੀ ਕੁਛ ਫਰਕ ਨਹੀਂ ਪੈਂਦਾ।
ਐਕਸਰੇ ਵੀ ਕਰਾਇਆ, ਕੁਛ ਨਹੀਂ ਆਉਂਦਾ ਉਹ 'ਚ। ਬਾਂਹ ਦੁਖਦੀ ਹੈ ਜਾਂ ਕੀ ਗੱਲ, ਮੁੜਦੀ ਨਹੀਂ? ਹਾਂਜੀ, ਨਹੀਂ ਜੀ, ਬਾਂਹ ਦੁਖਦੀ ਹੈ। ਜੇ ਮੈਂ ਮੋੜਦੀ ਹਾਂ ਤਾਂ ਮੈਨੂੰ ਏਦਾਂ ਲੱਗਦਾ ਮੇਰੀ ਬਾਂਹ ਦਾ ਖੂਨ ਰੁਕਦਾ। ਉਹ ਦੁਖਦੀ ਬਹੁਤ ਆ, ਮੋਢੇ ਤੋਂ ਤੇ ਕੂਹਣੀ ਤੋਂ ਵਿਚਾਲੇ। ਠੀਕ ਹੈ ਤੁਸੀਂ ਠੀਕ ਹੈ, ਚਲੋ ਸੁਣਦੇ ਰਹੋ ਜੀ। ਮੈਨੂੰ ਲੱਗਦਾ ਤੁਸੀਂ ਇਹ ਪ੍ਰੋਗਰਾਮ ਨੂੰ ਉਦੋਂ ਹੀ ਸੁਣਦੇ ਆ ਜਦੋਂ ਕੋਈ ਪ੍ਰੋਬਲਮ ਹੈਗੀ ਆ, ਇਹਨੂੰ ਕਹਿੰਦੇ ਆ ਫਰੀਜ਼ ਹੋਈ ਆ। ਸੋ ਇਹਦੇ ਵਿੱਚ ਜਦੋਂ ਇਹੋ ਜਿਹੀਆਂ ਚੀਜ਼ਾਂ ਆਮ ਲੋਕਾਂ ਨਾਲ ਹੁੰਦੀਆਂ, ਉਹਦੇ ਵਿੱਚ ਆਪਾਂ ਨੂੰ ਬਹੁਤੀ ਰੋਣ ਪਿੱਟਣ ਦੀ ਲੋੜ ਨਹੀਂ ਹੁੰਦੀ। ਇਲਾਜ ਆ ਜਿਹੜੇ ਦੱਸੇ ਜਾਂਦੇ ਆ ਕਿ ਉਹਦੀ ਫਰੀਜ਼ ਖੁੱਲੂਗੀ। ਐਕਸਰਸਾਈਜ਼ ਆ ਉਹਦੀਆਂ, ਐਕਸਰਸਾਈਜ਼ ਵੈਸੇ ਬਹੁਤ ਵਾਰੀ ਦੱਸੀਆਂ ਵੀ ਗਈਆਂ, ਉਹਦੀਆਂ ਰੇਡੀਓ 'ਤੇ ਵੀ ਦੱਸਦੇ ਰਹੀਆਂ। ਡਾਕਟਰ ਕੋਲ ਜਾਂਦੇ ਆ ਜਿਹਦੇ ਕੋਲ, ਉਹਨੂੰ ਵੀ ਕਹੋ ਮੈਨੂੰ ਐਕਸਰਸਾਈਜ਼ ਜਿਹੜੀਆਂ ਪ੍ਰਿੰਟ ਕੀਤੀਆਂ ਹੁੰਦੀਆਂ ਨਾ ਕੋ ਤੁਹਾਨੂੰ ਦੇਣ। ਤੇ ਆਪਾਂ ਹੋਰ ਵੀ ਕਿਸੇ ਨੂੰ ਪੁੱਛਦੇ ਹਾਂ। ਗਿਆਨ ਕੌਰ ਜੀ। ਸਾਰੇ ਸਰੋਤਾਂ ਨੂੰ ਨਾਲੇ ਸਾਰੇ ਸੁਣਨੇ ਵਾਲੇ ਨੂੰ ਮੇਰਾ ਪਿਆਰ ਭਰਾ ਸਤਿ ਸ੍ਰੀ ਅਕਾਲ। ਬੇਟੀ मैं एक फीडबैक देना चाहूंगी। हाँ जी। जेड़ा अब सुनिया रहा है किसी दी दाढ़ फुली दांत दुखा लई, मैं मेरी अजमाया होया है, साल से ऊपर हो गया। मैं रेडियो से सुनिया रही, अपने रेडियो से बेकिंग मीठा सोडा जिन्हों बेकिंग सोडा बोलते हैं, मैं वो 1 साल हो गया मैं टूथपेस्ट नहीं यूज कर दिया, वही यूज कर दिया। मेरा दाढ़ नाले दंद सब बहुत चंगी तरह आएगा। तो ये मैं सलाह देंदी है कि जिससे दर्द होता है दांदा के मसूड़ा के, तो वो बहुत फायदा होएगा। ठीक है जी, और भी कुछ दसना? नहीं बेटे बस। थैंक यू जी, धन्यवाद जी, धन्यवाद। देखो ये कोई औखी गल नहीं हैगी। ਤੁਸੀਂ ਜਿਸਲੇ ਬਰਸ਼ ਕਰ ਲਿਆ ਆਪਣੇ, ਉਹਨੂੰ ਕਿਸੇ ਸ਼ੀਸ਼ੀ 'ਚ ਪਾ ਕੇ ਰੱਖ ਲਓ। ਆਪਣੇ ਨਿੱਤ ਦੇ ਕੰਮਾਂ ਦੇ ਲਈ ਆਪਣੇ ਕੰਮਾਂ ਨੂੰ ਸੌਖਿਆਂ ਕਰੋ, ਸ਼ੀਸ਼ੀ 'ਚ ਪਾ ਕੇ ਰੱਖ ਲਓ। ਉਹਨਾਂ ਨੇ ਬੇਕਿੰਗ ਪਾਊਡਰ ਦੀ ਗੱਲ ਕੀਤੀ ਆ, ਅਤੇ ਫਿਰ ਉਹਨੂੰ ਬਰਸ਼ ਨੂੰ ਲਵੇੜ ਕੇ ਉਹਦੇ ਨਾਲ ਤੁਸੀਂ ਕਰ ਲਓ। ਤੁਹਾਡੇ ਵਿੱਚੋਂ ਮਸੂੜੇ ਵਗੈਰਾ ਆ ਜਾਂ ਸਾਰਾ ਕੁਛ ਹੀ ਆ, ਉਹ ਦੁਖੂਗਾ ਨਹੀਂ, ਉਹ ਸੂਤ ਰਹੂਗਾ। ਸੋ ਕਈ ਚੀਜ਼ਾਂ ਨੂੰ, ਇਹਨਾਂ ਚੀਜ਼ਾਂ ਤੋਂ ਆਰਾਮ ਆਉਂਦਾ, ਇਸੇ ਕਰਕੇ ਇਹ ਚੀਜ਼ਾਂ ਬਣੀਆਂ। ਬਲਵੰਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰੇ ਵੀ ਜੀ ਵਾਈਫ ਦੇ, ਮੇਰੀ ਦੇ ਨਾ ਗੋਡੇ ਤੋਂ ਥੱਲੇ ਗਿੱਟੇ ਤੋਂ ਉੱਪਰ ਵਿਚਾਲੇ ਜਿਹਾ ਇੱਦਾਂ ਦਰਦ ਬਹੁਤ ਹੁੰਦਾ, ਬਾਕੀ ਨਹੀਂ ਸਰੀਰ 'ਚ ਹੁੰਦਾ। ਦੂਜੀ ਲੱਤ 'ਚ ਨਹੀਂ, ਇੱਕ ਸੱਜੀ ਲੱਤ 'ਚ ਹੀ ਹੁੰਦਾ। ਉਹਨੇ ਥਾਂ ਕਦੇ ਹਟ ਵੀ ਜਾਂਦਾ ਹੁੰਦਾ, ਕਦੇ ਹੁੰਦਾ ਤਾਂ ਬਹੁਤ ਜ਼ਿਆਦਾ ਹੁੰਦਾ। ਹਾਂਜੀ, ਕੋਈ ਭੈਣ ਦੱਸੇ ਤਾਂ। ਮਸਾਜ ਕਰਦੇ ਲੱਤ ਦਾ? ਹਾਂਜੀ, ਮਸਾਜ ਵੀ ਕਰਦੇ ਤੇ ਬਾਕੀ ਉਹ ਆਇਓਡੈਕਸ ਵੀ ਮਲਦੇ ਹੁੰਦੇ ਆ। ਥੋੜਾ ਜਾਂਦਾ ਆ, ਫੇਰ ਵਜਲੇ ਫੇਰ ਬਹੁਤ ਹੁੰਦਾ। ਚਟਾਕਾ ਪੈਂਦਾ ਜਾਂ ਉਹਦੇ ਦੁਖਦੀ ਰਹਿੰਦੀ ਹੈ? ਉਹਦੇ ਦੁਖਦੀ ਵੀ ਇੱਦਾਂ ਜ਼ਿਆਦਾ, ਮਤਲਬ ਬੈਠਿਆਂ ਹੀ ਦੁਖੀ ਜਾਂਦੀ ਹੈ। ਨਹੀਂ ਵੀ ਤੁਰਨਾ ਜਾਂ ਕੰਮ ਕਰਨਾ, ਤੇ ਬੈਠਿਆਂ ਹੀ ਵਜਲੇ ਇੱਦਾਂ ਚਟਾਕਾ ਪੈਂਦਾ, ਬਹੁਤ ਪੈਂਦਾ ਸੀ। ਠੀਕ ਹੈ ਜੀ। ਹਾਂਜੀ, ਦੱਸਿਓ ਜੀ ਕੋਈ। ਚਲੋ ਪੁੱਛਦੇ ਆਪਾਂ। ਹਾਂਜੀ, ਹੋ ਸਕਦਾ ਤੁਹਾਡੇ ਨਾਲ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਹੋਇਆ ਹੋਊਗਾ। ਜੇ ਕਿਸੇ ਦੇ ਨਾਲ ਹੋਇਆ ਆ, ਲੱਤ 'ਚ ਚਟਾਕਾ ਪੈਂਦਾ, ਲੱਤ ਦੁਖਦੀ ਰਹੀ ਆ, ਅਤੇ ਉਸ ਨੂੰ ਤੁਸੀਂ ਕੀ ਕੀਤਾ? ਕਈ ਵਾਰ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ, ਕਈ ਵਾਰੀ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਉਹਦਾ ਮਸਾਜ ਕੀਤਾ ਸੀਗਾ, ਇਹੋ ਜਿਹੀਆਂ ਚੀਜ਼ਾਂ ਵੀ ਹੁੰਦੀਆਂ, ਉਹ ਵੀ ਤੁਸੀਂ ਦੱਸ ਸਕਦੇ ਆ ਕਿਸ ਤਰ੍ਹਾਂ ਯੂਜ਼ ਕੀਤੀਆਂ ਸੀ। ਯੂਜ਼ ਕਰਨ ਦਾ ਤਰੀਕਾ ਜਿਹੜਾ ਉਹ ਵੱਖਰਾ ਹੋ ਸਕਦਾ ਆ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੈਂ ਅੱਗੇ ਵੀ ਅਗਲੀ ਵੀਕ ਵੀ ਪੁੱਛਿਆ ਸੀ, ਮੇਰੇ ਪੈਰਾਂ ਨੂੰ ਲੱਤਾਂ ਨੂੰ ਕਿੰਨੀਆਂ ਤੱਕ ਸੋਜ ਪਈਊਗਾ। ਤੁਸੀਂ ਕਿਡਨੀ ਚੈੱਕ ਕਰਾ ਲਈ ਭਲਾ? ਮੈਂ ਉਹ ਤੁਹਾਨੂੰ ਦੱਸਿਆ ਸੀ ਵੀ ਇੱਕ ਵਾਰੀ ਅੱਗੇ ਅਸੀਂ ਕਰਾਈ ਸੀ, ਮੈਨੂੰ ਬੈਗ ਦੀ ਪ੍ਰੋਬਲਮ ਆ, ਫਿਰ ਮੈਨੂੰ ਜ਼ਿਆਦਾ ਹੋ ਗਈ, ਮੈਂ ਇੱਦਾਂ ਕਰਾ ਨਹੀਂ ਸਕਦੀ। ਉਹ ਜਿਹੜਾ ਕੈਮਰਾ ਪਾ ਕੇ ਕਰਦੇ ਆ, ਤਾਂ ਉਹ ਨਾ ਮੈਨੂੰ ਜ਼ਿਆਦਾ ਹੋ ਗਈ ਸੀਗੀ, ਬੈਗ ਜ਼ਿਆਦਾ ਦੁਖਣ ਲੱਗ ਪਈ। ਤਾਂ ਇੱਕ ਇਹ ਆ, ਤਾਂ ਇੱਕ ਮੈਨੂੰ ਬਾਥਰੂਮ ਨਹੀਂ ਮੇਰਾ ਕੰਟਰੋਲ ਹੁੰਦਾ, ਇਹ ਦੱਸਿਓ। ਤੇਜ਼ਾਬ ਬਹੁਤ ਬਣਦੀ। ਪੌਣਵਾਂ ਪਾਣੀ ਪੀਂਦੀ ਮੈਂ, ਪੌਣਵਾਂ ਪਾਣੀ, ਕੋਈ ਵਿਗਾੜ ਵਾਲੀ ਚੀਜ਼ ਨਾ, ਚਾਹ ਨਾ ਤਲੀ ਹੋਈ ਚੀਜ਼ ਮੂੰਹ ਤੇ ਨਹੀਂ ਰੱਖਦੀ, ਤਾਂ ਵੀ ਉਹ ਇੰਨੀ ਆਉਂਦੀ ਆ ਨਾ, ਸਵੇਰ ਨੂੰ ਵੀ ਸ਼ਾਮ ਨੂੰ ਵੀ ਬੁਰਾ ਹਾਲ ਹੋ ਜਾਂਦਾ। ਘੰਟਾ ਅੱਧਾ ਘੰਟਾ ਮੈਂ ਬਾਥਰੂਮ 'ਚ ਸਿੰਕ 'ਤੇ ਖੜਦੀ। ਠੀਕ ਆ। ਤਾਂ ਆ ਸੋਚ ਲਈ ਜ਼ਰੂਰ ਦੱਸਿਓ। ਇੱਕ ਮੇਰੇ ਏਦਾਂ ਦੂਸਰਾ ਆ, ਢਿੱਡ ਦੀਆਂ ਨਾੜਾਂ ਸਾਰੀਆਂ ਇਕੱਠਾ ਹੋਇਆ, ਢਿੱਡ ਇਕੱਠਾ ਹੋਇਆ ਆ, ਤਾਂ ਪਿੱਛੋਂ ਉਹ ਰੀੜ੍ਹ ਦੀ ਹੱਡੀ ਬਾਹਰ ਨੂੰ, ਜਿੱਦਾਂ ਇਕੱਠਾ ਹੋਣੇ ਬਾਹਰ ਨੂੰ ਹੋ ਗਏ, ਇੱਦਾਂ ਕਬਜ਼ੇ ਅੰਗਰ ਕੁੱਬ ਪੈ ਗਿਆ। ਹਾਂਜੀ, ਏਦਾਂ ਹੋਇਆ ਆ। ਇਹਦਾ ਕੋਈ ਦੱਸੇ ਹਾਲ, ਕੋਈ ਸਿੱਧੇ ਹੀ ਕਿੱਦਾਂ ਹੋ ਸਕਾਂ। ਟੇਪੀਆਂ ਵੀ ਮੰਗਾਈਆਂ ਸੀ ਮੈਂ, ਡਾਲਬੀਨ ਟੇਪੀਆਂ ਲਾਈਆਂ ਨਹੀਂ, ਤੇ ਕਿਤੇ ਮੈਂ ਖਿੱਚ ਪੈ ਕੇ ਹੱਡੀ ਕੋਈ ਤਿੜਕ ਨਾ ਜਾਵੇ। ਨਿਆਣੇ ਕਹਿੰਦੇ ਹੱਡੀਆਂ ਕਮਜ਼ੋਰ ਆ, ਡਾਕਟਰ ਦੱਸਦੇ ਹੱਡੀਆਂ ਕਮਜ਼ੋਰ ਆ। ਠੀਕ ਹੈ।
ਹਾਂਜੀ ਭੈਣ ਜੀ ਪਲੀਜ਼ ਕੋਈ ਦੱਸੇ, ਬਹੁਤ ਮਿਹਰਬਾਨੀ ਹੋਈ ਹੈ। ਠੀਕ ਆ, ਪੁੱਛਦੇ ਆ ਆਪਾਂ, ਬਿਲਕੁਲ ਪੁੱਛਦੇ ਆ ਤੇ ਆਪਾਂ। ਇਹ ਸਿੱਧਾ ਹੋ ਜਵੇ ਸਰੀਰ ਤਾਂ ਹੁਣ ਕਿੰਨਾ ਹੀ ਫਰਕ ਪੈ ਜੀ। ਚਲੋ ਪੁੱਛ ਲੈਣੇ ਆਪਾਂ। ਇੱਕ ਵਾਰੀ ਸੰਦੀਪ ਜਿਹੜਾ ਤੁਹਾਡੇ ਨਾਲ ਹੁੰਦਾ ਵੀਰ, ਉਹਨ ਕਿਹਾ ਸੀ ਭਈ ਸਲਾਜੀਤ ਲਵੋ, ਉਦੋਂ ਬੀਬੀ ਇੱਕ ਕਹਿੰਦੀ ਸੀ ਮੈਂ ਏਦਾਂ ਹੀ ਐਨ ਕੁੱਬੀ ਹੋਈ ਸੀ, ਹੁਣ ਮੈਂ ਸਿੱਧੀ ਤੁਰਦੀ ਹਾਂ। ਤਾਂ ਉਹ ਕਹਿੰਦਾ ਸੀ ਪੰਜਾਬੀ ਸਟੋਰਾਂ ਤੇ ਇਹਨਾਂ ਲਈ ਉਹ ਸਲਾਜੀਤ ਕੋਈ ਸਟੋਰ ਦੱਸਿਆ ਸੀ, ਮੈਨੂੰ ਨਾਂ ਭੁੱਲ ਗਿਆ, ਕਹਿੰਦਾ ਉਹ ਤੋਂ ਲਵੋ, ਆਸਟ੍ਰੇਲੀਆ ਦੀ ਸਟੈਂਪ ਲੱਗੀ ਹੁੰਦੀ ਉੱਤੇ। ਐਮਾਜੋਨ ਤੋਂ ਕਹਿੰਦਾ ਹੋਣਾ ਆ। ਅੱਛਾ ਜੀ, ਜੇ ਸੁਣਦਾ ਹੋਊ ਤਾਂ ਕਰ ਵੀ ਦਊਗਾ। ਹਾਂਜੀ ਠੀਕ ਆ। ਹਾਂ ਠੀਕ ਹੈ ਜੇ ਸੁਣਦਾ ਸੰਦੀਪ ਸਿੰਘ ਤੇ ਦੱਸ ਦੇ ਆਣ ਕੇ। ਹਾਂਜੀ ਠੀਕ ਹੈ, ਠੀਕ ਹੈ ਜੀ, ਥੈਂਕ ਯੂ ਜੀ। ਤੁਸੀਂ ਬਿਮਾਰੀਆਂ ਜਿਹੜੀਆਂ ਨਾ ਪੂਰੇ ਜਹਾਨ ਦੀਆਂ ਇਕੱਠੀਆਂ ਕੀਤੀਆਂ ਹੋਈਆਂ ਆ। ਜਦੋਂ ਤੁਹਾਡੇ ਗਿੱਟਿਆਂ ਨੂੰ, ਤੁਹਾਡੇ ਲੱਤਾਂ ਨੂੰ ਸੋਜ ਪੈਂਦੀ ਆ ਤੇ ਪਲੀਜ਼ ਆਪਣੀ ਕਿਡਨੀ ਜ਼ਰੂਰ ਚੈੱਕ ਕਰਾਓ। ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਅੱਧੀ ਚੀਜ਼ ਨੂੰ ਚੈੱਕ ਕਰਾ ਲੈਂਦੇ ਹਾਂ ਤਾਂ ਉਹਨੂੰ ਫਿਰ ਨਾ ਉਸ ਸਰਟੀਫਿਕੇਟ ਨੂੰ ਲੈ ਕੇ ਬੈਠੇ ਰਹਿੰਦੇ ਹਾਂ। ਇਹ ਸਰੀਰ ਆ, ਪਤਾ ਨਹੀਂ ਕਿਹੜੇ ਵੇਲੇ ਕਿਹੜੀ ਜਿਹੜੀ ਚੀਜ਼ ਆ ਉਹ ਤੁਹਾਡੀ ਇੱਧਰ ਉੱਧਰ ਹੋ ਜਾਣੀ ਆ ਅਤੇ ਉਸ ਨੂੰ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਆ। ਸੋ ਉਹ ਜਿਹੜੀਆਂ ਹੈਗੀਆਂ ਉਹਨਾਂ ਨੂੰ ਤੁਸੀਂ ਪਲੀਜ਼ ਕੋਸ਼ਿਸ਼ ਕਰੋ ਕਿ ਇੱਕ ਅੱਧੀ ਵਾਰੀ ਤੁਸੀਂ ਆਪਣਾ ਲੈਬ ਟੈਸਟ ਆ ਜ਼ਰੂਰ ਕਰਾ ਲਓ, ਕਿਉਂਕਿ ਕਈ ਵਾਰੀ ਫਿਰ ਬਹੁਤ ਜ਼ਿਆਦਾ ਦੇਰ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਨੂੰ। ਇਲਾਜ ਤੁਸੀਂ ਬੇਸ਼ੱਕ ਇੱਥੋਂ ਪੁੱਛ ਲਓ, ਕੋਈ ਦੱਸ ਵੀ ਦਊਗਾ, ਤੁਸੀਂ ਉਹ ਕਰ ਲਿਓ ਦੇਸੀ, ਪਰ ਇੱਕ ਵਾਰ ਤੁਸੀਂ ਜ਼ਰੂਰ ਪਤਾ ਜ਼ਰੂਰ ਕਰ ਲਓ। ਬੇਸ਼ੱਕ ਇੱਥੇ ਕਿਡਨੀਆਂ ਬਾਰੇ ਵੀ ਭਾਈ ਸਾਹਿਬ ਨੇ ਦੱਸਿਆ ਸੀਗਾ ਕਿ ਉਹਨਾਂ ਦੀਆਂ ਘੱਟ ਰਹਿ ਗਈਆਂ ਸੀਗੀਆਂ, ਤਾਂ ਉਹਨਾਂ ਨੇ ਆਪਣਾ ਇਲਾਜ ਕਿਵੇਂ ਕੀਤਾ ਅਤੇ ਫਿਰ ਉਹਨਾਂ ਦੀ ਉਹ ਪਰਸੈਂਟੇਜ ਆ ਉਹ ਵੀ ਵੱਧ ਗਈ। ਸੋ ਉਹ ਵੀ ਦੱਸ ਸਕਦੇ ਆ ਦੁਬਾਰਾ ਆਣ ਕੇ। ਅਤੇ ਪਰ ਤੁਸੀਂ ਲਿਖ ਜ਼ਰੂਰ ਲਿਆ ਕਰੋ, ਜ਼ਰੂਰੀ ਆ ਕਿ ਤੁਸੀਂ ਚੀਜ਼ਾਂ ਨੂੰ ਲਿਖ ਲਿਆ ਕਰੋ ਕੀ ਦੱਸਿਆ ਜਾਂਦਾ ਆ। ਅਗਲੇ ਕਾਲਰ ਨੇ ਰਵਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਜਿਹੜੀਆਂ ਮਿਰਚਾਂ ਕਾਲੀਆਂ ਆ ਨਿੰਬੂਆਂ ਦੇ ਵਿੱਚ ਭੇ ਕੇ ਰੱਖਣੀਆਂ, ਫਿਰ ਸੁਕਾ ਲੈਣੀਆਂ, ਉਹ ਬਹੁਤ ਫਾਇਦਾ ਆ ਉਹਨਾਂ ਦਾ। ਤੁਸੀਂ ਕਾਹਦੇ ਤੋਂ ਲਈਆਂ ਸੀ? ਮੈਂ ਤਾਂ ਲੱਤਾਂ ਤੋਂ ਲਈਆਂ ਆ। ਅੱਛਾ, ਲੱਤਾਂ ਦੁਖਦੀਆਂ ਸੀਗੀਆਂ? ਹਾਂਜੀ, ਲੱਤ ਦੁਖਦੀ ਸੀ ਮੇਰੀ, ਮੁੜਦੀ ਨਾ ਸੀਗੀ। ਗੋਡਾ ਮੁੜਦਾ ਨਹੀਂ ਸੀ ਹੁੰਦਾ, ਹੁਣ ਓਦਾਂ ਮੈਂ ਤੁਰ ਲੈਂਦੀ ਹਾਂ। ਠੀਕ ਹੈ ਜੀ। ਹਾਂਜੀ, ਤਾਂ ਓਦਾਂ ਵੀ ਜਾਣ ਕੇ ਥੱਲੇ ਨਹੀਂ ਬਹਿ ਸਕਦੀ, ਓਦਾਂ ਮੈਂ ਤੁਰ ਲੈਂਦੀ ਹਾਂ। ਅੱਛਾ, ਬੈਠ ਨਹੀਂ ਸਕਦੇ, ਓਦਾਂ ਤੁਸੀਂ ਸਿੱਧੇ ਸਿੱਧੇ ਤੁਰ ਲੈਂਦੇ ਆ? ਹਾਂ, ਸੁੱਟ ਕਰਕੇ ਤੁਰ ਲੈਂਦੀ ਹਾਂ, ਪਰ ਬਹਿ ਨਹੀਂ, ਥੱਲੇ ਨਹੀਂ ਬਹਿ ਸਕਦੀ। ਠੀਕ ਆ। ਹਾਂਜੀ, ਚਲੋ ਠੀਕ ਹੈ। ਇਹ ਤਾਂ ਬਹੁਤ ਬਿਮਾਰੀਆਂ ਦਾ ਇਲਾਜ ਆ ਵੈਸੇ ਜਿਹੜਾ ਤੁਸੀਂ ਦੱਸਿਆ ਹੈਗਾ ਨਾ, ਬਹੁਤ ਲੋਕਾਂ ਨੂੰ ਫਰਕ ਪਿਆ ਉਹਨਾਂ ਨਾਲ ਕਾਲੀ ਮਿਰਚ ਦੇ ਨਾਲ। ਉਹਦਾ ਤਰੀਕਾ ਇੱਕ ਵਾਰੀ ਮੈਂ ਜ਼ਰੂਰ ਦੱਸ ਦਾਂਗੀ। ਤੇ ਨਿੰਬੂ ਦਾ ਜੂਸ ਕੱਢ ਕੇ 15 ਦਿਨ ਭੇ ਲੈਣ, ਫਿਰ ਕੱਢ ਕੇ ਤਾਂ ਉਹਨਾਂ ਨੂੰ ਸੁਕਾ ਲਾ, ਅੰਦਰ ਹੀ ਸੁਕਾਉਣੀਆਂ ਆ। ਠੀਕ ਆ। ਤਾਂ 2 ਜਿੰਨੀਆਂ ਪਚਦੀਆਂ, 2 ਜਾਂ 1 4 ਜਿੰਨੀਆਂ ਪਚਦੀਆਂ ਉਨੀ ਖਾਓ। ਠੀਕ ਆ। ਠੀਕ ਹੈ ਜੀ, ਥੈਂਕ ਯੂ। ਕਾਲੀਆਂ ਮਿਰਚਾਂ ਵਾਲਾ ਇਹ ਬਹੁਤ ਪੁਰਾਣਾ ਆਪਣਾ ਨੁਸਖਾ ਹੈਗਾ ਆ। ਲੱਤਾਂ ਦੁਖਦੀਆਂ, ਕਈਆਂ ਦੀਆਂ ਆਮ ਦੁਖਦੀਆਂ ਰਹਿੰਦੀਆਂ ਆ, ਉਸ ਤੋਂ ਇਹ ਦੱਸ ਕੇ ਗਏ ਆ। ਅਤੇ ਚਲੋ ਐਂਡ ਦੇ ਵਿੱਚ ਵੀ ਆਪਾਂ ਜ਼ਰੂਰ ਦੱਸ ਦਾਂਗੇ। ਅਮਰਜੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਹੁਣੇ ਕੱਲ੍ਹ ਨੇ ਪੁੱਛਿਆ ਸੀ ਯੂਰਿਕ ਐਸਿਡ ਦਾ, ਅਤੇ ਉਹੀ ਮੈਂ ਸਾਡੇ ਪ੍ਰੋਗਰਾਮ ਵਿੱਚ ਸੁਣਿਆ ਸੀ ਅਤੇ ਉਹਨੂੰ ਟਰਾਈ ਵੀ ਕੀਤਾ। ਉਹ ਕਾਫੀ ਹੱਦ ਤੱਕ ਮੇਰੇ ਲਈ ਤਾਂ ਸੈੱਟ ਬੈਠਾ ਜਿੱਦਾਂ। ਹਾਂਜੀ, ਮੈਂ ਇਹ ਚੇਤਾ ਕਰਾਉਣਾ ਸੀਗਾ। ਉਹ ਸੀਗਾ ਜਿੱਦਾਂ ਕਿ ਮੂਲੀਆਂ ਦੇ ਛੋਟੇ ਛੋਟੇ ਪੀਸ ਕੱਟ ਕੇ, ਹਾਂਜੀ, ਅਤੇ ਲਾਲ ਪਿਆਜ਼ ਅਤੇ ਪੂਤਨਾ, ਇਹਨਾਂ ਨੂੰ ਰਾਤ ਨੂੰ ਭੇਂ ਕੇ ਤੁਸੀਂ ਗਲਾਸ ਦੇ ਵਿੱਚ ਚਾਹੇ ਫਰਿੱਜ ਰੱਖਦੇ ਹੋ, ਅਤੇ ਥੋੜ੍ਹਾ ਹਲਕਾ ਜਿਹਾ ਲੂਣ ਵੀ ਪਾ ਸਕਦੇ ਹੋ। ਸਵੇਰ ਨੂੰ ਉਸੇ ਪਾਣੀ ਨੂੰ ਪੁਣ ਕੇ ਪੀ ਲਓ। ਮੂਲੀਆਂ ਤੇ ਪਿਆਜ਼ ਦੱਸੇ ਨਾਲ? ਹਾਂਜੀ, ਮੂਲੀਆਂ, ਪੂਤਨਾ ਤੇ ਪਿਆਜ਼ ਦੱਸਿਆ ਸੀਗਾ, ਥੋੜ੍ਹਾ ਜਿਹਾ ਹਲਕਾ ਜਿਹਾ ਸਵਾਦ ਅਨੁਸਾਰ ਲੂਣ ਵੀ ਦੱਸਿਆ। ਠੀਕ ਹੈ ਜੀ। ਨਿੰਬੂ ਵੀ ਤੁਸੀਂ ਪਾ ਸਕਦੇ ਹੋ 2-4 ਕਰਕੇ, ਈਵਨ ਦੋ ਮੇਰੇ ਖਿਆਲ ਉਹ ਐਪਲ ਸਾਈਡਰ ਵਿਨੀਗਰ ਵੀ ਦੱਸਿਆ ਸੀਗਾ, 2 ਡਰੋਪਾਂ ਪਾ ਸਕਦੇ ਹੋ ਪਾਣੀ ਦੇ ਵਿੱਚ ਨਾ, ਕਿਉਂਕਿ ਸਟਰੋਂਗ ਬਹੁਤ ਹੁੰਦਾ ਆ। ਡਿਪੈਂਡ ਆ ਤੁਹਾਡਾ ਟੇਸਟ ਕਿੱਦਾਂ ਦਾ ਆ। ਹਾਂਜੀ, ਅਤੇ ਉਹ ਤੁਸੀਂ ਲੈਣੇ ਕਾਲ ਜੇ ਸਵੇਰ ਨੂੰ ਪੀਓ 2-4 ਚਮਚੇ ਜਾਂ ਜਿੰਨਾ ਕੁ ਵੀ ਪੀ ਸਕਦੇ ਹੋ। ਅੱਛਾ ਜੀ। ਉਹ ਹੈਲਪ ਕਰਦਾ ਕਾਫੀ। ਇਹ ਤੁਹਾਡੇ ਪ੍ਰੋਗਰਾਮ ਤੋਂ ਸੁਣਿਆ ਸੀ ਅਤੇ ਮੈਂ ਟਰਾਈ ਵੀ ਕੀਤੀ ਆ ਅਤੇ ਹੈਲਪ ਵੀ ਕੀਤੀ ਸਾਡੇ ਉਹਨੂੰ। ਅੱਛਾ, ਉਹਦਾ ਫਿਰ ਆਪੇ ਪਾਣੀ ਨਿਕਲ ਜਾਣਾ ਨਾ ਪਿਆ ਦਾ? ਨਹੀਂ, ਉਹਨੂੰ ਪਾਣੀ 'ਚ ਭੇ ਕੇ ਰੱਖਣਾ। ਪਾਣੀ 'ਚ ਭੇ ਕੇ ਰੱਖਣਾ ਆ? ਪਾਣੀ ਪਾਉਣਾ ਵਿੱਚ? ਹਾਂਜੀ, ਪਾਣੀ 'ਚ ਭੇਜ ਦਿਓ ਸਾਰੇ ਸਮਾਨ ਨੂੰ ਇਹਨੂੰ,
ਤੇ ਉਸੇ ਪਾਣੀ ਨੂੰ ਦੁਬਾਰਾ ਤੁਸੀਂ ਪੁਣ ਕੇ ਦੂਜੇ ਦਿਨ ਪੀ ਲਓ, ਉਹਦੇ ਵਿੱਚ ਹੋਰ ਪਾਣੀ ਪਾ ਕੇ ਨੈਕਸਟ ਡੇ ਲਈ ਰੱਖ ਸਕਦੇ ਆ। ਅੱਛਾ ਠੀਕ ਹੈ। ਹਾਂਜੀ, ਉਹਨੂੰ 5-7 ਵਾਰੀ ਵਰਤ ਸਕਦੇ ਆ ਤੁਸੀਂ ਉਸ ਪਾਣੀ ਨੂੰ, ਤੇ ਇਟ ਹੈਲਪ। ਠੀਕ ਹੈ ਜੀ, ਇਹ ਤਾਂ ਬਹੁਤ ਲੋਕਾਂ ਨੂੰ ਪ੍ਰੋਬਲਮ ਹੈ ਯੂਰਿਕ ਐਸਿਡ। ਹਾਂਜੀ, ਮੈਂ ਤੁਹਾਡੇ ਤੋਂ ਸੁਣਿਆ ਸੀਗਾ ਤੁਹਾਡੇ ਪ੍ਰੋਗਰਾਮ 'ਚੋਂ, ਤੇ ਮੈਂ ਟਰਾਈ ਕੀਤੀ ਆ, ਤੇ ਮੈਂ ਤਾਂ ਮਤਲਬ ਜਿੱਦਾਂ ਹੁੰਦਾ ਸੀਗਾ ਵੀ ਕਈ ਵਾਰੀ ਉਹ ਪੈਰਾਂ ਦੇ ਗੁੱਟੇ ਉਹਨੂੰ ਅੰਗਰੇਜ਼ੀ ਦੇ ਵਿੱਚ ਮੇਰਾ ਗਾਊਟ ਵੀ ਕਹਿੰਦੇ ਆ, ਕਦੇ ਨਹੀਂ ਮੁੜ ਕੇ ਹੋਇਆ ਜੀ ਮੈਨੂੰ ਤਾਂ ਜੀ। ਠੀਕ ਹੈ ਜੀ, ਜੀ ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਦੱਸੋ, ਇੱਕ ਚੀਜ਼ ਦੱਸੀ ਹੋਈ ਆ ਨਾ, ਉਹ ਜਿਹਨਾਂ ਨੂੰ ਹੁੰਦਾ ਆ ਉਹ ਬਹੁਤ ਜ਼ਿਆਦਾ ਤੰਗ ਕਰਦਾ, ਪੈਰਾਂ ਦੇ ਅੰਗੂਠੇ ਆ ਕੀ ਆ, ਹੱਡੀਆਂ ਵੀ ਆ ਜਿਹੜੀਆਂ ਉਹ ਥੋੜ੍ਹਾ ਬਹੁਤਾ ਨਾ ਮੁੜ ਜਾਂਦੀਆਂ ਹੁੰਦੀਆਂ ਇੱਧਰ ਉੱਧਰ ਨੂੰ। ਸੋ ਇਹ ਜਿਹੜੀਆਂ ਦੇਸੀ ਚੀਜ਼ਾਂ ਆ ਉਹ ਇਲਾਜ ਆ ਜਿਹੜੇ ਨਾ ਆਪਣੇ ਲਿਖ ਲਿਆ ਕਰੋ, ਕਰ ਲਿਆ ਕਰੋ, ਕੁਛ ਨਹੀਂ ਫਰਕ ਪੈਂਦਾ ਉਹਦੇ ਨਾਲ। ਤੁਸੀਂ ਘਰੇ ਹੀ ਕਰਨਾ, ਕਿਹੜਾ ਜਾਣਾ ਆ ਕਿਤੇ। ਤੇ ਤੁਸੀਂ ਹੁਣ ਕਾਲ ਕਰ ਸਕਦੇ, ਤਾਂ ਮੈਂ ਲੈਣੀ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਉਹਨੇ ਵਾਪਸ ਜੇ ਕਿਸੇ ਨੇ ਇਲਾਜ ਦੱਸਣਾ ਆ ਤੁਸੀਂ ਦੱਸ ਸਕਦੇ ਆ, ਤੇ ਜੇ ਕਿਸੇ ਨੇ ਇਲਾਜ ਪੁੱਛਣਾ ਆ ਤੇ ਪੁੱਛ ਵੀ ਸਕਦੇ ਆ, ਪਰ ਦੱਸ ਜ਼ਰੂਰ ਦਿਓ। ਕਈ ਚੀਜ਼ਾਂ ਉਹ ਇਹੋ ਜਿਹੀਆਂ ਪੁੱਛੀਆਂ ਆ ਕਿ ਜਿਹੜੀਆਂ ਆਮ ਬਹੁਤ ਵਾਰੀ ਇੱਥੇ ਦੱਸੀਆਂ ਗਈਆਂ ਆ, ਉਹਨਾਂ ਚੀਜ਼ਾਂ ਨੂੰ ਪਲੀਜ਼ ਜ਼ਰੂਰ ਤੁਸੀਂ ਸ਼ੇਅਰ ਕਰ ਲਿਆ ਕਰੋ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਆਉਣੇ ਆ ਇੱਕ ਬ੍ਰੇਕ ਤੋਂ ਬਾਅਦ, ਵਰਤ ਕੇ ਕਿਸ ਤਰ੍ਹਾਂ ਠੀਕ ਹੋ ਸਕਦੇ ਆ। ਬਾਕੀ ਬੋਡੀ ਆਪੋ ਆਪਣੀ ਆ ਜੀ, ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ। ਕਿਸੇ ਨੂੰ ਮਾਂ ਬਾਦੀ ਅਤੇ ਕਿਸੇ ਨੂੰ ਸਵਾਦੀ ਇਸ ਤਰ੍ਹਾਂ ਹੁੰਦੀ ਆ, ਪਰ ਜਿਹੜੀਆਂ ਜੜੀ ਬੂਟੀਆਂ ਆ, ਪੱਤੇ ਆ, ਜੜ੍ਹਾਂ ਆ, ਇਹਨਾਂ ਦੀ ਵਰਤੋਂ ਬਹੁਤ ਕੀਤੀ ਜਾਂਦੀ ਸੀ, ਅਤੇ ਲੋਕਾਂ ਦੀਆਂ ਸਿਹਤ ਵੀ ਠੀਕ ਰਹਿੰਦੀਆਂ ਸੀਗੀਆਂ, ਅਤੇ ਸਾਡੇ ਖਾਣ ਪੀਣ ਵੀ ਬਦਲ ਗਿਆ, ਤਾਂ ਸਿਹਤਾਂ ਵੀ ਬਦਲ ਗਈਆਂ। ਪਰ ਇਹਨੂੰ ਠੀਕ ਰੱਖਿਆ ਕਰੋ, ਜੇ ਸਿਹਤ ਆ ਤਾਂ ਸਾਰਾ ਕੁਛ ਆ। ਕਈ ਵਾਰੀ ਪੈਸਾ ਵੀ ਤੁਹਾਡੀ ਸਿਹਤ ਨੂੰ ਨਹੀਂ ਕਰ ਸੋ ਇਸ ਕਰਕੇ ਜਿਹੜੀਆਂ ਦੇਸੀ ਚੀਜ਼ਾਂ ਦੱਸਦੇ ਆ, ਉਹਦੇ ਲਈ ਬਹੁਤ ਸਾਰੇ ਲੋਕ ਖਫਾ ਹੋ ਜਾਂਦੇ ਆ ਵੀ ਇਹਨਾਂ ਨਾਲ ਆਰਾਮ ਕਿਵੇਂ ਆ ਸਕਦਾ ਆ। ਆਰਾਮ ਆਉਂਦਾ ਆ। ਸੋ ਆਪਣੀ ਜਿਹੜੀ ਫੀਡਬੈਕ ਆ ਪਲੀਜ਼ ਉਹ ਜ਼ਰੂਰ ਸ਼ੇਅਰ ਕਰ ਲਿਆ ਕਰੋ। ਜਿਹੜੀਆਂ ਆਮ ਚੀਜ਼ਾਂ ਸਾਡੀਆਂ ਬਗੀਚੀਆਂ 'ਚ ਵੀ ਬੀਜੀਆਂ ਜਾਂਦੀਆਂ ਨਾ, ਆਰਾਮ ਤਾਂ ਉਹਨਾਂ ਚੀਜ਼ਾਂ ਨਾਲ ਵੀ ਆ ਜਾਂਦਾ ਜੇ ਆਪਾਂ ਉਹਨਾਂ ਨੂੰ ਵਰਤੀਏ। ਪਰ ਆਪਾਂ ਵਰਤਣਾ ਕਦੋਂ ਹੁੰਦਾ ਆ, ਜਦੋਂ ਸਾਡਾ ਬਹੁਤ ਜ਼ਿਆਦਾ ਸਰੀ ਜਾਂਦਾ ਆ। ਪਰ ਆਮ ਚੀਜ਼ਾਂ ਨੂੰ ਨਾ ਤੁਸੀਂ ਵਰਤਦੇ ਰਿਹਾ ਕਰੋ। ਜਿਹੜੀਆਂ ਔਰਗੈਨਿਕ ਚੀਜ਼ਾਂ ਖਾਣ ਪੀਣ ਆ ਉਹ ਸਾਦਾ ਕਰੋ, ਸਿੰਪਲ। 4082722520 ਸਟੂਡੀਓ ਦਾ ਫੋਨ ਨੰਬਰ ਹੈ। ਅੱਗੇ ਵਧਾਂਗੇ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪ੍ਰਭਾਤ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ ਟਰਲਿਕ, ਗਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗਰਮੀਤ ਸਿੰਘ ਚੱਲੀ ਅਸਕਲੋਨ, ਪ੍ਰਿਤਪਾਲ ਸਿੰਘ ਗਰਮੇਲ ਕੌਰ ਬਾਟ ਸਲਮਾ, ਮਹਿੰਦਰ ਸਿੰਘ ਚੌਹਾਨ ਮੰਟੇਕਾ, ਬਹਾਦਰ ਸਿੰਘ ਜੀ ਜਿਹਨਾਂ ਤੋਂ ਤੁਸੀਂ ਅਜ਼ਰਬੈਦਿਕ ਤੇ ਹੋਮੋਪੈਥੀ ਬਾਰੇ ਜਾਣਕਾਰੀ ਲੈ ਸਕਦੇ ਹੋ। 5594920513। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਤੁਹਾਡੇ ਲਈ ਪ੍ਰਮਾਤਮਾ ਅੱਗੇ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ। ਹੁਣ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਵਾਰੀ ਵਾਰੀ ਤੁਹਾਡੇ ਨਾਲ ਅਸੀਂ ਜੁੜਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਅਮਨ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਨਾ ਪ੍ਰੋਬਲਮ ਹੈ ਕਿ ਮੇਰੇ ਨਾ ਐਸਿਡ ਬਹੁਤ ਬਣਦਾ ਹੈਗਾ ਸ਼ਾਮ ਦੇ ਟਾਈਮ ਨਾ, ਅਤੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ। ਠੀਕ ਆ। ਹਾਂਜੀ, ਪਲੀਜ਼ ਜੇ ਕਿਸੇ ਨੂੰ ਵੀ ਕੁਛ ਪਤਾ ਹੋਵੇ। ਮੈਂ ਜਿੰਨਾ ਕਿ ਮੈਨੂੰ ਪਤਾ ਸੀਗਾ ਹੈ ਨਾ, ਜੋ ਵੀ ਆਪਾਂ ਦੇਸੀ ਨੁਸਖੇ ਉਹ ਮੈਂ ਕੀਤੇ, ਮੈਨੂੰ ਕੁਛ ਫਰਕ ਨਹੀਂ ਪਿਆ ਹੈਗਾ ਉਹਦੇ ਨਾਲ ਨਾ। ਠੀਕ ਆ। ਹਾਂਜੀ, ਪਲੀਜ਼। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਐਸਿਡ ਬਹੁਤ ਬਣਦਾ, ਉਸ ਬਾਰੇ ਜ਼ਰੂਰ ਦੱਸਿਓ। ਕੈਨੇਡਾ ਤੋਂ ਹਰਦੀਪ ਕੌਰ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰਾ ਨਾ ਭਰਾ ਇੰਡੀਆ ਦੇ ਵਿੱਚ ਹੈ, ਤੇ ਉਹਦੇ ਪਹਿਲਾਂ ਤਾਂ ਕੰਨ ਦੇ ਵਿੱਚੋਂ ਰੇਸ਼ਾ ਜਾਂਦਾ ਸੀ, ਉਹਦੀ ਦਵਾਈ ਖਾਂਦਾ ਸੀਗਾ, ਤੇ ਹੁਣ ਡਾਕਟਰ ਦੇ ਜਾਂਦਾ ਤੇ ਉਹਨੇ ਚੈੱਕ ਕੀਤਾ, ਕਹਿੰਦਾ ਤੇਰੇ ਬ੍ਰੇਨ ਦੀਆਂ ਨਾੜਾਂ ਵੀਕ ਹੋ ਗਈਆਂ, ਤੈਨੂੰ ਕਦੋਂ ਵੀ ਮਤਲਬ ਅਟੈਕ ਹੋ ਸਕਦਾ। ਤੇ ਇੱਕ ਉਹ ਟੈਨਸ਼ਨ ਬਹੁਤ ਭੈਣ ਜੀ ਲੈਂਦਾ ਵਾ। ਤੇ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਦੱਸਿਓ ਭੈਣ ਜੀ। ਕੋਈ ਗੱਲ ਨਹੀਂ ਜੀ, ਆਪਾਂ ਬਾਕੀ ਇਲਾਜ ਤਾਂ ਪੁੱਛਦੇ ਹਾਂ, ਪਰ ਟੈਨਸ਼ਨ ਲੈਣੀ ਆ, ਇਹਦਾ ਇਲਾਜ ਆਪ ਕਰਨਾ ਪੈਣਾ ਮੇਰੇ ਖਿਆਲ ਦੇ ਵਿੱਚ ਹੈ ਜੀ। ਗਰਮੇਲ ਕੌਰ। ਗਰਮੇਲ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੇਰੇ ਘਰ ਵਾਲੇ ਦੇ ਨਾ ਹਸਬੈਂਡ ਦੇ ਆਪਣਾ ਗਦੂਦਾਂ ਦੀ ਪ੍ਰੋਬਲਮ ਹੈ ਜੀ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ, ਬਾਥਰੂਮ ਦੀ ਬਹੁਤ ਰੁਕਾਵਟ ਆਉਂਦੀ, ਘੰਟੇ ਘੰਟੇ ਬਾਅਦ ਆਉਂਦਾ, ਥੋੜਾ ਜਿਹਾ ਪੇਟ ਨੂੰ ਖੜਾ ਰਹਿੰਦਾ, ਕਬਜ਼ ਵੀ ਰਹਿੰਦੀ ਆ। ਠੀਕ ਹੈ, ਜ਼ਰੂਰ ਦੱਸਣਾ, ਤੁਸੀਂ ਪੁੱਛ ਕੇ ਇੱਦਾਂ।
ਠੀਕ ਹੈ ਜੀ। ਹਾਂ ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਗਦੂਦਾਂ ਬਾਰੇ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਵੈਸੇ। ਹਰਜੀਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਵਧੀਆ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਾਰੀਆਂ ਸੰਗਤਾਂ ਵਾਸਤੇ। ਇੱਕ ਬੜੀ ਜ਼ਰੂਰੀ ਸੂਚਨਾ ਇਹ ਆ ਹਾਂਜੀ ਕਿ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਬਹੁਤ ਪੰਜਾਬੀ ਸਾਰੇ ਉੱਥੋਂ ਆਏ ਨੇ, ਆਪਾਂ ਸਾਰੇ, ਤੇ ਉੱਥੇ ਦੇ ਜਿਹੜੇ ਬੰਦੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ, ਜਿਨ੍ਹਾਂ ਦੇ ਤਾਂ ਰਿਸ਼ਤੇਦਾਰ ਹੁੰਦੇ, ਸੱਜਣ ਮਿੱਤਰ, ਉਹ ਤਾਂ ਕਿਸੇ ਨੂੰ ਪੁੱਛ ਕੇ ਆਪਣਾ ਪ੍ਰੋਗਰਾਮ ਦੱਸ ਦਿੰਦੇ, ਇਲਾਜ ਜਾਂ ਪੁੱਛ ਲੈਂਦੇ ਆ ਕੁਐਸਚਨ ਕੋਈ ਵੀ, ਕਿਉਂਕਿ ਉਹ ਕਾਲ ਨਹੀਂ ਕਰ ਸਕਦੇ। ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਾਰੇ ਸਰੋਤਿਆਂ ਨੂੰ, ਜਿੰਨੇ ਵੀ ਆਪਣੇ ਸਰੋਤੇ, ਕਿਉਂਕਿ ਕਿੰਨੇ ਸਾਲ ਹੋ ਗਏ ਆ ਪੰਜਾਬੀ ਰੇਡੀਓ ਨੂੰ ਸੇਵਾ ਕਰਦਿਆਂ ਨੂੰ, ਤੇ ਜਿੰਨੇ ਵੀ ਬੰਦੇ ਹੈਗੇ ਆ, ਆਪਾਂ ਆਪਣੇ ਘਰ ਦੇ ਵਿੱਚ 4-4 5-5 ਮੈਂਬਰ ਤਾਂ ਹੁੰਦੇ ਆ। ਮੈਂ ਇਹ ਸੋਚਿਆ ਕਿ ਅਗਰ ਇਹ ਪ੍ਰੋਗਰਾਮ ਸਾਰੇ ਤੱਕ, ਪੰਜਾਬੀਆਂ ਤੱਕ ਵੀ ਪਹੁੰਚਾਉਣ ਲਈ, ਆਪਣੇ ਪੰਜਾਬ ਤੱਕ ਵੀ ਕਾਲਾਂ ਲੈ ਸਕੀਏ ਜਾਂ ਉਹਨਾਂ ਨੂੰ ਪ੍ਰੋਗਰਾਮ ਉਹਨਾਂ ਦੇ ਵਾਸਤੇ ਦੇ ਸਕੀਏ, ਤੇ ਅਗਰ ਉਹ YouTube ਨੂੰ ਸਬਸਕ੍ਰਾਈਬ ਕਰਨ, ਇੱਕ ਘਰ ਦੇ ਵਿੱਚ 4 ਬੰਦੇ ਵੀ ਲਾ ਲਓ, ਤੇ ਆਪਣੇ ਬੱਚਿਆਂ ਨੂੰ ਸਿਰਫ ਕਲਿੱਕ ਹੀ ਕਰਨਾ, ਕੋਈ ਪੈਸਾ ਤਾਂ ਉਹਦਾ ਬਿਲਕੁਲ ਨਹੀਂ ਲੱਗਦਾ, ਉਹਨੂੰ ਸਿਰਫ ਸਬਸਕ੍ਰਾਈਬ ਕਰਨਾ ਆ, ਤਾਂ ਕਿ ਉਹਦੇ ਨਾਲ ਕੀ ਹੋਊਗਾ, ਇਹਦੀ ਸਪੋਰਟ ਹੋਊਗੀ ਪੰਜਾਬੀ ਰੇਡੀਓ ਦੀ, ਤੇ ਕੋਈ ਬੰਦਾ ਹੋਰ ਹਾਇਰ ਕਰਕੇ ਤਾਂ ਕਿ ਕਾਲਾਂ ਲੈ ਸਕਣ, ਕਿਉਂਕਿ ਇਹ ਪ੍ਰੋਗਰਾਮ ਉੱਧਰ ਤਾਂ ਚੱਲਦੇ ਨਹੀਂ ਫ੍ਰੀ, ਤਾਂ ਜੋ ਹੁਣ ਤੁਸੀਂ ਵੀ ਟਾਈਮ ਲਾਉਨੇ ਆ, ਜੋ ਵੀ ਜੇ ਕੋਈ ਹੁਣ ਬੰਦਾ ਰੱਖਾਂਗੇ ਉਹਨੂੰ ਵੀ ਪੈਸੇ ਦੇਣੇ ਆ, ਕਿ ਜੇ ਤੁਸੀਂ ਆਪ ਨਹੀਂ ਸਪਾਂਸਰ ਕਰ ਸਕਦੇ, ਮੈਂ ਤਾਂ ਵੈਸੇ ਤਾਂ ਬੇਨਤੀ ਹੈ ਕਿ ਸਾਰੇ ਸਪਾਂਸਰ ਕਰੋ ਤਾਂ ਕਿ ਪ੍ਰੋਗਰਾਮ ਇਹ ਵੱਧ ਤੋਂ ਵੱਧ ਪਹੁੰਚਾਇਆ ਜਾਵੇ। ਪਰ ਮੈਂ ਇਹ ਇੱਕ ਇੱਦਾਂ ਕਹਿਣਾ ਚਾਹੁੰਦਾ ਕਿ ਤੁਸੀਂ ਇਹਨੂੰ YouTube 'ਤੇ ਸਬਸਕ੍ਰਾਈਬ ਕਰੋ, ਤਾਂ ਕਿ ਉਹਦੇ ਵਿੱਚ ਸਬਸਕ੍ਰਾਈਬਰ ਜ਼ਿਆਦਾ ਹੋਣ, ਤਾਂ ਕਿ ਉੱਧਰੋਂ ਸਪੋਰਟ ਹੋ ਸਕੇ ਪੰਜਾਬੀ ਰੇਡੀਓ ਨੂੰ। ਇਹ ਤੁਸੀਂ ਸਾਰੇ ਰਲ ਕੇ ਕਰ ਸਕਦੇ, ਜਿੰਨੇ ਵੀ ਸਰੋਤੇ ਆ। ਮੈਂ ਤਾਂ ਕਹਿੰਦਾ ਤੁਸੀਂ ਵੀ ਬੇਨਤੀ ਹਰ ਵਾਰੀ ਕਰਿਆ ਕਰੋ, ਇਹ ਬਹੁਤ ਜ਼ਰੂਰੀ ਆ, ਤਾਂ ਕਿ ਇਹ ਪ੍ਰੋਗਰਾਮ ਇੱਦਾਂ ਚੱਲਦਾ ਰਹੇ ਤੇ ਵੱਧ ਤੋਂ ਵੱਧ ਇਹਦਾ ਲਾਹਾ ਲੈ ਸਕਣ। ਕਿ ਇੱਕ ਜਿਹੜਾ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਸ਼ੁਰੂ ਕੀਤਾ ਫੇਸਬੁੱਕ 'ਤੇ, ਇਹਨੂੰ ਚਾੜ ਦਿੰਦੇ ਹੋ ਤਾਂ ਕਿ ਬੰਦਾ ਸੁਣ ਸਕੇ ਜਾਂ ਦੇਖ ਸਕੇ। ਇਹਦੇ ਵਿੱਚ ਇੱਕ ਫਾਇਦਾ ਹੋਰ ਵੀ ਹੈਗਾ ਸਰੋਤਿਆਂ ਨੂੰ, ਜਿਨ੍ਹਾਂ ਨੇ ਦਵਾਈਆਂ ਦੱਸਣੀਆਂ ਜਾਂ ਜਿਨ੍ਹਾਂ ਨੇ ਸਪੈਲਿੰਗ ਲਿਖਣੇ ਨੇ, ਉਹਨਾਂ ਨੂੰ ਯਾਦ ਨਹੀਂ ਰਹਿੰਦਾ ਪ੍ਰੋਗਰਾਮ ਸੁਣ ਕੇ, ਉਹ ਤੁਸੀਂ ਉਹਦੇ 'ਚ ਕੌਮੈਂਟ ਕਰੋ, ਵੱਧ ਤੋਂ ਵੱਧ ਫੇਸਬੁੱਕ 'ਚ ਵੀ ਜਾਓ, ਉਹਦੇ 'ਚ ਕੌਮੈਂਟ ਕਰੋ ਤੇ ਦੇਖੋ, ਪੜ੍ਹੋ, ਆਪਣੇ ਤੁਸੀਂ ਜਿਹੜੀ ਵੀ ਚੀਜ਼ ਆ ਨਾਮ ਲਿਖਣਾ ਤੁਸੀਂ ਲਿਖ ਸਕਦੇ ਹੋ। ਇਹ ਹੁਣ ਤੁਸੀਂ ਦੇਖੋ ਕਿ ਆਮ ਕਈ ਪ੍ਰੋਗਰਾਮਾਂ ਜਾਂ ਕਈ ਜਗ੍ਹਾ ਤੋਂ, ਕੈਨੇਡਾ ਤੋਂ, ਇੱਧਰ ਉੱਧਰੋਂ ਕਈ ਚੱਲਦੇ, ਜਿਹੜੇ ਕਿ ਤੁਸੀਂ ਘਰ ਵਿੱਚ ਸੁਣ ਵੀ ਨਹੀਂ ਸਕਦੇ, ਉਹ ਵੀ ਤੁਸੀਂ ਸਬਸਕ੍ਰਾਈਬ ਕਰਦੇ ਹੋ। ਮੈਂ ਦੇਖਿਆ ਕਿੰਨੇ ਲੱਖਾਂ ਹੀ ਹੁੰਦੇ ਆ। ਮੈਂ ਕਹਿੰਦਾ ਵੀ ਉਹ ਸੁਣਨ ਦੇ ਲਾਇਕ ਵੀ ਨਹੀਂ ਹੁੰਦੇ, ਤਾਂ ਵੀ ਤੁਸੀਂ ਕੀਤੇ ਹੁੰਦੇ ਆ ਸਾਰੀ ਜਨਤਾ ਨੇ। ਤੇ ਮੈਂ ਕਹਿੰਦਾ ਇਹ ਤਾਂ ਸਾਰਿਆਂ ਲਈ ਲਾਹਾ ਆ, ਇੱਕ ਸੇਵਾ ਆ ਤੇ ਇੱਕ ਆਪਣੇ ਆਪ ਲਈ ਲਾਹਾ। ਹੁਣ ਮੈਂ ਜਦੋਂ ਵੀ ਸੁਣਦਾ ਪ੍ਰੋਗਰਾਮ, ਮੈਂ ਬੜੀ ਚੰਗੀ ਚੀਜ਼ ਹੁੰਦੀ ਆ ਉਹਨੂੰ ਲਿਖ ਲਈਦਾ ਤਾਂ ਕਿ ਕਿਸੇ ਦੇ ਕੰਮ ਆਵੇ। ਤੇ ਇਹ ਬੜਾ ਜ਼ਰੂਰੀ ਆ। ਤੁਸੀਂ ਇਹਨੂੰ ਆਪਣੇ ਬੱਚਿਆਂ ਨੂੰ ਕਹੋ, ਅਗਰ ਨਹੀਂ ਵੀ ਸੁਣਦੇ ਕੋਈ ਗੱਲ ਨਹੀਂ, ਉਹਨਾਂ ਨੂੰ ਕਹੋ ਸਬਸਕ੍ਰਾਈਬ ਕਰੋ, ਤਾਂ ਕਿ ਹਰ ਘਰ ਦੇ ਵਿੱਚੋਂ 4-4 5-5 ਇਹ ਸਬਸਕ੍ਰਾਈਬਰ ਹੋਣ। ਤੇ ਇੱਕ ਪਿੱਛੇ ਜਿਹੇ ਸਰੋਤਿਆਂ ਦਾ ਸਵਾਲ ਸੀਗਾ ਕਿ ਗੋਡਿਆਂ ਤੇ ਜੋੜਾਂ ਦੇ ਵਿੱਚ ਦਰਦ ਹੁੰਦੀ, ਮੋਢਿਆਂ ਦੇ ਵਿੱਚ ਦਰਦ ਹੁੰਦੀ ਆ ਜਾਂ ਆਰਥਰਾਈਟਿਸ ਹੁੰਦੀ ਆ। ਇਹ ਮੈਂ ਆਪ ਟਰਾਈ ਕੀਤਾ ਸੀਗਾ। ਤੇ ਪਹਿਲਾਂ ਤਾਂ ਉਹ ਆਪਣਾ ਸਭ ਤੋਂ ਪਹਿਲਾਂ ਤਾਂ ਉਹ ਯੂਰਿਕ ਐਸਿਡ ਚੈੱਕ ਕਰਾਉਣ ਕਿੰਨਾ ਹੈਗਾ, ਉਹ ਬੜਾ ਜ਼ਰੂਰੀ ਆ। ਅਗਰ ਬਹੁਤ ਜ਼ਿਆਦਾ 7 ਤੋਂ ਉੱਪਰ ਆ, 6 ਤੋਂ ਉੱਪਰ ਆ, ਮੈਂ ਤਾਂ ਕਹਿੰਦਾ ਉਹਦਾ ਇਲਾਜ ਕਰਾਉਣ। ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਆਮ ਜੋੜਾਂ ਦੀ ਦਰਦ ਹੁੰਦੀ ਆ, ਉਹਦੇ 'ਚ ਆਮ ਦੱਸਦੇ ਰਹਿੰਦੇ ਆ ਕਿ ਆਪਣੇ ਸੱਜਣ ਮਿੱਤਰ ਤੇ ਕਿ ਵਿਟਾਮਿਨ ਡੀ ਲਵੋ ਅਤੇ B12 1000 mg। ਇਹ ਮੈਂ ਲਿਆ ਸੀਗਾ, ਪਿੱਛੇ ਦੱਸਿਆ ਸੀ ਰੇਡੀਓ 'ਚ, ਪਤਾ ਲੱਗਾ ਸੀ ਵਿਟਾਮਿਨ ਡੀ ਲਵੋ ਤੇ B12, ਇਹਨਾਂ ਬਹੁਤ ਫਰਕ ਪਿਆ ਮੋਢਿਆਂ ਨੂੰ। ਹਾਂਜੀ, ਇਹ ਬੜਾ ਜ਼ਰੂਰੀ ਹੈ। ਇਹ ਤੁਸੀਂ ਇੱਦਾਂ ਦੀਆਂ ਚੀਜ਼ਾਂ, ਇੱਕ ਨਹੀਂ ਬਹੁਤ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਕਿ ਤੁਹਾਡੇ ਹਰ ਇੱਕ ਦੇ ਲਾਭਦਾਇਕ, ਤੁਸੀਂ ਸੁਣੋ ਤੇ ਲੋਕਾਂ ਨੂੰ ਦੱਸੋ। ਤੇ ਆਹ ਜ਼ਰੂਰੀ ਬੇਨਤੀ ਹੈ ਕਿ ਤੁਸੀਂ YouTube ਦੇ ਵਿੱਚ ਸਬਸਕ੍ਰਾਈਬ ਕਰੋ ਜੀ। ਬਹੁਤ ਮਿਹਰਬਾਨੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ ਜੀ। ਕੋਈ ਵਾਕਿਆ ਹੀ ਮੁੱਲ ਨਹੀਂ ਲੱਗਣਾ ਸਬਸਕ੍ਰਾਈਬ ਕਰਨੇ ਦੇ ਲਈ। ਸਹੀ ਗੱਲ ਆ ਕਿ ਆਪਾਂ ਉਹ ਊਟ ਪਟੰਗ ਬਹੁਤ ਕੁਛ ਦੇਖ ਜਾਂਦੇ ਹਾਂ ਜਿਹੜਾ ਸਾਡੀ ਜ਼ਿੰਦਗੀ 'ਚ ਕਦੀ ਕੰਮ ਨਹੀਂ ਆਉਂਦਾ, ਸਾਨੂੰ ਪੁੱਠੇ ਰਸਤੇ ਪਾ ਦਿੰਦਾ। ਅਤੇ ਇਹ ਤਾਂ ਤੁਸੀਂ ਆਪ ਤਾਂ ਤੁਸੀਂ ਠੀਕ ਠਾਕ ਹੈ, ਤੁਹਾਡੀ ਸਿਹਤ ਠੀਕ ਆ, ਤੁਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਕਦੋਂ ਕਿਸੇ ਨੂੰ ਦੱਸੋਗੇ ਇਹਦੇ ਬਾਰੇ, ਕੋਈ ਸਬਸਕ੍ਰਾਈਬ ਕਰੂਗਾ ਇਹਨੂੰ,
ਕਿਤੇ ਨਾ ਕਿਤੇ ਉਹ ਕਿਸੇ ਦਾ ਭਲਾ ਕਰ ਸਕਦਾ ਹੈ, ਕਿਸੇ ਨੂੰ ਦੱਸ ਦਊਗਾ ਕਿ ਜੇ ਤੁਹਾਨੂੰ ਆਹ ਪ੍ਰੋਬਲਮ ਹੈ ਤਾਂ ਤੁਸੀਂ ਆਹ ਕਰ ਸਕਦੇ ਆ। ਅੱਗੇ ਧਰਮ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਿਛਲੇ ਹਫ਼ਤੇ ਮੈਂ ਸੁਣਿਆ ਸੀ ਇੱਕ ਭਾਈ ਸਾਹਿਬ ਨਾਲ ਕੋਈ ਐਨਕ ਮਿਲਦੀ ਇੰਡੀਆ ਤੋਂ, ਉਹ ਮੈਗਨੇਟ ਐਨਕ ਆ, ਉਹ ਅੱਧਾ ਘੰਟਾ ਲਾਉਣ ਨਾਲ ਐਨਕ ਲੱਤ ਲੱਗ ਜਾਂਦੀ ਆ। ਮੁੜ ਕੇ ਟਾਈਪ ਕਰਤਾ ਮੈਂ, ਤੇ ਮੇਰੀ ਉਮਰ 70 ਦੇ ਥੋੜ੍ਹੀ ਜਿਹੀ ਉੱਤੇ ਆ, ਤੇ ਮੇਰੀ ਐਨਕ ਲੱਗੀ ਹੋਈ ਹੈ, ਤੇ ਮੈਂ ਵੀ ਲਾਉਣਾ ਚਾਹੁੰਦਾ। ਤੇ ਮੇਰਾ ਨੰਬਰ ਹੈਗਾ 55931 ਕਾਹਦੇ ਲਈ ਨੰਬਰ ਦੇ ਰਹੇ? ਮੈਨੂੰ ਫੋਨ ਕਰੋ ਸਿੱਧਾ ਭਾਈ ਸਾਹਿਬ ਜਿਹਨੇ ਮੈਨੂੰ ਦੱਸਿਆ। ਭਾਈ ਸਾਹਿਬ ਜਿਹੜੇ ਤੁਹਾਨੂੰ ਫੋਨ ਆ ਜਾਣੇ ਆ ਨਾ, ਫਿਰ ਤੁਸੀਂ ਸਾਨੂੰ ਕਹਿਣਾ ਵੀ ਮੇਰਾ ਫੋਨ ਕਾਹਤੇ ਉੱਪਰ ਆ। ਪਲੀਜ਼ ਉੱਪਰ ਫੋਨ ਕੋਈ ਨਾ ਦਿਓ, ਉਹਨਾਂ ਨੂੰ ਕਹੋ ਦੱਸ ਦੇਣ ਆਣ ਕੇ, ਜੇ ਕਿਸੇ ਨੂੰ ਕੁਛ ਪਤਾ ਹੈ ਤਾਂ ਦੱਸ ਦਿਓ। ਹਾਂਜੀ, ਸਾਡੇ ਅਗਲੇ ਕਾਲਰ ਨੇ ਪਰਮਿੰਦਰ ਕੌਰ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਚੱਲ ਰਿਹਾ, ਤੇ ਮੈਂ ਪਹਿਲਾਂ ਵੀ ਫੀਡਬੈਕ 2 ਵਾਰੀ ਦਿੱਤੀ ਹੈ, ਚਲੋ ਹੁਣ ਮੈਂ ਫੇਰ ਦੇ ਦਿੰਦੀ ਹਾਂ। ਜਿਹੜੇ ਉਹ ਕਹਿੰਦੇ ਆ ਕਿ ਮੇਰੇ ਐਸਿਡਿਟੀ ਬਣਦੀ ਆ, ਹਨਾ, 2 ਕਾਲਰ ਦੀ ਕਾਲ ਆਈ ਆ। ਸਾਰਿਆਂ ਨੂੰ ਪਹਿਲਾਂ ਤਾਂ ਉਹ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਸਵੇਰੇ ਉੱਠ ਕੇ ਮੇਰੇ ਨਾਲ ਕਾਲ ਜੇ ਉਹਨਾਂ ਨੂੰ 1 ਗਿਲਾਸ ਪਾਣੀ ਦਾ, ਕੋਸੇ ਪਾਣੀ ਦਾ ਪੀਣਾ ਚਾਹੀਦਾ, ਥੋੜਾ ਜਿਹਾ ਨਮਕ ਪਾ ਲੈਣਾ। ਅੱਛਾ। ਤੇ ਹਾਂਜੀ, ਫਿਰ ਜੇ 1 ਗਿਲਾਸ ਨਾਲ ਨਹੀਂ ਉਹ ਹੁੰਦਾ ਤਾਂ 1 ਹੋਰ ਪੀਤਾ ਜਾਓ। 1 ਨਹੀਂ ਪੀਤਾ ਜਾਊ, ਅੱਧਾ ਕੁ ਪੀ ਕੇ ਉਹ ਗਲ 'ਚ ਉਂਗਲ ਮਾਰ ਕੇ ਤੇ ਉਹ ਫਿਰ ਉਹ ਸਾਰਾ ਪਾਣੀ ਕੱਢ ਦੇਣ। ਅੱਛਾ। ਕੱਢ ਕੇ ਹਾਂਜੀ, ਉਸ ਤੋਂ ਬਾਅਦ 'ਚ ਫਿਰ ਆਪਣਾ ਜੋ ਵੀ ਆ ਪਾਣੀ ਪੀਣਾ ਉਹ ਪਾਣੀ ਪੀ ਲਿਆ ਕਰਨ। ਉਹ ਲਗਾਤਾਰ ਹਫ਼ਤਾ ਕਰਨਗੇ ਨਾ, ਜਿੰਨੀ ਵੀ ਅੰਦਰ ਉਹਨਾਂ ਦੇ ਕੋਈ ਐਸਿਡ ਬਣਦਾ ਉਹ ਬਿਲਕੁਲ ਨਹੀਂ ਬਣੂਗਾ। ਪਰ ਉਹਨਾਂ ਨੂੰ ਇਹ ਕਰਨਾ ਪੈਣਾ, ਬੜਾ ਹੀ ਸੌਖਾ, ਕੋਈ ਵੀ ਔਖਾ ਨਹੀਂ ਇਹਦੇ 'ਚ, ਕਿਤੋਂ ਕੁਛ ਲੈਣਾ ਨਹੀਂ, ਘਰੇ ਹੀ ਤੁਹਾਡੇ ਸਾਰਾ ਕੁਛ ਹੈਗਾ, ਹਨਾ, ਪਰ ਕਰਨਾ ਪਊਗਾ। ਉਦੋਂ ਬਾਅਦ 'ਚ ਜਿਹੜੇ ਉਹ ਕਹਿੰਦੇ ਆ ਮੇਰੀ ਢੂਹੀ ਪਿੱਛੇ ਨੂੰ ਹੋਈ ਆ, ਫਿਰ ਉਹਨਾਂ ਨੂੰ ਕੁਆਰੀ ਆਸਮ ਲੈਣੀ ਪਊਗੀ। ਚਾਹੇ 2 ਬੋਤਲਾਂ ਪੀ ਲੈਣ, 3 ਪੀ ਲੈਣ, 4 ਪੀ ਲੈਣ, 3 ਨਾਲ ਮੈਨੂੰ ਲੱਗਦਾ ਉਹਨਾਂ ਨੂੰ ਫਰਕ ਪੈ ਜਾਊਗਾ। 3 ਪੀ ਕੇ ਆਪਣੇ ਹਰੇਕ ਇੰਡੀਅਨ ਸਟੋਰ 'ਤੇ ਕੁਮਾਰੀ ਆਸਮ ਪਈ ਆ, ਨਹੀਂ ਹੈਗੀ ਤਾਂ ਐਮਾਜ਼ੋਨ ਤੋਂ ਲੈ ਲੈਣ। ਉਹਨਾਂ ਨੂੰ ਜਦੋਂ ਇਹ ਚੀਜ਼ ਨਾਲ ਫਰਕ ਪੈ ਗਿਆ ਤਾਂ ਗਾਹਾਂ ਵਾਲੀਆਂ ਪ੍ਰੋਬਲਮ ਤੋਂ ਉਹਨਾਂ ਦੀਆਂ ਜਿਹੜੇ ਗਿੱਟੇ ਗੋਡੇ ਦਰਦ ਹੁੰਦੇ ਆ ਹੋਰ ਆ, ਉਹ ਗਾਹਾਂ ਆਪਣੇ ਆਪ ਸੋਲਵ ਹੋਣੀਆਂ ਸ਼ੁਰੂ ਹੋ ਜਾਣਗੀਆਂ। ਪਹਿਲਾਂ ਉਹਨਾਂ ਨੂੰ ਇਹ 2 ਚੀਜ਼ਾਂ ਕਰਨੀਆਂ ਪੈਣੀਆਂ, ਪਾਣੀ ਲੈ ਕੇ ਪੀ ਕੇ ਸਵੇਰੇ ਗਲ 'ਚ ਉਂਗਲੀ ਮਾਰਨ, ਉਹ ਸਾਰਾ ਪਾਣੀ ਕੱਢ ਦੇਣ। ਅੱਛਾ, ਉਹ ਕੱਢ ਦੇਣਾ ਕਰਨਗੇ। ਹਾਂਜੀ, ਹਫ਼ਤਾ ਕਰਨਗੇ, ਬਿਲਕੁਲ ਠੀਕ ਹੋ ਜਾਣਗੇ, ਬਿਲਕੁਲ ਹੀ ਠੀਕ। ਉਹਨਾਂ 'ਚ ਕਿਸੇ ਚੀਜ਼ ਨੇ ਉਹਨਾਂ 'ਤੇ ਕੰਮ ਨਹੀਂ ਕਰਨਾ, ਉਹਨਾਂ ਦੀ ਐਸਿਡਿਟੀ ਏਦਾਂ ਹੀ ਬਣਦੀ ਜਾਊਗੀ, ਕਿਉਂਕਿ ਉਹਨਾਂ ਦੇ ਅੰਦਰ ਉਹ ਚੀਜ਼ ਨੇ ਘਰ ਕਰ ਲਿਆ ਨਾ, ਪਤਾ ਨਹੀਂ ਕਦੋਂ ਕਦੀ ਬਣਦੀ ਆ। ਹਾਂਜੀ, ਉਹਨਾਂ ਨੂੰ ਇਹ ਕਰਨਾ ਪਊ। ਥੈਂਕ ਯੂ ਜੀ ਟਾਈਮ ਦੇਣ ਲਈ। ਧੰਨਵਾਦ ਜੀ, ਧੰਨਵਾਦ। ਦੇਖੋ, ਇਲਾਜ ਤੁਹਾਨੂੰ ਦੱਸੇ ਜਾਂਦੇ ਆ ਘਰ ਵਿੱਚ ਬੈਠਿਆਂ ਨੂੰ ਹੀ, ਕਰਨਾ ਜਾਂ ਨਹੀਂ ਕਰਨਾ ਉਹ ਹੁਣ ਤੁਸੀਂ ਆਪਣਾ ਦੇਖ ਲਿਓ ਕਿ ਤੁਸੀਂ ਕੀ ਕਰਨਾ ਆ। 4082725200 ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੀ ਚੀਜ਼, ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਹੋ, ਬੋਡੀ ਆਪੋ ਆਪਣੀ ਜੀ, ਪਰ ਇਸ ਬੋਡੀ ਨੂੰ ਅਸੀਂ ਉਦੋਂ ਤੱਕ ਲੈ ਕੇ ਨਹੀਂ ਤੁਰਦੇ ਜਿੰਨੀ ਤੱਕ ਇਹ ਡਿੱਗ ਨਹੀਂ ਪੈਂਦੀ। ਸਹੀ ਹੈ। ਤੇ ਜਦੋਂ ਅਸੀਂ ਇਹਦੇ ਤੋਂ ਕੰਮ ਲੈਂਦੇ ਹਾਂ, ਸਾਨੂੰ ਇਹਨੂੰ ਟਰੀਟ ਕਰਨਾ ਬਣਦਾ ਜੀ। ਇਹਨੂੰ ਖੁਰਾਕ ਠੀਕ ਦੇਣੀ, ਇਹਨੂੰ ਵਾਈਟਾਮਿਨ ਠੀਕ ਦੇਣੇ, ਇਹਦਾ ਧਿਆਨ ਰੱਖਣਾ। ਇਹ ਟੈਲਾਨੋਲ ਤੇ ਹੀ ਚੱਲਦੀਆਂ ਨੇ ਬੋਡੀਆਂ ਜ਼ਿਆਦਾਤਰ ਤਾਂ। ਟੈਲਾਨੋਲ ਤੇ ਚਲਾਓ ਨਾ, ਫਿਰ ਆ ਐਸਿਡ ਬਣਦੇ ਨੇ ਜੀ। ਇਹ ਸਾਰਾ ਕੁਛ ਇਹ ਦੇਣ ਟੈਲਾਨੋਲ ਦੀ ਆ ਜੀ। ਉਹ ਪਤਾ ਨਹੀਂ ਨਾ ਲੱਗਦਾ ਸਾਨੂੰ ਸਾਈਡ ਇਫੈਕਟ ਕੀ ਆ, ਉਹ ਦੱਸਿਆ ਹੀ ਨਹੀਂ ਹੁੰਦਾ ਚੱਜ ਦੇ। ਜੇ ਟੈਲਾਨੋਲ ਲੈਂਦੇ ਆ ਤਾਂ ਫਿਰ ਉਹਦੇ ਨਾਲ ਐਸਿਡ ਆਫ ਲੈਸ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੀ। ਇਹ ਸਾਨੂੰ ਸਾਈਡ ਇਫੈਕਟ ਨੂੰ ਠੀਕ ਕਰਦਾ ਜੀ। ਇਹ ਜੀ ਤੇ ਯੂਰਿਨ, ਇੱਕ ਭੈਣਾਂ ਨੇ ਕਿਹਾ ਸੀਗਾ ਜੀ ਯੂਰਿਨ ਕੰਟਰੋਲ ਨਹੀਂ ਹੁੰਦਾ, ਹੋਰ ਵੀ ਕਿੰਨੀਆਂ ਪ੍ਰੋਬਲਮਾਂ ਸੀ ਉਹਨਾਂ ਦੀਆਂ। ਹਾਂਜੀ, ਯੂਰਿਨ ਵਾਸਤੇ ਤਾਂ ਮੈਂ ਦੱਸ ਦਿੰਦਾ, ਮੈਂ ਦੂਸਰੀਆਂ ਪ੍ਰੋਬਲਮਾਂ ਚਲੋ ਆਪੇ ਦੇਖ ਲੈਣਗੇ। ਉਹ ਕੁੱਬ ਸੀਗਾ ਜਾਂ ਹੋਰ ਜੋ ਵੀ ਆ, ਧਿਆਨ ਨਹੀਂ ਦਿੰਦੇ ਪੈਣ ਤੇ, ਕੁੱਬ ਪੈਣ ਤੇ ਤਾਂ ਫਿਰ ਔਖਾ ਹੋ ਜਾਂਦਾ ਜੀ। ਇਹਦੇ ਲੀਲੀਅਮ ਟੈਗ ਆਉਂਦੀ ਹੈ ਜੀ, ਇੱਕ ਪ੍ਰੋਨਿਸ ਸਪਾਈਨੋਸਾ ਆਉਂਦੀ ਹੈਗੀ ਆ, ਹੋਮਿਓਪੈਥੀ 'ਚ ਆਉਂਦੀਆਂ ਨੇ ਇਹ, ਤੇ ਉਹ ਹੋਲ ਫੂਡਸ ਤੋਂ ਵੀ ਮਿਲ ਜਾਂਦੀ ਹੈ ਜੀ। ਇਹ ਦੋਵੇਂ ਯੂਜ਼ ਕਰ ਲੈਣ ਤੇ ਇਹਨਾਂ ਨੂੰ ਹੈਲਪ ਹੋ ਸਕਦੀ ਆ। ਤੇ ਜਿਹੜਾ ਐਸਿਡ ਆਪਣੇ ਕਿਹਾ ਸੀ ਨਾ, ਐਸਿਡ ਬਣਦਾ, ਆਪਾਂ ਇਸ ਲਈ ਤਾਂ ਹਮੇਸ਼ਾ ਗੱਲ ਕਰਦੇ ਆ ਜੀ, ਲਿਵਰ ਦੀ ਪ੍ਰੋਬਲਮ ਹੈਗੀ ਆ ਜਾਂ ਉਹਨਾਂ ਦੇ ਗਲ ਬਲੈਡਰ ਦੀ ਪ੍ਰੋਬਲਮ ਹੈਗੀ, ਇਹਦੇ ਨਾਲ ਬਣਨਾ ਹੀ ਬਣਨਾ, ਕਿਉਂਕਿ ਅਸੀਂ ਬਾਹਰੋਂ ਵੀ ਖਾਂਦੇ ਹਾਂ, ਘਰੇ ਵੀ ਅਸੀਂ ਉਹੋ ਜਿਹਾ ਬਣਾ ਕੇ ਖਾਂਦੇ ਹਾਂ, ਤੜਕੇ ਲਾਉਂਦੇ ਹਾਂ। ਅਸਲ ਦੇ ਵਿੱਚ ਹੁਣ ਤਾਂ ਸਾਨੂੰ ਇਹ ਦੇਖਣਾ ਚਾਹੀਦਾ, ਜਿਹੜੀ ਚੀਜ਼ ਸਵਾਦ ਆ ਉਹ ਨਾ ਖਾਓ। ਸਵਾਦ ਜਿਹੜੀ ਲੱਗਦੀ ਆ ਚੀਜ਼ ਖਾਓ ਨਾ ਜੀ। ਸਾਨੂੰ ਖੁਰਾਕ ਟੋਟਲ ਬਦਲਣੀ ਪੈਣੀ ਆ
ਸਾਨੂੰ ਵੀ ਮਿਲਟਸ ਤੇ ਆ ਜਾਓ ਜੀ। ਮਿਲਟਸ ਤੇ ਤੁਸੀਂ YouTube ਤੇ ਜਾਓ ਤੇ ਉਹਦੇ ਤੇ ਸਟੱਡੀ ਕਰੋ। ਮਿਲਟਸ ਦੀ ਬੈਸਟ ਚੀਜ਼ ਆ ਜੀ, ਤੁਹਾਡੇ ਸਾਰਾ ਕੁਝ ਠੀਕ ਕਰਦਾ। ਪਰ ਜਿਨ੍ਹਾਂ ਨੂੰ ਹੁੰਦਾ ਹੈਗਾ ਇਹ ਐਸਿਡ ਬਣਦਾ, ਉਹ ਬੀ ਕੰਪਲੈਕਸ ਲੈ ਲੈਣ, ਦਿਨ 'ਚ ਇੱਕ ਵਾਰੀ। ਤੇ ਵਿਟਾਮਿਨ A 25,000 ਲੈ ਸਕਦੇ ਨੇ, ਪਰ ਲੈਣਾ ਹੈਗਾ ਸਵੇਰੇ ਹੀ। ਰਾਤ ਨੂੰ ਨਹੀਂ ਲੈਣਾ, ਰਾਤ ਨੂੰ ਫਿਰ ਬੀ ਕੰਪਲੈਕਸ ਨੀਂਦ ਨਹੀਂ ਆਉਣ ਦਿੰਦਾ। ਇਹਦੇ ਨਾਲ ਅਸੀਂ ਐਸਿਡੋਫਿਲਿਸ ਲੈਣਾ ਜੀ 4 ਜਾਂ 6 ਬਿਲੀਅਨ, ਤੇ ਇਹਦੇ ਨਾਲ ਹੈਲਪ ਬਹੁਤ ਹੋ ਸਕਦੀ ਆ। ਗਦੂਦਾਂ ਲਈ ਭੈਣ ਜੀ ਇੱਕ ਹਿਮਾਲਿਆ ਦੀ ਆਉਂਦੀ ਹੈਗੀ ਆ ਸਿੰਪਲੇਸੀਆ, ਉਹ ਬਹੁਤ ਵਧੀਆ ਹੈਗੀ ਆ, ਉਹ ਕੰਮ ਕਰਦੀ ਆ ਤੇ ਕੋਈ ਵੀ ਯੂਜ਼ ਕਰ ਸਕਦਾ ਜੀ। ਤੇ ਜਿਵੇਂ ਹੁਣ ਮੋਢੇ ਗੋਡੇ ਤੇ ਬੈਕ ਦੀ ਗੱਲ ਹੋਈ ਸੀਗੀ, ਵਿਟਾਮਿਨ ਭੈਣ ਜੀ ਘੱਟ ਜਾਂਦੇ ਨੇ, ਅਸੀਂ ਲੈਂਦੇ ਨਹੀਂ ਗੇ, ਜਾਂ ਅਸੀਂ ਕਹਿੰਦੇ ਹਾਂ ਸਰ ਮੈਨੂੰ ਤਾਂ ਆਹ ਚੀਜ਼ ਲੋੜ ਹੀ ਨਹੀਂ, ਅਸੀਂ ਤਾਂ ਇਹ ਕਹਿ ਦਿੰਦੇ ਸਾਨੂੰ ਲੋੜ ਨਹੀਂ। ਹਾਂਜੀ, ਲੋੜ ਨਹੀਂ। ਹੁਣ ਦੇਖੋ ਕਈ ਵਾਰੀ 60 ਸਾਲ ਦੇ ਆਪਣੇ ਕੋਲੇ ਪੁਰਾਣੀ ਆ ਜਾਂਦੇ ਆ ਜੀ, ਜਿਨ੍ਹਾਂ ਨੂੰ ਆਪਣੇ ਚੈੱਕ ਕਰਕੇ ਦੇਖਦੇ ਆ ਤਾਂ ਉਹਨਾਂ ਦੇ ਵਿਟਾਮਿਨ ਘਟੇ ਹੁੰਦੇ ਨੇ, ਤਾਂ ਉਹਨਾਂ ਨੂੰ ਪੁੱਛਦੇ ਵਿਟਾਮਿਨ ਲੈਣੇ, ਕਹਿੰਦੇ ਇਹ ਚੀਜ਼ ਜ਼ਰੂਰਤ ਨਹੀਂ ਪਈ ਹੁਣ ਤਾਈਂ, ਪਰ ਘਟੇ ਹੁੰਦੇ ਨੇ, ਡਾਕਟਰ ਨਹੀਂ ਦੱਸਦਾ ਹੈਗਾ। ਤੇ ਉਹਨਾਂ ਨੂੰ ਕੈਲਸ਼ੀਅਮ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਉਹਨਾਂ ਨੂੰ ਮੈਗਨੀਸ਼ੀਅਮ ਬਹੁਤ ਜ਼ਿਆਦਾ ਜ਼ਰੂਰੀ ਹੈ, ਡੀ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਤਿੰਨੇ ਵਿਟਾਮਿਨ ਲੈਣ ਤੇ ਮੋਢੇ ਗੋਡਿਆਂ ਦਾ ਕੀ ਕੰਮ ਹੈ ਜੀ, ਨਾ ਦੁਖਣੇ ਹੈ ਹੀ ਨਹੀਂ ਗੇ ਜੀ, ਕਿਉਂਕਿ ਮਸਲ ਸਿਸਟਮ, ਹੱਡੀਆਂ, ਥੋੜਾ ਟੈਂਡਨ, ਸਾਰਾ ਕੁਝ ਠੀਕ ਹੋ ਸਕਦਾ ਜੀ। ਔਰ ਟਾਈਮ ਨਾਲ ਲੈਣਾ ਜ਼ਰੂਰੀ ਆ। 35 ਸਾਲ ਤੋਂ ਬਾਅਦ ਸਾਨੂੰ ਮਲਟੀ ਵਿਟਾਮਿਨ ਸ਼ੁਰੂ ਕਰਨਾ ਚਾਹੀਦਾ ਜੀ। ਜੇ ਅਸੀਂ ਤਕੜੇ ਆਫ ਐਂਡ ਆਨ ਲੈਂਦੇ ਰਹੋ ਤੇ ਫਿਰ ਇਹ ਵਿਟਾਮਿਨ ਹੀ ਆਫ ਐਂਡ ਆਨ ਲੈਂਦੇ ਰਹੀ, ਅਸੀਂ ਬਿਲਕੁਲ ਠੀਕ ਰਹਾਂਗੇ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦੇਖੋ ਕਈ ਚੀਜ਼ਾਂ ਹੁੰਦੀਆਂ ਤੁਸੀਂ ਲਗਾਤਾਰ ਤੁਹਾਡਾ ਜੀ ਨਹੀਂ ਕਰਦਾ ਲੈਣ ਨੂੰ, ਉਹਨੂੰ ਕਹਿੰਦੇ ਔਨ ਐਂਡ ਆਫ, ਕਦੀ ਲੈ ਲਈ ਕਦੀ ਛੱਡ ਲਈ। ਵੀਕ ਦੇ ਵਿੱਚ ਕਰ ਲਓ ਤੁਸੀਂ ਜਿਹੜੀ ਚੀਜ਼ ਲੈਣੀ ਆ, 3 ਵਾਰ ਲੈਣੀ ਆ। ਜੇ ਇੱਕ ਪ੍ਰੋਬਲਮ ਤੋਂ ਤੁਸੀਂ ਕਈ ਚੀਜ਼ਾਂ ਦੀ ਟਰਾਈ ਕਰਨੀ ਹੈ ਨਾ, ਉਹ ਜ਼ਰੂਰੀ ਨਹੀਂ ਕਿ ਜਿਹੜੀ ਸੇਮ ਚੀਜ਼ ਆ ਉਹ ਤੁਸੀਂ ਰੋਜ਼ ਲੈਣੀ ਆ। ਉਹਨੂੰ ਇੱਕ ਦਿਨ ਛੱਡ ਕੇ ਵੀ ਕੋਸ਼ਿਸ਼ ਕਰ ਸਕਦੇ ਹਾਂ ਕਿ ਇੱਕ ਦਿਨ ਉਹ ਲੈ ਲਿਆ, ਦੂਜੇ ਦਿਨ ਕੁਛ ਹੋਰ ਲੈ ਲਿਆ। ਸੋ ਇੱਦਾਂ ਦੀਆਂ ਕੋਸ਼ਿਸ਼ਾਂ ਵੀ ਤੁਸੀਂ ਕਰ ਸਕਦੇ ਹਾਂ। ਨਰਿੰਦਰ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਨਾ ਤੁਹਾਨੂੰ ਪੁੱਛਣਾ ਸੀ ਕੁਐਸਚਨ। ਮੇਰਾ ਬੇਟਾ ਖੇਡਦਾ ਪਿਆ ਸੀ ਤੇ ਖੇਡਦੇ ਖੇਡਦੇ ਉਹਦੇ ਨਾਲ ਗੋਡੇ ਤੇ ਸੱਟ ਲੱਗ ਗਈ ਆ। ਹੁਣ MRI ਕਰਵਾਇਆ ਤੇ MRI ਦੇ ਵਿੱਚ ਜਿਹੜਾ ਆ ਟੈਨਸ ਜਿਹੜਾ ਉਹਦੇ ਤੇ ਆਇਆ ਆ, ਮਨਿਕਸਸ ਜਿਹੜਾ ਆ ਉਹ ਟੁੱਟ ਗਿਆ, ਲਿਗਾਮੈਂਟ ACL ਜਿਹੜਾ ਆ ਉਹ ਟੁੱਟ ਗਿਆ ਆ। ਉਹਦੇ ਬਾਰੇ ਜੇ ਤੁਸੀਂ ਕੁਛ ਦੱਸ ਸਕਦੇ ਕੋਈ, ਜਾਂ ਕੋਈ ਸਰੋਤਾ ਜਾਂ ਆਪਣਾ ਬਹਾਦਰ ਸਿੰਘ ਜੀ ਕੋਈ ਦੱਸ ਸਕਦੇ ਆ, ਕੋਈ ਵੀ ਦੱਸ ਸਕਦਾ ਦੁਨੀਆ ਦੇ ਵਿੱਚ ਬੈਠਾ ਕੋਈ ਵੀ ਜੀ ਦੱਸ ਸਕਦਾ ਹੈ ਪਲੀਜ਼, ਮੈਨੂੰ ਜੋਬ ਬਹੁਤ ਜ਼ਰੂਰਤ ਹੈ। ਹਾਂਜੀ, ਇਹ ਆਪਣਾ ਗੋਡੇ ਤੋਂ ਤੁਸੀਂ ਦੱਸਿਆ ਵੀ ਗੋਡੇ ਤੋਂ ਪ੍ਰੋਬਲਮ ਹੋਈ ਹੈ? ਹਾਂਜੀ, ਗੋਡੇ ਤੋਂ। ਠੀਕ ਹੈ। ਗੋਡਾ ਦੇ ਵਿੱਚ ਮਨਿਕਸਸ ਜਿਹੜਾ ਸੀ ਨਾ ਉਹ ਟੁੱਟ ਗਿਆ ਤੇ ਲਿਗਾਮੈਂਟ ਜਿਹੜਾ ACL ਜਿਹੜਾ ਹੈਗਾ ਆ ਉਹ ਵੀ ਬ੍ਰੇਕ ਆਈ, ਉਹਦੇ ਤੇ ਬ੍ਰੇਕ ਆ ਗਿਆ। ਹਾਂਜੀ, ਤੇ MRI ਕਰਵਾਇਆ ਸੀ ਤੇ MRI ਤੇ ਇਹ ਸਭ ਨੇ MRI ਨੇ ਦੱਸਿਆ ਆ ਤੇ ਡਾਕਟਰ ਤੇ ਕਹਿੰਦੇ ਕਿ ਆਪਰੇਸ਼ਨ ਹੋਊਗਾ, ਪਰ ਜੇ ਕੋਈ ਹੋਰ ਇਲਾਜ ਮਿਲ ਸਕਦਾ ਤਾਂ ਠੀਕ ਹੈ। ਅੱਛਾ, ਇੱਕ ਮੈਂ ਨਾ ਤੁਹਾਡਾ ਪ੍ਰੋਗਰਾਮ ਸੁਣਿਆ ਸੀ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ, ਆਪਣੇ ਪੰਜਾਬੀ ਇੰਡੀਅਨ ਜਿਹੜੇ ਵੀ ਆ, ਜਦੋਂ ਵੀ ਡਾਕਟਰਾਂ ਕੋਲ ਜਾਂਦੇ, ਡਾਕਟਰ ਜਦੋਂ ਕਹਿ ਦਿੰਦੇ ਨਾ ਕਿ ਉਹਨਾਂ ਨੂੰ TB ਆ ਜੀ, ਇਹ ਨਾ ਆਪਣਾ ਇੱਥੇ ਅਮਰੀਕਾ ਵਿੱਚ TB ਦਾ ਇੱਕ ਬਾਂਹ ਦੇ ਉੱਤੇ ਟੈਸਟ ਕਰਦੇ ਆ ਜੀ, ਟੀਕਾ ਲਾ ਕੇ ਟੈਸਟ ਕਰਦੇ ਆ, ਉਹ ਜਦੋਂ ਫੁੱਲ ਜਾਂਦਾ ਕਹਿੰਦੇ ਹਾਂ ਜੀ ਇਹਨੂੰ TB ਆ। ਹਾਂਜੀ ਹਾਂਜੀ। ਤੇ ਉਹ ਐਕਸਰੇ ਵਿੱਚ ਕੁਛ ਨਹੀਂ ਆਉਂਦਾ ਤੇ ਉਹ ਇਲਾਜ ਸ਼ੁਰੂ ਕਰ ਦਿੰਦੇ ਆ। ਜਦੋਂ ਇਲਾਜ ਸ਼ੁਰੂ ਕਰਦੇ ਆ ਉਹਦੇ ਨਾਲ ਉਹਨਾਂ ਦੇ ਲਿਵਰ ਦੇ ਉੱਤੇ ਬਹੁਤ ਵੱਡਾ ਇਫੈਕਟ ਪੈਂਦਾ ਹੈ, ਕਮਜ਼ੋਰ ਹੋ ਜਾਂਦੇ ਆ। ਕਿਉਂਕਿ ਅਸੀਂ ਇੰਡੀਅਨ ਸਾਰਿਆਂ ਨੂੰ BCG ਦੇ ਇੰਜੈਕਸ਼ਨ ਲੱਗੇ ਹੋਏ ਆ, ਜਿਸ ਕਰਕੇ ਇਹ ਜਿਹੜੇ ਟੈਸਟ ਹੱਥ ਵਿੱਚ ਬਾਂਹ ਦੇ ਉੱਤੇ ਕਰਦੇ ਜਿਹੜੇ ਟੈਸਟ ਉਹ ਫੁੱਲਦੇ ਆ। ਇਹਦਾ ਮਤਲਬ ਕਿ ਉਹਨਾਂ ਵਿੱਚ ਹੈਗੀ ਆ, ਉਹਨਾਂ ਨੂੰ ਇਹੋ ਜਿਹੇ ਜਰਮ ਜਿਹੜੇ TB ਵਾਲੇ ਉਹਨਾਂ ਨੂੰ ਖਤਮ ਕਰਦੀ ਸ਼ਕਤੀ ਹੈਗੀ ਹੈ BCG ਇੰਜੈਕਸ਼ਨ ਲੱਗਣ ਕਰਕੇ ਜੀ। ਉਹ ਜਦੋਂ ਡਾਕਟਰ ਵੇਖਦੇ ਇੱਥੇ ਫੁੱਲ ਜਾਂਦੇ, ਜਦੋਂ ਉਹ ਕਹਿੰਦੇ ਹਾਂ ਜਿਹਨੂੰ TB ਹੋ ਗਈ ਹੈ ਤੇ ਗਲਤ ਟਰੀਟਮੈਂਟ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਉਹ ਟਰੀਟਮੈਂਟ ਨਾ ਕਰਵਾਉਣ, ਜਦ ਤੱਕ ਐਕਸਰੇ ਵਿੱਚ ਨਹੀਂ ਆਉਂਦਾ ਕੁਛ ਵੀ, ਬਿਲਕੁਲ ਨਾ ਕਰਵਾਉਣ। ਤੇ ਇਹ ਮੈਂ ਆਪਣੇ ਸਾਰੇ ਪੰਜਾਬੀ ਸਰੋਤਿਆਂ ਨੂੰ, ਜੋ ਵੀ ਪੰਜਾਬੀ ਅਤੇ ਇੰਡੀਅਨ ਹੈਗੇ, ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਟਰੀਟਮੈਂਟ ਨਾ ਕਰਵਾਓ, ਉਸ ਵੇਲੇ ਟਰੀਟਮੈਂਟ ਨਾ ਕਰਵਾਓ। ਜੇ ਕੋਈ ਗੱਲ ਹੋਰ ਵੀ ਕੋਈ ਮਤਲਬ ਕਿ ਮੈਂ ਇਹਦੇ ਦਾਅਵੇ ਨਾਲ ਕਹਿੰਦੀ ਹਾਂ ਕਿ BCG ਇੰਜੈਕਸ਼ਨ ਕਰਕੇ ਜੇ ਟੈਸਟ ਪੋਜ਼ੀਟਿਵ ਆਉਂਦੇ, ਜੇ ਡਾਕਟਰ ਨਾਲ ਮੇਰੀ ਕਿਸੇ ਨਾਲ ਗੱਲ ਕਰਾਉਣੀ ਤਾਂ ਉਹ ਵੀ ਮੈਂ ਕਰ ਸਕਦੀ ਹਾਂ ਡਾਕਟਰ ਦੇ ਨਾਲ। ਠੀਕ ਹੈ ਜੀ।
ਹਾਂਜੀ ਥੈਂਕ ਯੂ ਤੇ ਜੀ। ਪਲੀਜ਼ ਗੋਡੇ ਬਾਰੇ ਦੱਸਿਓ ਜ਼ਰੂਰ ਮੈਨੂੰ, ਪੁੱਛਦੇ ਜੇ ਹਾਂ ਕੋਈ ਆਪਾਂ, ਸਹੂਲਤ ਜ਼ਰੂਰ ਹੋਵੇ। ਪੁੱਛਦੇ ਹਾਂ। ਅੱਛਾ ਜੀ, ਸਤਿ ਸ੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਜਦੋਂ ਤੁਹਾਨੂੰ ਸ਼ੱਕ ਲੱਗਦੀ ਆ ਕੋਈ ਇਹੋ ਜਿਹੀ ਬਿਮਾਰੀ, ਤੁਹਾਨੂੰ ਡਾਕਟਰ ਦੱਸ ਦਿੰਦਾ। ਕਈ ਵਾਰੀ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਤੁਹਾਨੂੰ TB ਆ, ਅਸੀਂ ਟੈਸਟ ਕਰਦੇ ਤੁਹਾਨੂੰ ਘਰ ਭੇਜ ਦਿੰਦੇ। ਇਹੋ ਜਿਹੀ ਬਿਮਾਰੀ ਵਾਲੇ ਨੂੰ ਘਰ ਨਹੀਂ ਭੇਜਿਆ ਜਾ ਸਕਦਾ ਹੁੰਦਾ, ਪਰ ਉਹ ਕਈ ਵਾਰੀ ਨਾ ਇਹ ਪਰਸਨਲ ਗੱਲਾਂ ਹੋਈਆਂ ਹੁੰਦੀਆਂ ਅਤੇ ਫਿਰ ਉਹਨਾਂ ਚੀਜ਼ਾਂ 'ਤੇ ਯਕੀਨ ਵੀ ਹੋ ਜਾਂਦਾ। ਸੈਕੰਡ ਓਪੀਨੀਅਨ ਅਵੇਲੇਬਲ ਅਮਰੀਕਾ ਦੇ ਵਿੱਚ, ਉਹ ਜ਼ਰੂਰ ਲੈ ਲਿਆ ਕਰੋ। ਬਲਵਿੰਦਰ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਨਾ, ਇੱਕ ਤੁਸੀਂ ਪੰਜਾਬ ਦੀ ਐਸਿਡ ਦੀ ਦਵਾਈ ਦੱਸਦੇ ਆ, ਉਹ ਨਿੰਬੂ ਵਾਲੀ, ਤੇ ਮੈਂ ਪੁੱਛਣਾ ਸੀ ਉਹ ਨਿੰਬੂ ਦਾ ਛਿਲਕੇ ਦਾ ਵੀ ਜੂਸ ਕੱਢਣਾ ਵਿੱਚ ਵੀ ਪਾ ਕੇ ਕਿ ਨਿਚੋੜਨਾ, ਐ ਪੁੱਛਣਾ ਸੀ ਵੀ ਇਹਦੇ ਬਾਰੇ ਪੁੱਛਣਾ ਸੀ। ਕਾਹਦੀ ਦਵਾਈ ਸੀਗੀ ਉਹ, ਕੀ ਕਾਹਦੇ ਲਈ ਬਣਾਉਣੀ? ਐਸਿਡ ਦੀ ਜੀ। ਅੱਛਾ, ਉਹ ਤਾਂ ਜਦੋਂ ਜੂਸ ਕੱਢਣਾ ਆ ਤੁਸੀਂ, ਹਾਂਜੀ, ਉਹ ਛਿਲਕੇ ਦਾ ਵੀ ਨਿਕਲੂਗਾ ਵਿੱਚ, ਹੈ ਨਾ? ਜੇ ਨਿਕਲ ਜਾਊਗਾ ਤਾਂ ਸਭ ਤੋਂ ਵਧੀਆ। ਪਤਾ ਨਹੀਂ ਹੁਣ ਤੁਹਾਡੇ ਕੋਲ ਜੂਸਰ ਕਿੱਦਾਂ ਦਾ ਹੈ ਨਾ। ਹਾਂ, ਜੂਸਰ ਆ ਸਾਡੇ ਕੋਲੇ ਤੇ ਹਾਂਜੀ, ਉਹ ਤਾਂ ਫਿਰ ਵਿੱਚ ਪਾ ਦਿਓ, ਜਿਵੇਂ ਵੀ ਕੱਢਦੇ ਹੋ ਉਦਾਂ ਹੀ ਕੱਢ ਲਓ। ਨਿਕਲਦਾ ਤਾਂ ਕੋਈ ਗੱਲ ਨਹੀਂ, ਵਾਹਵਾ ਆ। ਅੱਛਾ, ਹਾਂਜੀ, ਠੀਕ ਹੈ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਰਾਜ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਹਾਂਜੀ, ਇਹ ਅੱਖਾਂ ਦੇ ਵਿੱਚ ਫਲੋਟਰਸ ਹੁੰਦੇ ਆ, ਫਲੋਟਰਸ ਕਹਿੰਦੇ ਆ, ਮੈਨੂੰ ਪੰਜਾਬੀ 'ਚ ਨਹੀਂ ਪਤਾ। ਹਾਂਜੀ, ਉਹ ਮੱਕੜੀ ਦੇ ਜਾਲ ਵਾਂਗਰ ਉਹ ਘੁੰਮਦੇ ਵੀ ਆ, ਕੁਝ ਸਟੇਸ਼ਨਰੀ ਵੀ, ਮਤਲਬ ਖੜੇ ਵੀ ਹੈਗੇ ਆ। ਉਹਨਾਂ ਦਾ ਕੋਈ ਇਲਾਜ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਠੀਕ ਹੈ ਜੀ। ਓਕੇ ਜੀ, ਮਿਹਰਬਾਨੀ। ਓਕੇ ਜੀ, ਸਤਿ ਸ਼੍ਰੀ ਅਕਾਲ। ਆਪਾਂ ਜ਼ਰੂਰ ਪੁੱਛਦੇ ਹਾਂ। ਆਪਾਂ ਕਈ ਵਾਰੀ ਇਹਦੀ ਜਿਹੜੀ ਗੱਲ ਆ ਉਹ ਕੀਤੀ ਵੀ ਹੈਗੀ ਆ ਕਿ ਇਹ ਘੁੰਮਦੇ ਆ, ਸੋ ਇਹਦੇ ਬਾਰੇ ਜ਼ਰੂਰ ਦੱਸਿਓ ਜੇ ਪਤਾ ਹੋਇਆ। ਹਰਵੰਸ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਨਾ ਲੱਤਾਂ ਵਿੱਚ ਬਹੁਤ ਦਰਦ ਹੁੰਦਾ ਸੀਗਾ। ਮੈਂ ਨਾ ਐਕਸਰਸਾਈਜ਼ ਦੀ ਮਸ਼ੀਨ ਲਗਾ ਰਹੀ ਸੀ ਇੱਕ ਦਿਨ, 2-3 ਮਹੀਨੇ ਦੀ ਗੱਲ ਹੋ ਗਈ ਜੀ। ਤਾਂ ਮਸ਼ੀਨ ਨਾਲ ਮੇਰੀ ਲੱਤਾਂ ਵਿੱਚ ਨਾ ਇੱਕਦਮ ਦਰਦ ਹੋਣਾ ਸ਼ੁਰੂ ਹੋ ਗਿਆ ਇੱਕ ਦਿਨ ਤੇ ਬਾਅਦ। ਤਾਂ ਹੁਣ ਫਿਰ ਮਸ਼ੀਨ ਤੋਂ ਬਾਅਦ ਦਰਦ ਹੋਣਾ ਸ਼ੁਰੂ ਹੋਇਆ। ਉਹ ਤੋਂ ਬਾਅਦ ਕੀ ਹੋਇਆ ਜੀ, ਮੇਰੇ ਪੈਰਾਂ ਦੇ ਗੁੰਠਿਆਂ ਵਿੱਚੋਂ ਦਰਦ ਨਿਕਲਣਾ ਸ਼ੁਰੂ ਹੋ ਗਿਆ, ਪੈਰਾਂ ਤਲੀਆਂ ਵਿੱਚੋਂ। ਤਾਂ ਹੁਣ ਨਾ ਤਾਂ ਮੇਰੇ ਹੱਥ ਲੱਗਦਾ ਜੀ, ਨਾ ਮੈਥੋਂ ਨਹਾਉਂਦੀ ਤਾਂ ਵੀ ਨਹੀਂ ਹੱਥ ਲੱਗਦਾ, ਨਾ ਉੱਦਾਂ ਹੱਥ ਲੱਗਦਾ ਹੱਥਾਂ ਪੈਰਾਂ ਨੂੰ। ਮੇਰੀ ਇੰਨੀ ਹਾਲਤ ਖਰਾਬ। ਮੇਰੀ ਐਕਸਰਸਾਈਜ਼ ਕਿਸ ਤਰ੍ਹਾਂ ਦੀ ਕਰਦੇ ਸੀ? ਉਹ ਪੈਰਾਂ ਦੇ ਥੱਲੇ ਰੱਖਣ ਵਾਲਾ ਆ ਜਿਹੜਾ, ਉਹਦੇ ਨਾਲ? ਨਹੀਂ ਜੀ, ਉਹ ਇੱਕ ਉਹ ਸੀ ਜਿੱਦਾਂ ਕਵਰ ਜਿਹਾ ਨਹੀਂ ਪਾਉਂਦੇ ਉੱਤੇ। ਹਾਂਜੀ, ਉਹ ਕਵਰ ਜਿਹਾ ਪਾਉਣੇ ਦਾ ਸੀਗਾ। ਬੱਚੇ ਕਹਿਣ ਲੱਗੇ ਮੇਰੀਆਂ ਲੱਤਾਂ ਦੁਖਦੀਆਂ। ਪਿਛਲੇ ਜਨਵਰੀ 'ਚ ਮੈਨੂੰ ਕਰੋਨਾ ਹੋ ਗਿਆ ਸੀ ਜੀ। ਅੱਛਾ। ਤਾਂ 2-3 ਮਹੀਨੇ ਤਾਂ ਕੁਛ ਵਿਗੜਿਆ ਨਹੀਂ ਮੇਰਾ। 3-4 ਮਹੀਨੇ ਤੋਂ ਬਾਅਦ ਮੈਨੂੰ ਮਈ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਮੇਰੀ ਲੱਤਾਂ ਵਿੱਚ ਪੇਨ ਹੋਣ ਲੱਗ ਗਈ। ਅੱਛਾ, ਠੀਕ। ਤਾਂ ਫਿਰ ਉਹ ਪੇਨ ਹੋਣ ਲੱਗੀ, ਉਹ ਤੋਂ ਬਾਅਦ ਮੈਂ ਐਕਸਰਸਾਈਜ਼ ਜਿਹੜੇ ਉੱਪਰ ਚੜਾਉਂਦੇ ਜੇ, ਪਤਾ ਨਹੀਂ ਕੀ ਹੁੰਦਾ ਜੀ, ਮੈਨੂੰ ਤਾਂ ਪਤਾ ਨਹੀਂ। ਉਹਨਾਂ ਨੇ ਫਿਰ ਪਲੱਗ ਜਿਹਾ ਲਾ ਦਿੱਤਾ, ਪਲੱਗ ਲਾ ਕੇ ਫਿਰ ਉਹਨਾਂ ਨੇ ਮਸ਼ੀਨ ਚਲਾਈ ਵੀ ਦੋ ਉਹਦੇ ਤੇ। ਕਹਿੰਦਾ ਚਲ ਮੰਮੀ ਜਦ ਇਹ ਤੁਹਾਨੂੰ ਜ਼ਿਆਦਾ ਪ੍ਰੋਬਲਮ ਹੋਈ ਤੈਨੂੰ ਕੱਟ ਦੀ। ਉਹ ਕੱਟ ਵੀ ਦੇਈ। ਮੈਂ 1 ਮਿੰਟ ਕ ਲਾਈ ਹੋਣੀ ਹੈ ਜੀ, ਬਸ, ਜ਼ਿਆਦਾ ਵੀ ਨਹੀਂ ਲਾਈ। ਅੱਛਾ। ਉਹ ਤੋਂ ਬਾਅਦ ਹੁਣ ਨਾ ਤਾਂ ਜੀ ਮੇਰੀ ਲੱਤਾਂ ਨੂੰ ਹੱਥ ਲੱਗਦਾ ਬਿਲਕੁਲ ਵੀ। ਮੈਂ ਨਾ ਨਹਾ ਸਕਦੀ, ਨਾ ਮੈਂ ਬਹਿ ਸਕਦੀ। ਮੇਰੇ ਪੱਟਾਂ ਨੂੰ ਵੀ ਬਹੁਤ ਦਰਦ ਹੁੰਦਾ, ਮੇਰੀ ਬੈਕ ਇੰਨੀ ਦੁਖਦੀ ਹੈ, ਮੈਂ ਕੋਈ ਥੱਲੇ ਕੋਈ ਚੀਜ਼ ਨਹੀਂ ਚੱਕ ਸਕਦੀ ਜੀ। ਮੇਰੀ ਬਹੁਤ ਹਾਲਤ ਖਰਾਬ ਹੋਈ ਹੋਈ ਸਾਰਾ ਦਿਨ। ਤੁਹਾਡਾ ਬੋਡੀ ਆਕੜੀ ਆ? ਹਾਂਜੀ, ਮੇਰੀ ਲੱਤਾਂ ਬਿਲਕੁਲ ਆਕੜੀਆਂ ਹੋਈ ਜੀ। ਮੈਂ ਸੋਫੇ ਤੇ ਨਹੀਂ ਬਹਿ ਸਕਦੀ, ਮੈਂ ਬੈੱਡ ਤੇ ਬਹਿ ਨਹੀਂ ਸਕਦੀ। ਜਿੱਦਾਂ ਬੰਦਾ ਇੱਕ ਪਾਸੇ ਨੂੰ ਕੜਥਣ ਲੈ ਕੇ ਪੈਂਦਾ ਹੈ, ਓਦਾਂ ਨਹੀਂ ਪਾਸਾ ਲੈ ਕੇ ਨਹੀਂ ਮੈਂ ਪੈ ਸਕਦੀ ਵੀ ਪੈਰ ਦੇ ਉੱਪਰ ਪੈਰ ਰੱਖ ਲਵਾਂ। ਮੈਂ ਨਹਾ ਕੇ ਕੋਈ ਤੇਲ ਨਹੀਂ ਲਾ ਸਕਦੀ। ਬਹੁਤ ਮੇਰੀ ਹਾਲਤ ਖਰਾਬ ਆ ਭੈਣ ਜੀ। ਜੇ ਕਿਸੇ ਭੈਣ ਭਾਈ ਨੂੰ ਮੇਰੇ ਨੂੰ ਪਤਾ ਹੋਵੇ ਜ਼ਰੂਰ ਦੱਸਿਓ। ਜ਼ਰੂਰ ਆਪਾਂ ਪੁੱਛਦੇ ਹੈਗੇ ਆ। ਵੈਸੇ ਤੁਸੀਂ ਡਾਕਟਰ ਦੇ ਜਾਂਦੇ ਆ ਨਾ? ਡਾਕਟਰ ਦੇ ਜਾਂਦੇ ਜੀ, ਉਹਨਾਂ ਨੇ ਮੈਨੂੰ ਐਕਸਰਸਾਈਜ਼ ਵਾਲੇ ਕੋਲ ਭੇਜਿਆ ਸੀਗਾ ਜੀ। ਉਹ ਐਕਸਰਸਾਈਜ਼ ਨੂੰ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਿਆ। ਮੈਂ ਉਹਨਾਂ ਨੂੰ ਕਹਿ ਵੀ ਲਿਆ ਵੀ ਮੇਰੀ ਨਸਾਂ ਵਿੱਚ ਦਰਦ ਹੁੰਦਾ ਪਿਆ। ਮੇਰੀ ਜਿਸ ਦਿਨ ਮੈਂ ਮਸ਼ੀਨ ਜੀ ਲਾਈ ਹੈ ਉਸ ਤੋਂ 10-15 ਦਿਨ ਬਾਅਦ ਮੇਰੀ ਜਿਹੜੀ ਨਾੜ ਹੈ ਨਾ, ਜਿਹੜੇ ਗਿੱਟੇ ਜਿਹੇ ਹੁੰਦੇ ਆ ਇੱਥੋਂ ਨੀਲੀਆਂ ਜੀ ਹੋ ਗਈਆਂ ਸੀ ਥੋੜ੍ਹੀਆਂ। ਕੋਈ ਗੱਲ ਨਹੀਂ, ਤੁਸੀਂ ਵੈਸੇ ਆਪਣੇ ਕੋਲੈਸਟਰੋਲ ਵੀ ਚੈੱਕ ਕਰਾਇਓ। ਤੇ ਆਪਾਂ ਹੁਣ ਅੱਜ ਪੁੱਛਦੇ ਹੈਗੇ ਆ ਕਿਸੇ ਨੂੰ, ਜੇ ਕੋਈ ਦੱਸ ਦਿਓ। ਤੁਸੀਂ ਸੁਣਦੇ ਜ਼ਰੂਰ ਰਹੋ। ਕੋਲੈਸਟਰੋਲ ਤਾਂ ਭੈਣ ਜੀ ਚੈੱਕ ਕਰਵਾਇਆ ਹੋਇਆ, ਸਾਰਾ ਕੁਝ ਨੋਰਮਲ ਹੈ ਜੀ ਮੇਰਾ। ਠੀਕ ਹੈ, ਠੀਕ। ਓਕੇ ਜੀ। ਓਕੇ ਜੀ, ਓਕੇ। ਬਸ ਕਈ ਵਾਰੀ ਨਾ ਇੱਕ ਹੋਰ ਕੇਸ ਸੀਗਾ ਇਸ ਤਰ੍ਹਾਂ ਦਾ, ਉਹਨੇ ਮੈਨੂੰ ਹੀ ਦੱਸਿਆ ਸੀਗਾ ਕਿ ਉਹਨੇ ਸਿਰਕਾ ਜਿਹੜਾ ਆਪਾਂ ਕਹਿੰਦੇ ਨਾ ਐਪਲ ਸਾਈਡਰ ਵਿਨੇਗਰ ਆ, ਉਹ ਕਹਿੰਦੇ ਮੈਂ 2 ਚਮਚੇ ਪਾ ਕੇ ਨਾ ਪਾਣੀ ਦੇ ਵਿੱਚ, ਨਿੱਘੇ ਜਿਹੇ ਦੇ ਵਿੱਚ, ਉਹ ਪਾ ਕੇ ਥੋੜ੍ਹਾ ਜਿਹਾ ਸ਼ਹਿਦ ਪਾ ਕੇ, 4/5 ਹਿੱਸਾ ਚਮਚਾ, ਅਤੇ ਉਹ ਕਹਿੰਦੇ ਮੈਂ ਪੀਣਾ ਸ਼ੁਰੂ ਕਰ ਦਿੱਤਾ। ਉਹਨੂੰ ਥੋੜ੍ਹਾ ਕਹਿੰਦੇ ਮੈਨੂੰ ਆਰਾਮ ਆਉਣਾ ਨਾ ਸ਼ੁਰੂ ਹੋ ਗਿਆ। ਬੋਡੀ ਆਪੋ ਆਪਣੀ ਹੈ ਜੀ। ਹੋ ਸਕਦਾ ਆ ਕਿ ਉਹਨਾਂ ਨੂੰ ਸੂਰਤ ਬੈਠਾ ਹੋਊਗਾ, ਪਰ ਇਹਨਾਂ ਚੀਜ਼ਾਂ ਦੇ ਨੁਕਸਾਨ ਕੋਈ ਨਹੀਂ। ਪਰ ਆਪਾਂ ਜ਼ਰੂਰ ਦੱਸਿਓ ਜੇ ਕਿਸੇ ਦੀ ਇਸੇ ਤਰ੍ਹਾਂ ਬੋਡੀ ਆਕੜੀ ਹੋਵੇ। ਅਤੇ ਕਈ ਵਾਰੀ ਹੋਰ ਪ੍ਰੋਬਲਮਾਂ ਵੀ ਹੁੰਦੀਆਂ ਇਹ ਕਹਿੰਦੇ ਐਕਸਰਸਾਈਜ਼ ਕਰਨੇ ਦੇ ਨਾਲ ਹੋਇਆ, ਹੋ ਸਕਦਾ ਐਕਸਰਸਾਈਜ਼ ਕਰਨੇ ਦੇ ਨਾਲ ਵੀ ਹੋਇਆ ਹੋ ਸਕਦਾ ਆ,
ਪਰ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ, ਕਿਉਂਕਿ ਇਹਨਾਂ ਦੇ ਹੋਇਆ ਜਿੱਦਾਂ ਇਹਨਾਂ ਦੇ ਹੋਇਆ ਇਹਨਾਂ ਨੇ ਦੱਸਿਆ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ ਅਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਆ। ਅਤੇ ਜੇ ਤੁਸੀਂ ਕੋਈ ਇਲਾਜ ਤੁਹਾਡੇ ਕੋਲ ਕੋਈ ਹੈਗਾ ਆ ਅਤੇ ਪਲੀਜ਼ ਉਹਨਾਂ ਨੂੰ ਸ਼ੇਅਰ ਕਰ ਲਿਆ ਕਰੋ, ਲੈ ਕੇ ਨਾ ਬੈਠੇ ਰਿਹਾ ਕਰੋ ਵੀ ਸਾਨੂੰ ਆਰਾਮ ਆ ਗਿਆ, ਸਾਨੂੰ ਕੋਈ ਗੱਲ ਨਹੀਂ ਹੈਗੀ। ਉਹਦੀ ਫੀਡਬੈਕ ਆ ਜਿਹੜੀ ਨਾ ਉਹ ਵੀ ਜ਼ਰੂਰ ਦਿਆ ਕਰੋ, ਉਹਦੇ ਵਿੱਚ ਭਲੇ 'ਚ ਹੀ ਭਲਾ ਹੈਗਾ ਆ ਜੀ। 4082725200 ਸਟੂਡੀਓ ਦਾ ਫੋਨ ਨੰਬਰ ਆ, ਇਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਕਾਲ ਕਰ ਤੁਸੀਂ ਆਪਣੇ ਇਲਾਜ ਆ ਜਿਹੜੇ ਉਹ ਦੱਸ ਸਕਦੇ। 408-272-5200 ਨੰਬਰ। ਇੱਕ ਬ੍ਰੇਕ ਤੋਂ ਬਾਅਦ ਰੱਖਣਾ ਆ ਕਿਵੇਂ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਵਰਤਣਾ ਆ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਇਹ ਜਿਹੜੇ ਤੁਹਾਡੇ ਪਰਸਨਲ ਐਕਸਪੀਰੀਅੰਸ ਆ ਨਾ ਉਹੀ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਆ ਅਤੇ ਉਹਨਾਂ ਤੋਂ ਹੀ ਲੋਕਾਂ ਨੂੰ ਆਰਾਮ ਆਉਂਦਾ ਹੈ। ਅਤੇ ਜ਼ਰੂਰ ਸ਼ੇਅਰ ਕਰਿਆ ਕਰੋ, ਜਿਹੜੀ ਵੀ ਚੀਜ਼ ਤੁਸੀਂ ਵਰਤੀ ਆ ਤੁਹਾਨੂੰ ਆਰਾਮ ਆਇਆ, ਫੀਡਬੈਕ ਆ, ਪਲੀਜ਼ ਜ਼ਰੂਰ ਦਿਆ ਕਰੋ। ਅਤੇ ਇਸ ਦੀਆਂ ਜਿਹੜੀਆਂ YouTube ਆ ਉਹ ਬਣ ਜਾਂਦੀਆਂ, ਜੇ ਤਾਂ ਹੁਣ ਨਹੀਂ ਲਿਖ ਹੁੰਦਾ ਇਸ ਤਰ੍ਹਾਂ ਅਤੇ ਤੁਸੀਂ ਉਸ ਦੀ YouTube ਨੂੰ ਸਬਸਕ੍ਰਾਈਬ ਕਰ ਲਓ, ਉਹ ਫਿਰ ਤੁਸੀਂ ਹੌਲੀ ਹੌਲੀ ਉਸ ਨੂੰ ਲਿਖ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਅੱਗੇ ਸਾਡੇ ਨਾਲ ਜੁੜੇ ਨੇ ਗੁਰਮੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਦੱਸਣਾ ਸੀਗਾ ਜਿਹੜਾ ਕਹਿੰਦੇ ਸੀ ਨਾ ਵੀ ਕੰਨ ਡੋਲਦੇ ਆ ਰੇਸ਼ਾ ਡੈਡੀ, ਇੱਕ ਤਾਂ ਉਹ ਸ਼ਰਾਬ ਬੰਦ ਕਰੇ ਭਾਈ, ਸ਼ਰਾਬ ਜ਼ਰੂਰ ਪੀਂਦਾ ਹੋ, ਤੇ ਇੱਕ ਉਹ ਲਸਣ ਲੂ ਕੇ ਨਾ ਆਪਦੇ ਨਜ਼ਰ ਨੇਮ ਕੰਨ ਚ ਪਾ ਲਵੇ, ਜੇ ਡੁੱਲ ਗਿਆ ਕਹਿ ਦਿਓ ਮੇਰੇ ਘਰ ਆਏ ਆਦਮੀ ਦੇ ਇੱਦਾਂ ਹੀ ਰੇਸ਼ਾ ਡੈਡੀ ਸੀ, ਇੱਦਾਂ ਹੀ ਕੰਨ ਡੋਲੇ, ਸ਼ਰਾਬ ਛਡਾਈ ਤੇ ਉਸ ਕੰਨ ਚ ਉਹਦੇ ਇੱਕ ਪਾ ਤੇਲ ਪਾਇਆ, ਦੇਖ ਲਾ ਮੁੜ ਕੇ ਕਦੇ ਵਾਸਤੇ ਉਹਦਾ ਕੰਨ ਨਹੀਂ ਡੁੱਲਦਾ। ਠੀਕ, ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਰਣਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਉਹ ਇੱਕ ਭੈਣ ਜੀ ਪੁੱਛ ਰਹੇ ਸੀਗੇ ਗੋਡੇ ਦਾ ਜਿਹੜਾ ACL ਤੇ ਮੈਨਿਸਕਸ ਹੋਇਆ ਨਾ, ਹਾਂਜੀ, ਤੇ ਉਹ ਸਰਜਰੀ ਕਰਾਉਣੀ ਪੈਣੀ ਹੈ। ਮੇਰੇ ਬੇਟੇ ਦਾ ਸੀਗਾ ਇਸ ਤਰ੍ਹਾਂ, ਤੇ ਇਹ ਸਰਜਰੀ ਆਪਸ਼ਨ, ਹੋਰ ਕੋਈ ਆਪਸ਼ਨ ਨਹੀਂ। ਤੇ ਸਰਜਰੀ ਤੋਂ ਬਾਅਦ ਵੀ 9-10 ਮਹੀਨੇ ਲੱਗਦੇ ਆ, ਬਹੁਤ ਥੈਰੇਪੀ ਚਾਹੀਦੀ ਆ, ਪਰ ਇੱਕ ਸਰਜਰੀ ਆਪਸ਼ਨ। ਉਹਨਾਂ ਨੂੰ ਡਾਕਟਰ ਕੋਲ ਸਰਜਰੀ ਕਰਾਉਣੀ ਚਾਹੀਦੀ ਹੈ। ਕੋਈ ਨਹੀਂ, ਉਹ ਡਾਕਟਰ ਕੋਲ ਜਾਂਦੇ ਆ ਉਹਨਾਂ ਤੇ MRI ਕਰਾਈ। ਹਾਂਜੀ, ਠੀਕ, ਓਕੇ, ਥੈਂਕ ਯੂ ਜੀ, ਥੈਂਕ ਯੂ। ਗੁਰਮੇਜ ਕੌਰ। ਹਾਂਜੀ, ਬਲਵਿੰਦਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ, ਠੀਕ ਠਾਕ ਸਾਰੇ ਜੀ? ਜੀ। ਹਾਂਜੀ, ਮੈਂ ਨਾ ਉਹ ਦੱਸਣਾ ਸੀ, ਇੱਕ ਭਰਾ ਜੀ ਕਹਿੰਦੇ ਸੀਗੇ ਵੀ ਅੱਖਾਂ ਦੇ ਮੂਹਰੇ ਜਿੱਦਾਂ ਕਾਲੀ ਜਿਹੀ ਮੱਖੀ ਆਉਂਦੀ ਹੈ ਹਨਾ, ਹਾਂਜੀ, ਉਹ ਏਦਾਂ ਹੁੰਦੀ ਹੈ ਜਦੋਂ ਉਹ ਹੁੰਦੀ ਹੈ ਤਾਂ ਸਾਡਾ ਨਾ ਉਸ ਵੇਲੇ ਅੱਖਾਂ ਦਾ ਗਾਲਾ ਮੋਤੀਆ ਆ ਨਾ, ਉਹ ਉਤਰਦਾ ਹੈ ਉਸ ਟਾਈਮ। ਠੀਕ, ਹਾਂਜੀ, ਕਿਉਂ ਮੇਰੇ ਨਾਲ ਏਦਾਂ ਹੋ ਚੁੱਕੀ ਸੀਗੀ ਤੇ ਫਿਰ ਇੱਥੇ ਹੁੰਦੇ ਡਾਕਟਰ ਸੀ, ਉਹਨੇ ਦੱਸਿਆ ਸੀ, ਕਹਿੰਦਾ ਜਦੋਂ ਉਦੋਂ ਨਿਗਾਹ ਕਮਜ਼ੋਰ ਹੁੰਦੀ ਆ, ਕਹਿੰਦੇ ਤੁਹਾਡੀ ਉਸ ਵੇਲੇ। ਠੀਕ ਹੈ, ਜਦੋਂ ਨਾ ਮੱਖੀ ਜੇ ਘੁੰਮਦੀ ਕਾਲੀ ਉਦੋਂ ਕਹਿੰਦੇ ਨਿਗਾਹ ਕਮਜ਼ੋਰ ਹੁੰਦੀ ਆ ਤੁਹਾਡੀ। ਹਾਂਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਲੱਕੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਉਹ ਜਿਹੜਾ ਨਾ ਉਹ ਨਿੰਬੂ ਦਾ ਪੁੱਛ ਕੇ ਗਏ ਸੀਗੇ ਨਾ ਭਾਈ ਸਾਹਿਬ, ਹਾਂਜੀ, ਤੇ ਉਹ ਮੈਂ ਉਹ ਬੇਨਤੀ ਕਰਨੀ ਸੀ, ਉਹ ਜਿਹੜਾ ਜੀ ਨਿੰਬੂ ਦੀ ਛਿੱਲ ਲਾ ਕੇ ਜੂਸ ਕੱਢਣਾ, ਨਹੀਂ ਤਾਂ ਜੀ ਉਹ ਖਰਾਬ ਹੋ ਜਾਣਾ, ਜਿਹੜਾ ਉਹ 4 ਕੱਪਾਂ ਨਾਲ ਉਹ ਪੁੱਛਦੇ ਸੀ ਮੇਰੇ ਕੋਲ ਇਲਾਜ, ਉਹਦੇ ਲਈ ਪੁੱਛਦੇ ਸੀਗੇ। ਹਾਂਜੀ, ਤੇ ਉਹਦਾ ਜੀ ਉਹ ਨਿੰਬੂ ਜਿਹੜੇ ਆ ਉਹਦੀ ਛਿੱਲ ਲਾ ਕੇ ਚੰਗੀ ਤਰ੍ਹਾਂ, ਤੇ ਉਹ ਫਿਰ ਉਹਦਾ ਜੂਸ ਕੱਢਣਾ ਜੀ, ਉਹ ਜੂਸਰ ਨਾਲ ਕੱਢ ਲੈਣਾ, ਦੁਬਾਰਾ ਉਹਨੂੰ ਜੂਸ ਨੂੰ ਪੁਣ ਕੇ ਪਾਉਣੀ ਦੇ ਨਾਲ। ਠੀਕ ਹੈ ਜੀ, ਠੀਕ ਹੈ। ਦੁਬਾਰਾ ਜਦੋਂ ਨਾ ਜੂਸ ਆਪਾਂ ਪਹਿਲਾਂ ਕੱਢ ਲੈਣਾ ਜੂਸਰ ਦੇ ਨਾਲ, ਫਿਰ ਪੁਣ ਕੇ ਪਾਉਣੀ ਦੇ ਨਾਲ ਪਾਉਣਾ ਜੀ। ਹਾਂਜੀ, ਠੀਕ ਹੈ ਜੀ। ਇੱਕ ਦੂਜੀ ਗੱਲ, ਇੱਕ ਭੈਣ ਜੀ ਨੇ ਪਿੱਛੇ ਦੇ ਭੈਣ ਜੀ ਇਲਾਜ ਦੱਸਿਆ ਸੀਗਾ, ਜਿਹੜੀਆਂ ਹੱਥਾਂ ਦੀਆਂ ਉਂਗਲਾਂ ਨਾ ਜਿਹੜੀਆਂ ਆਕੜ ਜਾਂਦੀਆਂ ਸਵੇਰ ਨੂੰ ਜਦੋਂ ਉੱਠਦੇ ਆ, ਤੇ ਉਹ ਭੈਣ ਜੀ ਕਹਿੰਦੇ ਸੀ ਉਹਨਾਂ ਨੇ ਉਹ ਦੱਸਿਆ ਸੀ ਮਗਾਂ ਵਾਲਾ ਇਲਾਜ, ਜਿਹੜਾ ਜਦੋਂ 3-4 ਚੀਜ਼ਾਂ ਜਿੰਨੀਆਂ ਵੀ ਦੱਸੀਆਂ ਸੀਗੀਆਂ ਉਹ ਬਣਾਇਆ ਹੈ ਨਾ। ਅੱਛਾ ਜੀ। ਉਹ ਭੈਣ ਜੀ ਨੂੰ ਇੰਨਾ ਪੁੱਛਣਾ ਸੀਗਾ ਵੀ ਉਹ ਗੋਲੀਆਂ ਦਿਹਾੜੀ ਦੀਆਂ 2 ਖਾਣੀਆਂ, ਜਿੱਦਾਂ ਕਿੰਨਾ ਚਿਰ ਲਈ ਖਾਣੀਆਂ, ਤੇ ਗਰਮ ਪਾਣੀ ਨਾਲ ਖਾਣੀਆਂ, ਕਿੱਦਾਂ ਮਾੜਾ ਆ ਉਹ ਦੱਸ ਜਾਣ। ਇੱਕ ਗਰਮ ਬਹੁਤ ਆ ਭੈਣ ਜੀ, ਉਹ ਗਰਮ ਬਹੁਤ ਹੈ, ਵੈਸੇ ਉਹ ਸਿਆਲ ਵਾਲੀ ਦਵਾਈ ਆ, ਪਰ ਤੁਸੀਂ ਇੱਕ ਹੀ ਸ਼ੁਰੂ ਕਰੋ, ਹਜੇ ਇੱਕ ਹੀ ਖਾਈ। ਅੱਛਾ, ਠੀਕ ਹੈ। ਇੱਕ ਖਾਓ ਨਾ, ਫਰਕ ਪਊਗਾ। ਉਹ ਥੋੜ੍ਹੀਆਂ ਜਿਹੀਆਂ ਗਠੀਏ ਦੀਆਂ, ਕੋਲੈਸਟਰੋਲ ਇਹਦੀਆਂ ਨਿਸ਼ਾਨੀਆਂ ਹੁੰਦੀਆਂ। ਹਾਂਜੀ, ਉਹ ਭੈਣ ਜੀ ਜੇ ਇਦਾਂ ਦੱਸ ਦੇਣ ਵੀ ਉਹ ਜਿਹੜੀ ਗੋਲੀ ਨਾ ਇੱਕ ਹੀ ਖਾਣੀ ਆ, ਸਿਆਲ ਚ ਖਾਧੀਆਂ ਸੀ ਭੈਣ ਜੀ, ਖਾਣ ਨੂੰ ਕਹਿੰਦੇ ਆ ਜਾਂ ਕੀ ਕਹਿੰਦੇ ਆ? ਸਿਆਲ ਚ ਖਾਧੀਆਂ ਸੀ, ਕੋਸੇ ਪਾਣੀ ਨਾਲ ਲਾਓ। ਅੱਛਾ, ਠੀਕ ਹੈ ਭੈਣ, ਥੈਂਕ ਯੂ ਜੀ, ਥੈਂਕ ਯੂ। ਤੇ ਫਿਰ ਜਿਹਨੀ ਖਾਧੀਆਂ ਉਹ ਤੁਸੀਂ ਵੀ ਦੱਸ ਦਿਓ। ਜਗਵੀਰ ਸਿੰਘ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪੁੱਛਣਾ ਜੀ, ਉਹਨੇ ਭਗੰਦਰ ਦੇ ਮੈਂ ਕਈ ਇਲਾਜ ਦੱਸੇ ਸੀਗੇ,
ਜੇ ਕਿਸੇ ਨੂੰ ਕਿਸੇ ਸਪੈਸ਼ਲ ਦਵਾਈ ਤੋਂ ਆਰਾਮ ਆਇਆ ਹੋਵੇ ਤਾਂ ਦੱਸਿਓ ਜੀ ਪਲੀਜ਼। ਜ਼ਰੂਰ ਜੀ, ਥੈਂਕ ਯੂ। ਅੱਗੇ ਪੌਲ ਚਾਲ ਜੀ। ਪੌਲ ਚਾਲ ਜੀ, ਸਤਿ ਸ਼੍ਰੀ ਅਕਾਲ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਭੈਣ ਜੀ ਮੈਨੂੰ ਤਾਂ ਟੂਲਾ ਹੀ ਆ ਗਿਆ ਸੀਗਾ। ਅੱਛਾ ਛੇਤੀ ਬਚਾ ਲਿਆ। ਹਾਂਜੀ ਹਾਂਜੀ, ਅੱਛਾ। ਤੇ ਪਹਿਲਾਂ ਤਾਂ ਜੀ ਇੱਕ ਬਹੁਤ ਹੀ ਅਲੀਸ਼ਾਨ ਰਿਸਰਚ ਮੇਰੇ ਕੋਲ ਹੋ ਚੁੱਕੀ ਹੈਗੀ ਹੈ ਕਿ ਜਿਹੜਾ ਇੱਕ ਆਪਣੇ ਇਹਦੇ 'ਚ ਡੈਜ਼ਰਟ ਦੇ ਵਿੱਚ ਮਾਰੂਥਲ ਦੇ ਵਿੱਚ ਜਿਹੜਾ ਪ੍ਰਿਕਲੀ ਪੀਅਰ ਨਾਸਪਤੀ ਵਰਗਾ ਹੁੰਦਾ ਹੈ, ਉਹ ਜਿਸ ਤਰ੍ਹਾਂ ਥੋਹਰ ਹੁੰਦਾ ਨਾ, ਡੰਡਾ ਥੋਹਰ, ਉਸ ਤਰ੍ਹਾਂ ਦਾ ਹੈਗਾ ਉਹ। ਜਿਹੜਾ ਹੈ ਨਾ ਜੀ ਡਾਇਬਟੀਜ਼ ਦੇ ਵਾਸਤੇ ਬਹੁਤ ਹੀ ਅਲੀਸ਼ਾਨ ਹੈ। ਅੱਛਾ। ਉਹਦੇ ਜਿਹੜੇ ਉਹ ਪੱਤੇ ਜਿਹੜੇ ਹੈਗੇ ਨੇ ਜੀ, ਉਹ ਸਟੈਮਸ ਜਿਹੜੇ ਹੈਗੇ ਨੇ ਉਹਦੇ ਉੱਤੇ ਕੰਡੇ ਹੁੰਦੇ ਨੇ। ਕੰਡੇ ਤਾਂ ਲੈ ਜਾਂਦੇ ਨੇ, ਜਦੋਂ ਉਹਨੂੰ ਭੁੰਨਦੇ ਹੈਗੇ ਤਾਂ ਕੰਡੇ ਤਾਂ ਦੂਰ ਹੋ ਜਾਂਦੇ ਨੇ। ਤੇ ਉਹਦੇ ਵਿੱਚ ਜਿਹੜਾ ਹੈਗਾ ਨਾ ਕੋਈ ਵੀ ਚੀਜ਼ ਪਾ ਕੇ ਜਿਹੜਾ ਹੈਗਾ ਇਹਨੂੰ ਜਿਹੜੇ ਹੈਗੇ ਨੇ ਨੇਟਿਵ ਅਮਰੀਕਨਜ਼ ਇਹਨੂੰ ਵਰਤਦੇ ਰਹੇ ਹੈਗੇ ਨੇ। ਇਹ ਬਹੁਤ ਜ਼ਿਆਦਾ ਬਹੁਤ ਹੀ ਤੁਸੀਂ ਪੌਲ ਜੀ ਉਹ ਕਹਿੰਦੇ ਆ ਇੱਕ ਡੰਡਾ ਜਿਹਾ ਹੁੰਦਾ, ਉਹਦੇ ਆਲੇ ਦੁਆਲੇ ਕੰਡੇ ਹੁੰਦੇ ਆ। ਹਾਂ ਡੰਡਾ ਥੋੜਾ, ਉਹਨੂੰ ਉਹਨੂੰ ਕਹਿੰਦੇ ਹੈਗੇ ਨੇ ਪ੍ਰਿਕਲੀ ਪੀਅਰ। ਜੋ ਨਾਸਪਾਤੀ ਵਰਗਾ ਹੈ ਪਰ ਉਹਦੇ ਕੰਡੇ ਲੱਗੇ ਹੋਏ ਨੇ। ਠੀਕ ਹੈ ਜੀ। ਕਈ ਵਾਰ ਉਹ ਲਾਲ ਰੰਗ ਦਾ ਵੀ ਹੁੰਦਾ ਹੈ। ਅੱਛਾ। ਇਹ ਤੇ ਔਰ ਜਿਹੜਾ ਹੈ ਜੀ ਇਹ ਜਿਹੜਾ ਪ੍ਰੋਸਟੇਟ ਵਾਸਤੇ, ਗਦੂਦ ਵਾਸਤੇ ਵੀ ਬਹੁਤ ਲਾਹੇਵੰਦ ਉਹਨਾਂ ਨੂੰ ਮਿਲਿਆ, ਉਹਨਾਂ ਨੇ ਬਹੁਤ ਲੱਭਿਆ। ਇਹ ਉਹ ਤਕਰੀਬਨ ਜੀ ਉਹ 20,000 ਸਾਲ ਤੋਂ ਵਰਤ ਰਹੇ ਨੇ। ਠੀਕ ਹੈ ਜੀ। 20,000 ਸਾਲ ਤੋਂ ਇੰਨਾ ਉਹਨਾਂ ਨੇ ਕੀਤਾ ਹੈਗਾ। ਅੱਛਾ। ਔਰ ਜਿਹੜਾ ਹੈਗਾ ਇਹ ਸ਼ੂਗਰ ਨੂੰ ਵੀ ਘਟਾ ਦਿੰਦਾ। ਅੱਛਾ। ਹਾਂਜੀ। ਔਰ ਸਭ ਤੋਂ ਸ਼ਾਨਦਾਰ ਚੀਜ਼, ਮੈਂ ਹੈਰਾਨ ਮੰਨ ਗਿਆ ਪੜ੍ਹ ਕੇ, ਜਿੰਨੀਆਂ ਮੈਂ ਹਾਲ ਤੱਕ ਜੜੀਆਂ ਬੂਟੀਆਂ ਪੜ੍ਹੀਆਂ ਨੇ ਭੈਣ ਜੀ, ਉਹਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਹੈਗਾ ਨਾ ਐਂਟੀ ਇਨਫਲੇਮੇਟਰੀ ਮਿਲਦੇ ਨੇ ਕਿ ਜਿਹੜੀ ਸੋਜਿਸ਼ ਨੂੰ ਘਟਾਉਂਦੀ ਹੈ, ਕਿਉਂਕਿ ਜਿਹੜੀ 70% ਬਿਮਾਰੀਆਂ ਨੇ ਉਹ ਸਾਰੀਆਂ ਸੋਜਿਸ਼ ਉਹਨਾਂ ਦੇ ਵਿੱਚ ਹੁੰਦੀ ਹੈ। ਸੋਜਿਸ਼ ਨੂੰ ਤੁਸੀਂ ਠੀਕ ਕਰ ਲਓ ਤਾਂ ਤੁਹਾਡਾ ਜਿਹੜਾ ਕੈਂਸਰ ਉੱਥੇ ਰੁਕ ਜੂਗਾ, ਤੁਹਾਡੀ ਡਾਇਬਟੀਜ਼ ਉੱਥੇ ਅੱਗੇ ਵਧਣੀ ਰੁਕ ਜੇਗੀ। ਤੇ ਉਹਨਾਂ 'ਚ ਆਮ ਕਰਕੇ 2 4 5 4 ਮਤਲਬ ਉਹਨਾਂ 'ਚ ਐਲੀਮੈਂਟ ਹੁੰਦੇ, ਇਹਦੇ 'ਚ 24 ਨੇ। ਹਾਂਜੀ। 24 ਜਿਹੜਾ ਹੈ ਨਾ ਜੀ ਐਂਟੀ ਇਨਫਲੇਮੇਟਰੀ ਏਜੰਟ ਅਲੱਗ-ਅਲੱਗ ਤਰ੍ਹਾਂ ਦੇ। ਹਾਂਜੀ, ਮੈਂ ਇੱਕ ਵਾਰੀ ਮੇਕ ਸ਼ੋਰ ਕਰਨਾ, ਪ੍ਰਿਕਲੀ ਪੀਅਰ ਕਿਹਾ ਨਾ? ਹਾਂਜੀ ਹਾਂ, PRICKLY। ਆਮ ਮਿਲ ਜਾਂਦੀਆਂ ਤੁਹਾਨੂੰ। ਹਾਂਜੀ ਹਾਂ, ਇੱਥੇ ਆਪਣੇ ਆਮ ਲੱਕੀ ਸਟੋਰ ਵਗੈਰਾ 'ਚ ਮਿਲ ਜਾਂਦਾ। ਪੰਜਾਬੀ ਦੇ ਵਿੱਚ ਜਿਹਨੂੰ ਗੁੰਮੀਆਂ ਵੀ ਕਹਿੰਦੇ ਸੀਗੇ। ਠੀਕ ਹੈ। ਅੱਛਾ ਜੀ। ਹਾਂ, ਪਿੰਕ ਸੀਗੀਆਂ, ਉਹ ਮਿਲਦੀਆਂ ਸਟੋਰਾਂ 'ਚ। ਹਾਂਜੀ। ਅੱਛਾ। ਜਿਹੜਾ ਹੈਗੇ ਨੇ ਜਿਹੜੇ ਨੇਟਿਵ ਅਮਰੀਕਨ ਨੇ ਇਹਦੀ ਸ਼ਰਾਬ ਵੀ ਬਣਾਉਂਦੇ ਰਹੇ ਨੇ। ਹਾਂਜੀ ਸ਼ਰਾਬ ਵੀ ਹਾਲੇ ਵੀ ਬਣਾਉਂਦੇ ਹੋਣੇ ਹੈ। ਤੇ ਇਹ ਜਾਣੀ ਕਿ ਵੀ ਔਰ ਇਹਦੇ ਫਲਾਵਰਸ ਨੇ, ਜਿਹੜੇ ਫੁੱਲ ਨੇ, ਉਹ ਖਾਣੇ ਹੁੰਦੇ ਆ। ਉਹ ਖਾਣੇ ਨੇ, ਜਾਂ ਜਿਹੜੀਆਂ ਸਟੈਮਸ ਜਿਹੜੀਆਂ ਹੈਗੇ ਨੇ ਹਾਂਜੀ, ਉਹ ਮਤਲਬ ਵੀ ਪੱਤੇ, ਜਿਹੜੇ ਪੱਤੇ ਹੋਣਗੇ ਪੱਤੇ ਪਰ ਮੋਟੇ ਮੋਟੇ ਹੁੰਦੇ ਨੇ, ਗੁੰਮੀਆਂ ਜਿਸ ਤਰ੍ਹਾਂ ਤੁਸੀਂ ਕਹਿੰਦੇ। ਹਾਂਜੀ। ਇਹ ਬਹੁਤ ਇਹ ਬੜੀ ਉਹ ਹੈ, ਖੋਜ ਵਾਲੀ ਚੀਜ਼ ਹੈ ਜੀ ਇਹ। ਜੀ। ਅੱਛਾ। ਦੂਸਰਾ ਜਿਹੜਾ ਹੈਗਾ ਜੀ ਇੱਕ ਹੋਰ ਹੀ ਬੜੀ ਸ਼ਾਨਦਾਰ ਖੋਜ ਵਾਲੀ ਚੀਜ਼ ਮਿਲੀ ਹੈਗੀ ਹੈ ਉਹਨੂੰ, ਬਲਕਿ ਨਾ ਇਹ ਬੂਟਾ ਜਿਹਦੀ ਮੈਂ ਗੱਲ ਕਰਦਾ ਉਹ ਲੇਹ ਦੀ ਆਪਣੇ ਲੇਹ ਹੁੰਦੀ ਹੈ ਨਾ, ਜਿਹੜੀ ਉਹ ਕੱਪੜਿਆਂ ਦੇ ਨਾਲ ਚਿੰਬੜ ਜਾਂਦੀ ਹੁੰਦੀ ਹੈ। ਹਾਂਜੀ। ਇਸ ਤਰ੍ਹਾਂ ਦਾ ਇਹ ਬੂਟਾ, ਇਹਨੂੰ ਸਟਿੰਗਿੰਗ ਨੈਟਲ ਕਹਿੰਦੇ ਨੇ, ਕਿਉਂਕਿ ਇਹ ਚਿੰਬੜ ਜਾਂਦਾ ਹੈ ਔਰ ਛੋਟੇ ਛੋਟੇ ਦੇ ਕੰਡੇ ਲੱਗੇ ਹੁੰਦੇ ਨੇ, ਹਜ਼ਾਰਾਂ ਹੀ ਕੰਡੇ ਲੱਗੇ ਹੁੰਦੇ ਨੇ, ਛੋਟੇ ਛੋਟੇ ਪਰ ਛੋਟੇ ਹੁੰਦੇ ਨੇ ਬਹੁਤ ਹੈ। ਤੇ ਮੈਂ ਇੱਥੇ ਘਰ ਲਗਾਇਆ ਸੀ ਤੇ ਕਿਉਂ ਨਾ 2-3 ਸਾਲ ਰਿਹਾ ਵੀ। ਤੇ ਸਟਿੰਗਿੰਗ ਨੈਟਲ ਕਹਿੰਦੇ ਨੇ ਔਰ ਇਹਦੇ ਵਿੱਚ ਇੰਨੇ ਜ਼ਿਆਦਾ ਮਿਨਰਲਸ ਹੈਗੇ ਨੇ। ਔਰ ਇਹ ਕਿਆ ਹੈਗਾ, ਇਹਨੂੰ ਆਮ ਯੂਜ਼ ਕਰਦੇ ਸੀਗੇ ਆਰਥਰਾਈਟਿਸ ਵਾਸਤੇ, ਵੀ ਜੇ ਗੋਡਿਆਂ ਦਾ ਕਿ ਵੀ ਸੋਜਿਸ਼ ਹੈਗੀ, ਦਰਦ ਹੈਗਾ, ਤਾਂ ਉਹਦੇ ਜਿਹੜਾ ਹੈਗਾ ਨਾ ਲਿਆ ਕੇ ਉਹਦੇ ਜਿਹੜੀਆਂ ਸ਼ਾਖਾਂ ਤੋੜ ਕੇ ਉਹ ਗੋਡਿਆਂ ਤੇ ਮਾਰਦੇ ਸੀਗੇ। ਉਹ ਫਿਰ ਜਿਹੜੇ ਛੋਟੀਆਂ ਉਹ ਹੈਗੇ ਸੀ ਨਾ ਕੰਡੇ ਸੀਗੇ, ਉਹਨਾਂ ਦੇ ਵਿੱਚ ਫਾਰਮਿਕ ਐਸਿਡ ਹੁੰਦਾ ਹੈ। ਉਹ ਫਾਰਮਿਕ ਐਸਿਡ ਜਾ ਕੇ ਨਾਲੇ ਤਾਂ ਇਨਫਲੇਮੇਸ਼ਨ ਨੂੰ ਠੀਕ ਕਰਦਾ ਸੀ, ਤੇ ਨਾਲੇ ਜਿਹੜਾ ਹੈ ਨਾ ਉੱਥੇ ਗੋਡੇ ਗੁੰਮਸੁੰਮ ਹੋ ਜਾਂਦੇ, ਤੇ ਬੰਦੇ ਨੂੰ ਜਿਹੜਾ ਹੈ ਨਾ 2 ਦਿਨ ਜਿਹੜਾ ਹੈ ਨਾ ਤਕਰੀਬਨ ਦਰਦ ਨਹੀਂ ਹੁੰਦਾ ਸੀ। ਇਹ ਚੀਜ਼ ਜ਼ਰੂਰ ਚੈੱਕ ਕਰ ਲੈਣੀ ਚਾਹੀਦੀ ਹੈ। ਔਰ ਇਹਨੂੰ ਇਹ ਵੀ ਕਹਿ ਰਹੇ ਹੈਗੇ ਨੇ ਕਿ ਇਹ ਜਿਹੜਾ ਹੈਗਾ ਜੀ ਆਪਣੇ ਗਦੂਦਾਂ ਵਾਸਤੇ ਵੀ ਇਹ ਬਹੁਤ ਜ਼ਿਆਦਾ ਲਾਹੇਵੰਦ ਹੈ ਜੀ। ਔਰ ਜਿਹੜੇ ਨੇਟਿਵ ਅਮਰੀਕਨਸ ਨੇ ਉਹ ਤਾਂ ਇਹਨੂੰ ਜਿਹੜਾ ਕਹਿੰਦੇ ਹੈਗੇ ਨੇ ਕਿ ਜਿਹੜਾ ਲੇਡੀਜ਼ ਵੀ ਹੈਗੇ ਨੇ ਉਹ ਵੀ ਜਿਹੜਾ ਹੈ ਨਾ ਪ੍ਰੈਗਨੈਂਸੀ ਡਿਲੀਵਰੀ ਹੋਣ ਤੋਂ ਬਾਅਦ ਜੀ ਇਹਨਾਂ ਨੇ ਕੋਈ ਚੀਜ਼ ਚੈੱਕ ਕੀਤੀ, ਜਿਹੜਾ ਹੈਗਾ ਨਾ ਕੋਈ ਜਿਹੜੀ ਨਾਰਮਲ ਮੈਡੀਸਨ ਹੈਗੀ ਐਲੋਪੈਥੀ ਦੀ, ਤੇ ਉਹਦੇ ਨਾਲ ਜਿਹੜੇ ਨੇ ਕੰਪੇਅਰ ਕੀਤਾ, ਇਹ 50 ਟਾਈਮਸ ਮੋਰ ਇਫੈਕਟਿਵ ਨਿਕਲਿਆ ਜੀ। ਇਹ ਮੈਡੀਕਲ ਫੀਲਡ ਵਾਲੇ ਤਾਂ ਇਹ ਚੀਜ਼ ਦਾ ਆਪਣੇ ਕੋਲ ਨਹੀਂ ਪਹੁੰਚੇਗੀ, ਪਰ ਦੂਸਰਿਆਂ ਵੱਲੋਂ ਪਹੁੰਚ ਰਹੀ ਹੈ। ਤੇ ਜਿਹੜਾ ਹੈਗਾ ਪ੍ਰੋਸਟੈਟਿਕ ਜਿਹੜਾ ਹਾਈਪਰਪਲੇਜ਼ੀਆ ਹੈਗਾ, BPH ਨੂੰ ਕਹਿੰਦੇ ਹੈਗੇ ਆ ਹਾਂਜੀ, ਉਹਦੇ ਵਾਸਤੇ, ਹੈਪੇਟਾਈਟਿਸ ਵਾਸਤੇ ਵੀ ਇਹ ਬਹੁਤ ਹੈ। ਇਸ ਚੀਜ਼ ਬਾਰੇ ਜਿਹੜਾ ਨਾ ਸਾਧ ਸੰਗਤ ਨੂੰ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਜਿਹੜਾ ਸਟਿੰਗਿੰਗ ਨੈਟਲ ਇਹਨੂੰ ਕਹਿੰਦੇ ਨੇ, NETTLE, ਇਹਦੇ 'ਚ ਮਿਨਰਲਸ ਬਹੁਤ ਹੁੰਦੇ ਨੇ ਜੀ। ਅੱਛਾ। ਇੱਕ ਜਿਹੜਾ ਹੈਗਾ ਭੈਣਾਂ ਬੀਬੀਆਂ ਵਾਸਤੇ ਜਿਹੜਾ ਹੈਗਾ ਜੀ, ਇੱਕ ਉਹਨੂੰ ਬਲੈਕ ਕੋਹਾਸ਼ ਕਹਿੰਦੇ ਨੇ, BC ਬਲੈਕ ਕੋਹਾਸ਼। ਇਹ ਜਿਹੜਾ ਹੈਗਾ ਜਦੋਂ ਇਹ ਬਲਕਿ ਕਮਿਸ਼ਨ E ਨੇ ਜਿਹੜਾ ਹੈ ਨਾ ਯੂਰਪ ਦੇ ਵਿੱਚ, ਜਰਮਨੀ ਦੇ ਵਿੱਚ ਵੀ ਅਪਰੂਵ ਕੀਤਾ ਹੈ। ਤੇ ਉਹ ਕਹਿੰਦੇ ਹੈਗੇ ਵੀ ਜਦੋਂ ਜਿਹੜੀ ਹਾਰਮੋਨ ਦੀ ਜਿਹੜੀ ਪ੍ਰੋਬਲਮ ਹੁੰਦੀ ਹੈਗੀ ਪੋਸਟ ਮੀਨੋਪਾਜ਼ ਤੋਂ ਬਾਅਦ,
ਜਦੋਂ ਕਿ ਮਾਸਿਕ ਧਰਮ ਬੰਦ ਹੋ ਜਾਂਦਾ ਹੈਗਾ ਜਾਂ ਮੈਂਸਸ ਬੰਦ ਹੋ ਜਾਂਦੇ ਨੇ, ਉਸ ਤੋਂ ਬਾਅਦ ਜਾਂ ਜਿਹੜੀਆਂ ਬੱਚਿਆਂ ਨੂੰ ਉਹਨਾਂ ਨੂੰ ਵੀ ਹਰ ਮਾਹਵਾਰੀ ਦੇ ਵਿੱਚ ਜਿਹੜਾ ਦਰਦ ਹੁੰਦਾ ਹੈ, ਉਦਾਸ ਹੁੰਦੇ ਹੈਗੇ ਨੇ, ਡੁੱਬੇ ਪੈਂਦੇ ਹੈਗੇ ਨੇ, ਨਿਰਾਸ਼ਜਨਕ ਹੋਏ ਨੇ, ਢਹਿੰਦੀ ਕਲਾ ਹੋ ਜਾਂਦੀ ਹੈਗੀ, ਦਿਲ ਡਿਗੂ ਡਿਗੂ ਕਰਦਾ ਹੈਗਾ ਤੇ ਜਿਹੜਾ ਹੈਗਾ ਸਰੀਰ ਦੇ ਵਿੱਚ ਭੜਕ ਪੈਂਦੀ ਹੈ, ਉਹਨਾਂ ਦੇ ਵਾਸਤੇ ਵੀ ਜਿਹੜਾ ਹੈਗਾ ਨਾ ਬਲੈਕ ਕੋਹਾਸ਼ ਇਹ ਬਹੁਤ ਲਾਹੇਵੰਦ ਹੈ ਜੀ। ਇਹ ਜ਼ਰੂਰ ਇਸ ਨੂੰ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਇਹਦੇ 'ਚ ਜਿਹੜਾ ਹੈ ਨਾ ਕੁਝ ਐਸਟ੍ਰੋਜਨ ਵਰਗੇ ਕੁਛ ਇਹਦੇ 'ਚ ਹਾਰਮੋਨਸ ਹੈਗੇ ਨੇ ਨੈਚੁਰਲ, ਤੇ ਬਾਕੀ ਇਨਸੋਮਨੀਆ ਦਾ ਵਾਸਤੇ ਜਿਹੜਾ ਹੈਗਾ ਰਾਤ ਨੂੰ ਨੀਂਦ ਨਹੀਂ ਆਉਣੀ ਹੈਗੀ ਗੀ ਉਹਨੂੰ ਠੀਕ ਕਰਨ ਵਾਸਤੇ, ਆਰਥਰਾਈਟਿਸ ਨੂੰ ਠੀਕ ਕਰਨ ਵਾਸਤੇ ਇਹ ਚੀਜ਼ ਜ਼ਰੂਰ ਜਿਹੜੀ ਹੈ ਨਾ ਇਹ ਵਰਤ ਕੇ ਦੇਖ ਲੈਣੀ ਚਾਹੀਦੀ ਹੈ। ਲਓ ਜੀ, ਤੇ ਇੱਕ ਜਿਹੜਾ ਲਾਸਟ ਹੈ ਕਿ ਭਾਈ ਜਾਣੀ ਕਿ ਜਿਸ ਚੀਜ਼ ਬਾਰੇ ਉਹ ਰਾਗੀ ਦੀ ਗੱਲ ਕਰ ਰਹੇ ਸੀ ਨਾ ਡਾਕਟਰ ਹਰਸ਼ਿੰਦਰ ਕੌਰ ਕਰਦੇ ਹੁੰਦੇ ਸੀ ਨਾ ਰਾਗੀ ਦੀ ਗੱਲ, ਉਹ ਮੈਂ ਆਪਣੀ ਵੀ ਰਿਸਰਚ ਦੇ ਵਿੱਚ ਕੱਢ ਲਈ ਹੈ। ਮੈਂ ਬਲਕਿ ਉਹਨੂੰ 8 ਸਾਲਾਂ ਤੋਂ ਲੱਭ ਰਿਹਾ ਸੀਗਾ, ਮੈਨੂੰ ਪਤਾ ਨਹੀਂ ਲੱਗ ਰਿਹਾ ਸੀ। ਮੈਂ ਕਿਹਾ ਵੀ ਇਹ ਸ਼ਾਇਦ ਬਾਥੂ ਹੈ, ਇਹ ਕੜਬ ਹੈ ਜਾਂ ਇਹ ਕੀ ਚੀਜ਼ ਹੈ। ਉਹ ਰਾਜਗੁਰੂ ਮੈਂ ਹੁਣ ਉੱਥੇ ਲਿਆਂਦਾ, ਐਮਰੈਂਥ ਕਹਿੰਦੇ ਉਹਨੂੰ ਅੰਗਰੇਜ਼ੀ ਦੇ ਵਿੱਚ। ਜਿੰਨਾ ਸਪੈਨਿਸ਼ ਕਲਚਰ ਹੈ ਇਹਨਾਂ ਨੇ 8 ਸਾਲ ਦੀ 7 ਸਾਲ ਦਾ ਉਹਦਾ ਕੋਟਾ ਰੱਖਿਆ ਹੁੰਦਾ ਸੀ ਵੀ ਕੋਈ ਰਾਜਾ ਰਾਜੇ 'ਚ ਨਹੀਂ ਰਹਿ ਸਕਦਾ ਜਿੰਨੀ ਦੇਰ ਤੱਕ ਉਹਨੇ 7 ਸਾਲ ਦਾ ਕੋਟਾ ਨਾ ਰੱਖਿਆ ਹੋਵੇ, ਵੀ ਜੇ ਪਾਣੀ ਨਾ ਆਇਆ ਤਾਂ ਕਮ ਸੇ ਕਮ 7 ਸਾਲ ਜਿਉਂਦੇ ਤਾਂ ਰਹਿ ਜਾਂਗੇ। ਔਰ ਬਹੁਤ ਵਾਰੀ ਇਹ ਲੋਕ ਮਰਦੇ ਬੱਚੇ ਹੈਗੇ ਨੇ। ਔਰ ਇਹਦੇ ਵਿੱਚ ਭੈਣ ਜੀ 24 ਕੁਛ ਕਿੰਨਾ ਕਹਿ ਰਿਹਾ ਸੀਗਾ ਕੁਛ ਇਹਦੇ ਸਾਰੇ ਜਿੰਨੇ ਪ੍ਰੋਟੀਨ ਹੈਗੇ ਨੇ, ਬਹੁਤ ਹੀ ਸ਼ਾਨਦਾਰ ਚੀਜ਼ ਹੈ। ਕਿਉਂਕਿ ਇਹ ਤਾਂ ਖੈਰ ਆਲਰੇਡੀ ਜਾਣੀ ਕਿ ਇਟਸ ਵੈਲ ਨੋਨ ਐਂਡ ਆਪਣੇ ਡਾਕਟਰ ਹਰਸ਼ਿੰਦਰ ਕੌਰ ਨੇ ਜਾਣੀ ਕਿ ਇਹ ਚੀਜ਼ ਨੂੰ ਕਵਰ ਕਰ ਲਿਆ ਹੈਗਾ। ਅੱਛਾ, ਜਿਹੜੇ ਭੈਣ ਕਹਿੰਦੇ ਸੀ ਹਾਂ ਬਿਲਕੁਲ ਉਹ ਆਪਣੇ ਗੱਲ ਕਰ ਰਹੇ ਸੀਗੇ ਮਨਿਸਕਸ ਰਿਪੇਅਰ ਦੀ, ਹਾਂ ਜਿਹੜੀ ਭੈਣ ਨੇ ਉਹ ਦੱਸਿਆ ਵੀ ਇੱਦਾਂ ਕਰਕੇ ਇਹ ਭੈਣ ਜੀ ਸਰਜਰੀ ਦੇ ਬਿਨਾਂ ਇਹ ਗੱਲ ਨਹੀਂ ਠੀਕ ਹੋਏਗੀ। ਮਨਿਸਕਸ ਰਿਪੇਅਰ ਇਹ ਆਪਣੇ ਆਪ ਠੀਕ ਹੋਣ ਵਾਲੀ ਹੈਗੀ। ਪਰ ਮੈਂ ਨਾ 4 ਤਾਂ ਉਹਨਾਂ ਨੂੰ ਜਿਹੜਾ ਹੈ ਨਾ ਜੜੀਆਂ ਬੂਟੀਆਂ ਦਾ ਨਾਮ ਦੱਸ ਦਿੰਦਾ ਜਿਹੜੀਆਂ ਕਿ ਬੋਨ ਨੀਟਿੰਗ ਦੇ ਵਿੱਚ ਕੰਮ ਆਉਂਦੀਆਂ ਨੇ। ਕੌਂਫਰੀ ਆਉਂਦੀ ਹੈਗੀ ਹੈ, ਉਹਦਾ ਜਿਹੜਾ ਹੈਗਾ ਉਹਨਾਂ ਨੂੰ ਨਾ ਜਿਹੜੀ ਬਲਕ ਹੈਗੀ ਹੈ, ਜਿਹੜੇ ਹੋਲ ਜਿਹੜੇ ਉਹਦੇ ਪੱਤੇ ਹੈਗੇ ਨੇ ਜਾਂ ਫਲਾਵਰ ਨੇ, ਜੋ ਕੁਛ ਵੀ ਮਿਲਦਾ ਕੌਂਫਰੀ ਦਾ ਉਹ ਲੈ ਲੈਣਾ ਹੈਗਾ ਟੀ ਦੇ ਤੌਰ ਤੇ ਉਹ ਜਾ ਕੇ ਨਾ ਬੋਡੀ ਦੇ ਵਿੱਚ ਜਿੱਥੇ ਜਿਹੜੀ ਹੈਗੀ ਹੱਡੀ ਜੁੜ ਰਹੀ ਹੁੰਦੀ ਹੈਗੀ ਉਹਦੇ ਵਿੱਚ ਐਲਟੋਨਿਨ ਨਾਂ ਦੀ ਇੱਕ ਕੈਮੀਕਲ ਉਹ ਭਰ ਦਿੰਦਾ ਹੈਗਾ ਤੇ ਹੱਡੀ ਜਲਦੀ ਜੁੜਨੀ ਸ਼ੁਰੂ ਹੁੰਦੀ ਹੈਗੀ। ਸੋਲੋਮਨ ਸੀਲ ਹੈਗੀ ਹੈ, ਉਹ ਵੀ ਇਸ ਤਰ੍ਹਾਂ ਹੈਗੀ। ਪ੍ਰਿਕਲੀ ਪੀਅਰ ਇਹੀ ਜਿਹੜਾ ਆਪਾਂ ਹੁਣ ਇਹਦੀ ਗੱਲ ਕਰਦੇ ਸੀ, ਇਹ ਵੀ ਜਿਹੜਾ ਹੈ ਨਾ ਹੱਡੀਆਂ ਨੂੰ ਜੋੜਨ ਦੇ ਵਾਸਤੇ ਬਹੁਤ ਲਾਹੇਵੰਦ ਹੈ। ਇਹਦੇ 'ਚ ਬਹੁਤ ਐਲੀਮੈਂਟਸ ਹੈਗੇ ਨੇ ਇਸ ਤਰ੍ਹਾਂ ਦੇ। ਸੇਂਟ ਜੌਨਸ ਵੋਰਟ ਹੈਗਾ ਜਿਹਦੇ 'ਚ ਕਿ ਜਿਹੜੀਆਂ ਨਰਵ ਜਿਹੜੀ ਹੈਗੇ ਨੇ ਉਹ ਡੈਮੇਜ ਹੋ ਜਾਣਗੀਆਂ, ਉਹ ਠੀਕ ਹੋ ਜਾਣਗੀਆਂ। ਤੇ ਇਹ ਹੈਗਾ। ਤੇ ਇੱਕ ਭਾਈ ਜਿਹੜਾ ਹੈ ਨਾ ਮੈਂ ਭੈਣ ਜੀ ਤੁਹਾਡਾ ਟਾਈਮ ਜ਼ਿਆਦਾ ਲੈਣ ਲੱਗਿਆ, ਇੱਕ ਕੰਮ ਦੀ ਤੁਹਾਡੇ ਨਾਲ ਹੋਰ ਗੱਲ ਕਰਨ ਲੱਗਿਆ। ਮੈਨੂੰ ਮਿੰਟ ਇੱਕੋ ਰਹਿੰਦਾ ਆਪਾਂ ਮਿੰਟ ਇੱਕੋ ਦੇ 'ਚ ਭੈਣ ਜੀ ਜਿਹੜਾ ਹੈ ਨਾ ਮੈਨੂੰ ਨਿਊ ਇੰਡੀਆ ਬਾਜ਼ਾਰ 'ਚ ਮੈਂ ਗਿਆ, ਉਹ ਭਾਈ ਮੇਰੇ ਗਾਲੀ ਪੈ ਕੇ ਕਹਿੰਦੇ ਬਾਈ ਜੀ ਕਹਿੰਦੇ ਸਾਨੂੰ ਨਾ ਕਰੋਨਿਕ ਫਟੀਕ ਸਿੰਡਰੋਮ ਦਾ ਕੁਛ ਦੱਸ ਕੇ ਜਾਈਂ ਹੈਂ। ਉਹ ਕੀ ਵੀ ਸਾਨੂੰ ਨਾ ਸਾਨੂੰ ਬੜੀ ਥਕਾਵਟ ਰਹਿੰਦੀ ਹੈਗੀ ਹੈ। ਉਹਦੀ ਭਾਈ 3 ਚੀਜ਼ਾਂ ਮਿਲਦੀਆਂ ਹੈਗੀਆਂ ਨੇਗੀਆਂ। ਇੱਕ ਤਾਂ ਹੈਗੀ ਕੈਲਪ, ਇੰਨੀ ਸ਼ਾਨਦਾਰ ਚੀਜ਼ ਹੈਗੀ ਜਿਹਨੂੰ ਆਪਣਾ ਰੋਸਟਡ ਸੀਵੀਡ ਵੀ ਕਹਿੰਦੇ ਹੈਗੇ ਨੇ ਕੋਸਟਕੋ ਵਾਲੇ, ਉੱਥੋਂ ਮਿਲ ਜਾਂਦੀ ਹੈਗੀ। ਉਹਦੇ ਵੇਫਰਸ ਹੈਗੇ ਨੇ, ਉਹਦੇ 'ਚ ਇੰਨੇ ਮਿਨਰਲਸ ਨੇ, ਇੰਨੇ ਹਰ ਇੱਕ ਬੰਦੇ ਨੂੰ ਉਹ ਰੂਟੀਨ ਦੇ ਤੌਰ ਤੇ ਲੈਣੀ ਚਾਹੀਦੀ ਹੈ। ਦੂਸਰਾ ਉਹਦੇ 'ਚ ਹੈਗਾ ਇੱਕ ਅਲਫਾ ਨਾਂ ਦੀ ਜੜੀ ਬੂਟੀ ਹੈਗੀ ਹੈ ਜਿਹੜੀ ਕਿ ਜਿਵੇਂ ਆਪਣਾ ਬਰਸੀਮ ਹੁੰਦਾ ਨਾ ਪਸ਼ੂਆਂ ਨੂੰ ਆਮ ਕਰਕੇ ਪਾਉਂਦੇ, ਉਹਦੇ 'ਚ ਇੰਨੀਆਂ ਜ਼ਿਆਦਾ ਨਿਊਟ੍ਰੀਸ਼ਨਸ ਹੈਗੀਆਂ ਨੇਗੀਆਂ ਕਿ ਵੀ ਉਹ ਜ਼ਰੂਰ ਲੈਣੀ ਚਾਹੀਦੀ ਹੈ, ਬਲਕਿ ਹਰ ਕਿਸੇ ਨੂੰ, ਸਿਰਫ ਕਰੋਨਿਕ ਫਟੀਕ ਵਾਲਿਆਂ ਨੂੰ ਹਰ ਕਿਸੇ ਨੂੰ। ਤੇ ਤੀਸਰਾ ਡੈਂਡਲੀਓਨ ਹੈਗਾ। ਭਾਈ ਸਾਧ ਸੰਗਤ ਜੀ, ਬਸ ਮੈਨੂੰ ਇੰਨਾ ਪਤਾ ਸੀਗਾ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਗਲੇ ਕਾਲਰ ਨੇ ਸਤਿਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਕੈਲਸ਼ੀਅਮ ਵਧਿਆ, ਮੈਂ ਕੈਲਸ਼ੀਅਮ ਬਾਰੇ ਪੁੱਛਣਾ ਚਾਹੁੰਦੀ ਕਿਸੇ ਭੈਣ ਭਰਾ ਨੂੰ ਜੇ ਕੋਈ ਦੱਸ ਸਕੇ ਕੈਲਸ਼ੀਅਮ ਕਿੱਦਾਂ ਘੱਟ ਕਰ ਦੇਣਾ। ਠੀਕ ਹੈ ਜੀ, ਠੀਕ ਹੈ। ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ। ਵੈਸੇ ਦੱਸਿਆ ਗਿਆ ਪਹਿਲਾਂ। ਸਰਬਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਉਹ ਦੱਸਣਾ ਸੀ, ਉਹ ਭਾਈ ਸਾਹਿਬ ਪੁੱਛਦੇ ਸੀ ਜਿਹੜੀ ਉਹ ਗੋਲੀਆਂ ਬਣਾਉਂਦੇ ਆ ਮਿਰਚ ਵਾਲੀ, ਉਹ ਨਾ ਮੈਂ ਤਾਂ ਹੁਣ ਗਰਮੀ ਆ ਤਾਂ ਵੀ ਖਾਂਦੀ ਆ, 2 ਟਾਈਮ ਖਾਂਦੇ ਆ, ਪਰ ਨਾਲ ਗਰਮ ਦੁੱਧ ਜ਼ਰੂਰ ਪੀਣਾ ਕਰਕੇ ਖੁਸ਼ਕ ਹੁੰਦੀ ਨਾ ਉਹ। ਅੱਛਾ, ਠੀਕ ਹੈ। ਹਾਂਜੀ, ਉਹ ਦੁੱਧ ਨਾਲ ਫਿਰ ਠੀਕ ਰਹਿੰਦੇ ਆ। ਪਾਣੀ ਨਾਲ ਨਿਗਾਹ ਲੈਣ ਤੇ ਦੁੱਧ ਪੀ ਲੈਣ, ਠੀਕ ਹੈ। ਦੁੱਧ ਪੀ ਲਓ, ਹਾਂਜੀ। ਤੇ ਉਦਾਂ ਜਿਹੜੇ ਮਨੱਕੇ ਆ ਉਹ ਭੇਣੇ ਹੁੰਦੇ ਆ, ਕਹਿੰਦੇ ਉਹਦੇ ਨਾਲ ਜਿਹੜੀ ਥੋੜੀ ਗਰਮੀ ਉਹ ਵੀ ਮਨੱਕਿਆਂ ਚ ਉਹਦੀ ਤਸੀਰ ਬਦਲ ਜਾਂਦੀ ਹੈ। ਤਸੀਰ ਬਦਲ ਜਾਂਦੀ, ਫਿਰ ਉਹ ਠੰਡੇ ਹੋ ਜਾਂਦੇ ਆ। ਠੀਕ ਹੈ ਜੀ, ਹਾਂਜੀ। ਥੈਂਕ ਯੂ। ਮੈਂ ਇਹੀ ਦੱਸਣਾ ਸੀ ਕਰਕੇ ਮੇਰੀ ਤਾਂ ਹੁਣ 2-3 ਮਹੀਨੇ ਹੋਏ ਮੇਰਾ ਥੋੜੀ ਦਰਦ ਹੋਣ ਲੱਗੀ, ਮੈਂ ਖਾਧੀ ਠੀਕ ਹੋ ਗਈ। ਜਿੱਦਾਂ ਮੈਂ ਤਾਂ ਕੋਈ ਦਰਦ ਦੀ ਗੋਲੀ ਹੋਰ ਖਾਂਦੀ ਨਹੀਂ, ਉਹੀ ਲੈਂਦੀ ਹੁੰਦੀ ਹਾਂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਸੁਖਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਦੱਸਣਾ ਸੀ ਕਿ ਇੱਥੇ ਨਾ ਡਾਕਟਰ ਜਿਹੜਾ ਉਹ TB ਦਾ ਟੈਸਟ ਕਰਦੇ ਆ ਨਾ, ਉਹਨਾਂ ਨੇ ਨਾ ਮੇਰਾ ਕੀਤਾ
ਤੇ ਮੈਨੂੰ ਕਹਿੰਦੀ ਤੁਹਾਨੂੰ ਟੀਵੀ ਆ ਵੀ ਉਹ ਮੈਂ ਕਿਹਾ ਵੀ ਮੈਂ ਤਾਂ ਇੰਡੀਆ ਤੋਂ ਚੈੱਕ ਕਰਾਇਆ, ਉੱਥੋਂ ਜਦੋਂ ਆਉਣ ਲੱਗੇ ਬੜਾ ਸਭ ਕੁਛ ਸਹੀ ਸੀਗਾ। ਤੇ ਫਿਰ ਉਹਨਾਂ ਨੇ ਦੁਬਾਰਾ ਫਿਰ ਚੈੱਕ ਕੀਤਾ, ਫਿਰ ਉਹ ਕਹਿੰਦੇ ਤੁਹਾਨੂੰ ਸਿੰਪਟਮ ਤਾਂ ਨਹੀਂ ਹੈਗੇ ਪਰ ਤੁਹਾਡੇ ਅੰਦਰ ਹੈ ਨਾ ਸਟਕ ਹੋਈ ਆ, ਸਿੰਪਟਮ ਹੈ ਨਹੀਂ ਗੇ ਕੋਈ ਵੀ, ਤੇ ਤੁਹਾਨੂੰ ਦਵਾਈ ਖਾਣੀ ਪੈਣੀ ਆ 6 ਮਹੀਨੇ। ਤੇ ਉਹ ਲੀਵਰ ਤੇ ਉਦਾਂ ਕਹਿੰਦੇ ਉਦਾਂ ਕਰਦੀ ਆ, ਥੋੜਾ ਜਿਹਾ ਪ੍ਰੋਬਲਮ ਦਿੰਦੀ ਆ। ਉਹਨਾਂ ਨੇ ਮੈਨੂੰ ਦਵਾਈ ਦਿੱਤੀ ਖਾਣ ਨੂੰ, ਤੇ ਥੋੜੇ ਕੁ ਦਿਨ ਹੋਏ ਆ 15 ਕੁ ਦਿਨ ਏਦਾਂ ਦੀ ਸ਼ੁਰੂ ਖਾਣੀ। ਮੈਂ ਕਿਹਾ ਮੈਨੂੰ ਕੋਈ ਪ੍ਰੋਬਲਮ ਤਾਂ ਹੈ ਨਹੀਂ, ਮੈਨੂੰ ਆਪਣੇ ਆਪ ਨੂੰ ਕੁਛ ਨਹੀਂ ਪ੍ਰੋਬਲਮ ਹੈਗੀ। ਪਰ ਕਹਿੰਦੇ ਵਿੱਚ ਸਟਕ ਆਉਂਦੀ ਆ, ਸਟਕ ਹੋਈ ਆ। ਓਕੇ ਕੋਈ ਨਹੀਂ, ਸੈਕੰਡ ਓਪੀਨੀਅਨ ਜ਼ਰੂਰ ਲਿਆਓ ਕਿਸੇ ਤੋਂ, ਉਹਨਾਂ ਨੂੰ ਜਾ ਕੇ ਦੱਸਿਓ ਨਾ ਕਿ ਤੁਹਾਨੂੰ ਆਹ ਦੱਸਿਆ ਹੋਇਆ। ਹਾਂਜੀ, ਸੈਕੰਡ ਓਪੀਨੀਅਨ ਜ਼ਰੂਰ ਲੈ ਲਿਓ। ਓਕੇ ਜੀ। ਹੁਣ ਉਹਨਾਂ ਨੇ ਮੈਨੂੰ 1 ਮਹੀਨੇ ਦੀ ਦਵਾ ਦਿੱਤੀ ਸੀ, ਕਹਿੰਦੇ 6 ਮਹੀਨੇ ਖਾਣੀ ਪੈਣੀ ਆ, ਤਾਂ 1 ਮਹੀਨਾ ਖਾ ਕੇ ਫਿਰ ਦੁਬਾਰਾ ਚੈੱਕ ਕਰਾਂਗੇ ਤਾਂ ਫਿਰ ਦੁਬਾਰਾ ਫਿਰ ਦੇਵਾਂਗੇ ਤੁਹਾਨੂੰ 1 ਮਹੀਨੇ ਦੀ, ਨਾਲ ਉਹਦੀ ਵਿਟਾਮਿਨ ਦਿੱਤੇ। ਉਹ ਕਹਿੰਦੇ ਉਹਨਾਂ ਪ੍ਰੋਬਲਮ ਹੁੰਦੀ ਆ, ਤਾਂ ਫਿਰ ਮੈਂ ਕਿਹਾ ਕਿੱਦਾਂ ਵੀ ਉਹਦੇ ਨਾਲ ਕਿਤੇ ਕੋਈ ਨਹੀਂ, ਤੁਸੀਂ ਨੈਕਸਟ ਵੀਕ ਨਾ 4 ਵਜੇ ਆ ਜਾਇਓ ਤਾਂ ਫਿਰ ਆਪਾਂ ਗੱਲਬਾਤ ਕਰ ਲਾਂਗੇ। ਓਕੇ, ਥੈਂਕ ਯੂ ਜੀ। ਅਖੀਰਲੇ ਕਾਲਰ ਰਾਜ। ਰਾਜ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਦੱਸਣਾ ਸੀ ਜਿਹਨਾਂ ਨੂੰ ਐਸਿਡ ਬਣਦੀ ਹੈ ਨਾ ਸਵੇਰ ਨੂੰ 3 ਤੁਰਕੀਆਂ ਲਸਣ ਦੀਆਂ ਖਾਣ, ਚਾਹੇ ਰੋਟੀ ਨਾ ਖਾ ਲੈਣ ਚਾਹੇ ਬ੍ਰੈਡ ਨਾ। ਠੀਕ ਆ। ਤੇ ਅੱਧਾ ਘੰਟਾ ਕੁਛ ਨਹੀਂ ਖਾਣਾ ਹੈਗਾ। ਮੈਨੂੰ ਸੀਗਾ ਜਿੱਦਾਂ ਏਦਾਂ ਐਸਿਡ ਬਣਦਾ, ਤੇ ਖੱਟੀ ਚੀਜ਼ ਨਾ ਖਾਣ ਤੇ ਖੱਟੀਆਂ ਚੀਜ਼ਾਂ ਨਹੀਂ ਖਾਣੀਆਂ ਫਿਰ ਮਗਰ। ਠੀਕ ਆ। ਤੇ ਮੈਂ ਤਾਂ ਚਾਹ ਚ ਪਾ ਕੇ ਵੀ ਪੀ ਲੈਂਦੀ ਹਾਂ, ਜਿੱਦਾਂ ਇੱਕ ਹਲਦੀ ਦੀਆਂ ਗੱਠੀਆਂ ਜਿਹੀਆਂ ਨਹੀਂ ਮਿਲਦੀਆਂ। ਹਾਂਜੀ ਹਾਂਜੀ, ਉਹ ਪਾ ਕੇ ਤਾਂ ਚਾਹ ਦੇ ਵਿੱਚ ਵੀ ਉਹ ਉਬਾਲ ਕੇ ਸਵੇਰ ਨੂੰ ਪੀ ਸਕਦੇ ਆ। ਐਸਿਡ ਮੈਨੂੰ ਤਾਂ ਹਟ ਗਈ 3-4 ਸਾਲ ਹੋ ਗਏ, ਮੈਂ ਤਾਂ ਠੀਕ ਆ। ਰੇਡੀਓ ਤੇ ਸੁਣਿਆ ਸੀ। ਹਾਂਜੀ ਹਾਂਜੀ, ਹਟ ਜਾਂਦੀਆਂ ਚੀਜ਼ਾਂ। ਚੀਜ਼ਾਂ ਨਾ ਖਾਣ, ਫਿਰ ਇਹ ਆ ਉਹ ਤੋਂ ਪਰਹੇਜ਼ ਕਰਨ। ਠੀਕ ਹੈ। ਮੈਂ ਤਾਂ ਕੁਛ ਨਹੀਂ ਖਾਂਦੀ, ਫਿਰ ਹੁਣ ਮੈਂ ਠੀਕ ਹਾਂ ਜਿੱਦਾਂ। ਠੀਕ ਹੈ ਜੀ, ਥੈਂਕ ਯੂ। ਚਲੋ ਜੀ, ਠੀਕ ਹੈ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਤਸਰਤ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ ਆ, ਅਤੇ ਤੁਸੀਂ ਉਦੋਂ ਵੀ ਸੁਣ ਸਕਦੇ ਆ, ਅਤੇ ਇਹਨੂੰ ਸਬਸਕ੍ਰਾਈਬ ਵੀ ਕਰ ਸਕਦੇ ਆ, ਉਹਨੂੰ ਹੌਲੀ ਕਰਕੇ ਵੀ ਸੁਣ ਸਕਦੇ ਆ। ਅਤੇ ਇਸੇ ਪ੍ਰੋਗਰਾਮ ਨੂੰ ਅਸੀਂ